वाहिगुरू जी का खालसा वाहिगुरू जी की फतेह। अस्सलाम वालेकुम आदाब वर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 25 अगस्त 2022 10 भाग 2 नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਲ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਪੈਨ ਹਰੇਨ ਕੌਰ ਗਿੱਲ ਜੀਰਾ ਵੱਲੋਂ। ਸੋ ਇਹਨਾਂ ਨੇ ਡਾਕਟਰ ਅਮਰਜੀਤ ਸਿੰਘ ਅਤੇ ਟੀਵੀ 84 ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਹੈ ਕਿ ਤੁਸੀਂ ਸਿੱਖ ਨੈਰੇਟਿਵ ਅਤੇ ਸੱਚਾਈ ਉਜਾਗਰ ਕਰਨ ਲਈ ਚੰਗਾ ਕੰਮ ਕਰ ਰਹੇ ਹੋ। ਸੋ ਨੌਜਵਾਨਾਂ ਨੂੰ ਨਾਲ ਜੋੜਨ ਲਈ ਸੋਸ਼ਲ ਮੀਡੀਆ ਦੀ ਹੋਰ ਵਧੇਰੇ ਵਰਤੋਂ ਕਰੋ। ਅਜੇ ਕੰਮ ਹੋਰ ਬਹੁਤ ਪਿਆ ਹੈ ਕਰਨ ਵਾਲਾ। ਸੋ ਤੁਹਾਡੇ ਸ਼ੋਜ਼ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਤਾਂ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਭੈਣ ਰਿਨ ਕੌਰ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਸਰਕਾਰ ਦੀ ਜਿਹੜੇ ਬਾਹਰਲੇ ਸਿੱਖਾਂ ਨੂੰ ਬਲੈਕ ਲਿਸਟ ਕਰਨ ਵਾਲੀ ਜਿਹੜੀ ਸੂਚੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸੋ ਮੀਡੀਆ ਰਿਪੋਰਟਾਂ ਅਨੁਸਾਰ ਇੱਕ ਅਮਰੀਕੀ ਸਿੱਖ ਜਰਨਲਿਸਟ ਅੰਗਦ ਸਿੰਘ ਨੂੰ ਦਿੱਲੀ ਹਵਾਈ ਅੱਡੇ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ। ਸੋ ਅੰਗਦ ਸਿੰਘ ਨਿਊਯਾਰਕ ਬੇਸਡ ਵਾਇਸ ਪੋਰਟਲ ਲਈ ਕੰਮ ਕਰਦਾ ਹੈ। ਉਸ ਨੇ ਭਾਰਤ ਸੰਬੰਧੀ ਕਈ ਸਟੋਰੀਜ਼ ਕੀਤੀਆਂ ਹਨ ਅਤੇ ਜਿਹੜੀਆਂ ਡਾਕੂਮੈਂਟਰੀਜ਼ ਵੀ ਜਿਹੜੀਆਂ ਨੇ ਬਣਾਈਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਭੈਣ ਹੂਰਨ ਕੌਰ ਗਿੱਲ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਅੱਛਾ ਇਹ ਸੀਐਟਲ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਫਿਰ ਇਹੋ ਜਿਹਾ ਹੀ ਮਾਹੌਲ ਐਲ ਸਬਰਾਂਟੇ ਦੇ ਗੁਰਦੁਆਰਾ ਸਾਹਿਬ 'ਚ ਵੀ ਜਿੱਥੇ ਸਰ ਹਰਪ੍ਰੀਤ ਸਿੰਘ ਸੰਧੂ ਬਾਕੀ ਸੇਵਾਦਾਰਾਂ ਦੇ ਨਾਲ ਮਿਲ ਕੇ ਉਹਨਾਂ ਨੇ ਪਿਛਲੇ ਕਾਫੀ ਸਮੇਂ ਤੋਂ ਸੇਵਾ ਨਿਭਾਈ ਹੈ। ਪਰ ਇਹਨਾਂ ਦਾ ਪਰਿਵਾਰ ਵੀ ਹਰਪ੍ਰੀਤ ਸਿੰਘ ਸੰਧੂ ਹੋਰਾਂ ਦਾ ਭੈਣ ਜੀ ਇਹਨਾਂ ਦੇ ਬੱਚੇ ਇਹ ਵੀ ਪੂਰੀ ਤਰ੍ਹਾਂ ਗੁਰਸਿੱਖੀ ਰੰਗ ਵਿੱਚ ਰੰਗੇ ਹੋਏ ਨੇ। ਗੁਰਬਾਣੀ ਕੀਰਤਨ ਗੱਤਕਾ ਔਰ ਸਫਲ ਵਿਆਹਤਾ ਜੀਵਨ ਦੇ ਵਿੱਚ ਹੁੰਦਿਆਂ ਵੀ ਜਿਹੜੀਆਂ ਵੈਲਿਊਜ਼ ਬਚਪਨ ਦੇ ਵਿੱਚ ਮਾਪਿਓ ਨੇ ਦਿੱਤੀਆਂ ਉਹਨਾਂ ਨੂੰ ਪਰਨਾਏ ਹੋਏ ਨੇ। ਔਰ ਸਾਡੇ ਨਾਲ ਕਿਉਂਕਿ ਸੰਧੂ ਸਾਹਿਬ ਖੁਦ ਵੀ 80s ਤੋਂ ਹੀ ਖਾਲਿਸਤਾਨੀ ਸੰਘਰਸ਼ ਦੇ ਇੱਕ ਪਿਲਰ ਵਾਂਗ ਖਲੋਤੇ ਔਰ ਫਿਰ US ਸਿੱਖ ਕਾਂਗਰੈਸ਼ਨਲ ਕਾਕਸ ਕਮੇਟੀ ਦੇ ਵਿੱਚ ਜਿਹੜਾ ਰੋਲ ਉਹਨਾਂ ਨੇ ਨਿਭਾਇਆ ਔਰ ਨਿਭਾ ਰਹੇ ਨੇ ਉਹ ਆਪਣੇ ਆਪ ਦੇ ਵਿੱਚ ਹੀ ਦੱਸਦਾ ਹੈ ਕਿ ਉਹਨਾਂ ਦੀ ਜਿੱਥੇ ਦੋਨੋਂ ਸਿਸਟਮਸ ਆਪਣੀ ਯੰਗ ਉਮਰ 'ਚੋਂ ਅਮਰੀਕਾ 'ਚ ਆਏ ਔਰ ਜਿੱਥੇ ਸਿੱਖੀ ਉਹਨਾਂ ਦੇ ਰੋਮ ਦੇ ਵਿੱਚ ਹੈ ਉੱਥੇ ਅਮਰੀਕਨ ਪੋਲੀਟੀਕਲ ਸਿਸਟਮ ਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਸੀਐਟਲ ਐਲ ਸਬਰਾਂਟੇ ਦੇ ਸਿਟੀ ਕੌਂਸਲ ਦੇ ਵਿੱਚ ਵੀ ਉਹ ਐਜ਼ ਏ ਕੌਂਸਲਮੈਨ ਰਹੇ ਔਰ ਹੁਣ ਪਾਕਿਸਤਾਨ ਦੇ ਵਿੱਚ ਵੀ ਖਾਸ ਤੌਰ ਤੇ ਜਿਵੇਂ ਅਸੀਂ ਹੰਗੂ ਦਾ ਜ਼ਿਕਰ ਕੀਤਾ ਸੀ ਜਿਹੜਾ ਸਾਰਾਗੜੀ ਦੇ ਨਾਲ ਕੁਛ ਦੂਰੀ ਦੇ ਉੱਤੇ ਗੁਰਦੁਆਰਾ ਸਾਹਿਬ ਤਾਮੀਰ ਹੋ ਰਿਹਾ ਉਹਦੇ 'ਚ ਵੀ ਉਹ ਬਾਕੀ ਸਾਥੀਆਂ ਦੇ ਨਾਲ ਐਲ ਸਬਰਾਂਟੇ ਗੁਰਦੁਆਰਾ ਕਮੇਟੀ ਨਾਲ ਔਰ ਉੱਥੇ ਜਿਹੜੇ ਸਨੀ ਸਿੰਘ ਉੱਥੋਂ ਦੇ ਕਰਤਾ ਧਰਤਾ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਉਹ ਸੇਵਾ ਨਿਭਾ ਰਹੇ ਨੇ। ਔਰ ਅਸੀਂ ਐਲ ਸਬਰਾਂਟੇ ਜਦੋਂ ਗਏ ਉੱਥੇ ਗੁਰਦੁਆਰਾ ਸਾਹਿਬ 'ਚ ਵੀ ਬੱਚਿਆਂ ਦੇ ਨਾਲ ਮੇਲ ਹੋਇਆ ਔਰ ਬੀਬੀ
ਹੂਰਨ ਕੌਰ ਗਿੱਲ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਇਹ ਪਰਿਵਾਰਕ ਵੈਲਿਊਜ਼ ਜਦੋਂ ਮਾਤਾ ਪਿਤਾ ਉਹਨਾਂ ਦੀ ਡੈਡੀਕੇਸ਼ਨ ਕਮਿਟਮੈਂਟ ਹੁੰਦੀ ਹੈ ਤੇ ਅੱਗੋਂ ਉਹ ਖੁਸ਼ਕਿਸਮਤ ਨੇ ਪੇਰੈਂਟਸ ਜਿਨ੍ਹਾਂ ਦੇ ਬੱਚੇ ਬੱਚੀਆਂ ਵੀ ਸਿੱਖੀ ਦੇ ਰਸਤੇ ਨੂੰ ਔਰ ਉਸ ਤੋਂ ਵੀ ਅੱਗੋਂ ਨਿਕਲ ਕੇ ਪੰਥਕ ਆਜ਼ਾਦੀ ਪੰਥਕ ਚੜ੍ਹਦੀ ਕਲਾ ਦੇ ਰਸਤੇ ਨੂੰ ਚੁਣਦੇ ਨੇ। ਸੋ ਉਹਨਾਂ ਦਾ ਸੁਨੇਹਾ ਵੀ ਨੌਜਵਾਨ ਪੀੜ੍ਹੀ ਲਈ ਹੈ ਔਰ ਉਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਹਰਪ੍ਰੀਤ ਸਿੰਘ ਸੰਧੂ ਉਹਨਾਂ ਦੇ ਮਾਤਾ ਜੀ ਵੀ ਉੱਥੇ ਹੀ ਗੁਰਦੁਆਰਾ ਸਾਹਿਬ ਮਿਲੇ। ਉਹਨਾਂ ਦੀਆਂ ਕਈ ਵਾਰ ਈਮੇਲਸ ਮੈਸੇजेस ਵੀ ਟੈਕਸਟ ਮੈਸੇजेस ਹੁੰਦੇ ਨੇ, ਉਹ ਵੀ ਜਿਹੜਾ ਪੂਰੀ ਲਗਾਤਾਰਤਾ ਨਾਲ ਸੱਚੋ ਸੱਚ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ। ਔਰ ਅਸੀਂ ਸਮੁੱਚੇ ਪਰਿਵਾਰ ਦਾ ਜਿਨ੍ਹਾਂ ਨੇ ਬਹੁਤ ਜ਼ਿਆਦਾ ਹਮੇਸ਼ਾ ਹੀ ਸਾਡੇ ਨਾਲ ਇੱਕ ਮੁਹੱਬਤ ਵੀ ਰੱਖੀ ਔਰ TV 84 ਦੇ ਵੀ ਖੈਰ ਖੁਆਹ ਨੇ, ਇਹਨਾਂ ਦਾ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਕੱਲ੍ਹ ਦੇ ਪ੍ਰੋਗਰਾਮ 'ਚ ਵੇਰਵੇ ਨਾਲ ਦੱਸਿਆ ਸੀ, ਹੁਣ ਅਸੀਂ ਇਸ ਡਿਟੇਲ 'ਚ ਨਹੀਂ ਜਾਵਾਂਗੇ ਕਿ ਸਾਡੀ TV 84 ਦੀ ਟੀਮ ਅਸੀਂ ਟੋਰਾਂਟੋ ਮੌਂਟਰੀਆਲ ਵਿਜ਼ਿਟ ਕਰ ਰਹੇ ਔਰ ਜਿਹੜੇ ਪ੍ਰੋਗਰਾਮ ਸਾਡੇ ਟੋਰਾਂਟੋ ਨਿਵਾਸੀ ਵੀਰਾਂ ਭੈਣਾਂ ਵੱਲੋਂ ਔਰ ਮੌਂਟਰੀਆਲ ਨਿਵਾਸੀ ਵੀਰਾਂ ਭੈਣਾਂ ਵੱਲੋਂ ਲਿਖੇ ਗਏ ਨੇ ਹੁਣ ਤੱਕ, ਉਹਨਾਂ ਮੁਤਾਬਕ ਪਰਸੋਂ ਯਾਨੀ ਕਿ 27 ਅਗਸਤ ਨੂੰ ਸੈਚਰਡੇ 11 ਤੋਂ 2 ਵਜੇ ਤੱਕ ਗ੍ਰੈਂਡ ਤਾਜ ਬੈਂਕੁਏਟ ਹਾਲ 6915 ਡਿਕਸੀ ਰੋਡ ਯੂਨਿਟ ਨੰਬਰ 20 ਮਿਸੀਸਾਗਾ ਓਨਟਾਰੀਓ ਦੇ ਵਿੱਚ ਜਿਹੜਾ ਇੱਕ ਪੰਥਕ ਸਮਾਗਮ ਰੱਖਿਆ ਹੋਇਆ ਹੈ TV 84 ਦੀ ਸਪੋਰਟ ਦੇ ਵਿੱਚ। ਔਰ ਸਾਡੇ ਲਈ ਵੀ ਕਈ ਵਰਿਆਂ ਬਾਅਦ ਇੱਕ ਮੌਕਾ ਹੋਏਗਾ ਆਪਣੇ ਵੀਰਾਂ ਭੈਣਾਂ ਨੂੰ ਮਿਲਣ ਦਾ। ਸੋ ਉਸੇ ਸ਼ਾਮ ਹੀ ਫਿਰ ਪਰਸੋਂ ਸੈਚਰਡੇ 7:30 ਵਜੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਦੇ ਵਿੱਚ ਅਸੀਂ ਸੰਗਤ ਦੇ ਦੀਦਾਰ ਕਰਾਂਗੇ। ਅਗਲੇ ਦਿਨ ਸੰਡੇ ਸਿੱਖ ਸਪਿਰਿਚੁਅਲ ਸੈਂਟਰ ਟੋਰਾਂਟੋ ਰੈਕਸਟੇਲ ਬਾਜ਼ਾਰ ਹੈ ਉਸ ਦੇ ਵਿੱਚ ਸਾਡੀ ਹਾਜ਼ਰੀ ਹੋਏਗੀ। ਔਰ ਮੰਡੇ ਸ਼ਾਮ ਨੂੰ 6 ਵਜੇ ਜਿਹੜਾ ਪ੍ਰੋਮੈਂਡਸ ਹਡਸਨ ਪਲਾਜ਼ਾ 3187 ਰਾਊਟ ਹਾਰਵੁੱਡ ਹਡਸਨ ਕਿਊਬੈਕ ਇਸ ਦੇ ਵਿੱਚ ਅਸੀਂ ਆਪਣੇ ਵੀਰਾਂ ਭੈਣਾਂ ਦੇ ਨਾਲ ਮੁਲਾਕਾਤ ਕਰਾਂਗੇ। ਦਰਸ਼ਕ ਨਾਲ ਨਾਲ ਦੇਖ ਵੀ ਰਹੇ ਹੋਣਗੇ ਕਿ ਔਰ ਇਹਨਾਂ ਦੋਨਾਂ ਥਾਵਾਂ ਦੇ ਲਈ ਜਿਨ੍ਹਾਂ ਨਾਲ ਵੀ ਸੰਪਰਕ ਕਰਨ ਲਈ ਥੱਲੇ ਨੰਬਰ ਨੇ। ਇਹ ਜਿਹੜੇ ਵੀ ਵੀਰ ਭੈਣਾਂ ਸਾਡੇ ਪ੍ਰੋਗਰਾਮ ਰਾਹੀਂ ਜੁੜੇ ਰਹਿੰਦੇ ਨੇ ਉਹਨਾਂ ਸਾਡੇ ਪਾਕਿਸਤਾਨੀ ਭੈਣ ਭਰਾ ਵੀ ਨੇ। ਸੋ ਸਭ ਨੂੰ ਖੁੱਲ੍ਹਾ ਸੱਦਾ ਕਿ ਆਫਟਰ ਏ ਲੌਂਗ ਟਾਈਮ ਕੋਵਿਡ ਨੇ ਵੀ ਇੱਕ ਵੱਡੀ ਰੁਕਾਵਟ ਬਣੀ ਪਰ ਉਸ ਤੋਂ ਪਹਿਲਾਂ ਵੀ ਮੈਂ ਕੁਝ ਕਾਰਨਾਂ ਕਰਕੇ ਨਹੀਂ ਸੀ ਟਰੈਵਲ ਕੀਤਾ ਔਰ ਹੁਣ ਅਸੀਂ ਸਭ ਦੇ ਦੀਦਾਰ ਕਰਾਂਗੇ। ਕੱਲ ਜਦੋਂ ਅਸੀਂ ਇਹੀ ਸੈਗਮੈਂਟ ਕੀਤਾ ਔਰ ਉਹਦੇ ਪਹਿਲੇ ਸੈਗਮੈਂਟ 'ਚ ਹੀ ਕਿ ਕਿਵੇਂ ਇੱਥੋਂ ਦੀਆਂ ਏਜੰਸੀਆਂ ਤਾਂ ਆਪਣਾ ਕੰਮ ਲੱਗੀਆਂ ਹੋਈਆਂ ਨੇ, ਵਪਾਰੀ ਨੇ, ਲੇਕਿਨ ਮੀਡੀਆ ਦੀ ਇੰਪੋਰਟੈਂਸ ਕਿ ਕਿਵੇਂ ਭਾਰਤੀ ਹਾਕਮ ਜਿਸ ਭਾਰਤ ਦੇ ਵਿੱਚ 1 ਬਿਲੀਅਨ 500 ਮਿਲੀਅਨ ਲੋਕ ਰਹਿੰਦੇ ਨੇ ਉਹਨਾਂ ਨੇ ਕਿਵੇਂ 800 ਦੇ ਕਰੀਬ ਉਹਨਾਂ ਦੇ TV ਚੈਨਲ ਨੇ, ਉਹਨਾਂ ਦੇ ਉੱਤੇ ਉਹਨਾਂ ਦਾ ਪੂਰਾ ਕੰਟਰੋਲ ਹੈ। ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਆਪਣੇ ਕਈ ਹਜ਼ਾਰਾਂ ਦੀ ਗਿਣਤੀ 'ਚ IT ਸੈੱਲ ਦੇ ਬੰਦੇ ਬਿਠਾਏ ਹੋਏ ਨੇ ਜਿਸ ਬਾਰੇ ਅਮਿਤ ਸ਼ਾਹ ਨੇ ਕਿਹਾ ਸੀ ਕਿ ਅਸੀਂ ਇੰਨੇ ਗਰੁੱਪ ਬਣਾਏ ਹੋਏ ਨੇ, ਇੰਨੇ ਮਿਲੀਅਨ ਦੇ ਫਲਾਣੀ ਥਾਂ, ਇੰਨੇ ਮਿਲੀਅਨ ਦੇ ਫਲਾਣੇ। ਔਰ ਖਬਰ ਸੱਚੀ ਹੋਏ ਜਾਂ ਝੂਠੀ ਸਵੇਰੇ ਬ੍ਰੇਕਫਾਸਟ ਤੋਂ ਪਹਿਲਾਂ ਜਿਹੜੀ ਹੈ ਉਹ ਸਭ ਤੱਕ ਪਹੁੰਚ ਜਾਂਦੀ ਹੈ। ਸੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ। ਬੋਸਟ ਕਰ ਰਹੇ ਸੀ ਆਪਣੇ BJP ਦੇ ਗੈਦਰਿੰਗ ਦੇ ਵਿੱਚ ਕਿ ਭਾਈ ਇਹ ਅਸੀਂ ਇਵੇਂ ਕਰ ਰਹੇ ਹਾਂ। ਸੋ ਹੁਣ ਤਾਂ ਜਿਵੇਂ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਇਹਨਾਂ ਦਾ ਯਾਰ ਅਡਾਨੀ ਜਿਹੜਾ ਮੀਡੀਆ ਦੇ ਉੱਤੇ ਤਾਂ ਫੁੱਲ ਕੰਟਰੋਲ, ਫਿਰ ਏਅਰਪੋਰਟ ਦੂਜੇ ਤੀਜੇ, ਜਿਹਨੂੰ ਸਤਪਾਲ ਮਲਕ ਮੇਘਾਲਿਆ ਦੇ ਗਵਰਨਰ ਨੇ ਕਿਹਾ ਕਿ ਬਾਕੀ ਵੇਚ ਦਿੱਤਾ, ਹੁਣ ਬਾਕੀ ਦਾ ਜੋ ਰਹਿੰਦਾ ਉਹਨੂੰ ਵੇਚਣਾ। ਸੋ ਉਸ ਨੇ ਕਿਵੇਂ ਈਵਨ NDTV ਦੇ ਵਿੱਚ ਵੀ ਆਪਣੇ 20% ਤੋਂ ਜ਼ਿਆਦਾ ਸ਼ੇਅਰ ਲਏ ਨੇ। ਔਰ ਇਹਦਾ ਮਤਲਬ ਇਹ ਹੈ ਵੀ ਜਿਹੜੀ ਥੋੜ੍ਹੀ ਬਹੁਤ ਸਰਕਾਰ ਦੀ ਕ੍ਰਿਟਿਸਿਜ਼ਮ ਦੀ ਲਾਈਨ ਹੈ ਉਸ ਨੂੰ ਵੀ ਬਿਲਕੁਲ ਬੰਦ ਕਰ ਦਿੱਤਾ ਗਿਆ। ਹੁਣ ਇਹ ਠੀਕ ਹੈ ਕਿ ਉੱਥੇ ਉਹਨਾਂ ਦਾ ਪੂਰਾ ਜ਼ੋਰ ਹੈ। ਇੰਡੀਪੈਂਡੈਂਟ ਰਾਏ ਵਾਲੇ ਜਾਂ ਜਿਹੜੇ ਸੋਸ਼ਲ ਮੀਡੀਆ ਤੇ ਐਕਟਿਵ ਨੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਪੁਲਿਸ ਹੈ ਕਿ ਜੀ ਤੁਸੀਂ ਇਹ ਸੋਸ਼ਲ ਪੋਸਟ ਕਿਉਂ ਕੀਤੀ, ਇਹ ਉਹਦੇ ਥੱਲੇ ਵੀ ਆ ਕੇ ਜਿਹੜੀ ਹੈ ਉਹ ਗ੍ਰਿਫਤਾਰੀ ਕਰਦੇ ਨੇ, UAPA ਕਾਨੂੰਨ ਵੀ ਇਸਤੇਮਾਲ ਕਰਦੇ ਨੇ। ਔਰ ਜਿਵੇਂ ਜਰਨਲਿਸਟ ਦੀਆਂ ਰਿਪੋਰਟਸ ਨੇ ਇੰਟਰਨੈਸ਼ਨਲ ਕਿਵੇਂ ਇੰਡੀਪੈਂਡੈਂਟ ਮਾਈਂਡਡ ਜਰਨਲਿਸਟ ਨੂੰ ਮਾਰਿਆ ਵੀ ਜਾ ਰਿਹਾ ਜਾਨੋਂ,
ਔਰ ਉਹਨਾਂ ਨੂੰ UAPA ਦੇ ਥੱਲੇ ਅੰਦਰ ਵੀ ਦਿੱਤਾ ਜਾ ਰਿਹਾ। ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਹਾਥਰਸ ਜਿੱਥੇ ਕਿ ਇੱਕ ਦਲਿਤ ਬੱਚੀ ਦੇ ਨਾਲ ਜਬਰ ਜਨਾਹ ਔਰ ਫਿਰ ਉਸ ਦਾ ਮਰਡਰ ਹੋਇਆ, ਉਹਨੂੰ ਕਵਰ ਕਰਨ ਗਏ ਇੱਕ ਮੁਸਲਮਾਨ ਜਰਨਲਿਸਟ ਜਿਹੜੇ ਨੇ, ਉਹਨਾਂ ਨੂੰ ਤਾਂ UAPA ਦੇ ਥੱਲੇ ਫੜਿਆ ਹੀ, ਪਰ ਜਿਹੜਾ ਟੈਕਸੀ ਡਰਾਈਵਰ ਉਹਨਾਂ ਨੂੰ ਲੈ ਕੇ ਗਿਆ ਉਹਨੂੰ ਉਹਦੇ ਤੇ ਵੀ UAPA ਲਾ ਦਿੱਤਾ ਗਿਆ ਔਰ ਪਿਛਲੇ ਕੱਲ੍ਹ ਹੀ 22 ਮਹੀਨੇ ਬਾਅਦ ਉਹਦੀ ਜ਼ਮਾਨਤ ਹੋਈ। ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ ਜਿਹੜਾ ਜ਼ਾਬਰ ਸਿਸਟਮ ਹੁੰਦਾ ਹੈ ਉਹ ਕਿਉਂਕਿ ਜ਼ਬਰ ਨਾਲ ਉਹ ਹਰ ਚੀਜ਼ ਦਬਾ ਰਿਹਾ ਹੁੰਦਾ ਹੈ, ਉਹ ਇਹ ਵੀ ਨਹੀਂ ਚਾਹੁੰਦਾ ਹੁੰਦਾ ਕਿ ਕੋਈ ਗੱਲ ਸੱਚੀ ਬਾਹਰ ਆਏ। ਔਰ ਅੱਜ ਦੇ ਪੀਰੀਅਡ 'ਚ ਜੇ ਮੀਡੀਆ ਔਰ ਖ਼ਾਸ ਤੌਰ ਤੇ ਸੋਸ਼ਲ ਮੀਡੀਆ ਦਾ ਤਾਂ ਇੱਕ ਆਪਣਾ ਰੋਲ ਹੈ ਉਹਨੂੰ ਕਾਊਂਟਰ ਕਰਨ ਲਈ, ਉੱਥੇ ਉਹਨਾਂ ਨੇ ਫੇਸਬੁੱਕ, YouTube, ਇੰਸਟਾਗ੍ਰਾਮ ਸਭ ਦੇ ਉੱਤੇ ਆਪਣਾ ਜੱਫਾ ਮਾਰਿਆ ਹੋਇਆ। ਲੇਕਿਨ ਜਿਹੜੇ ਬਾਹਰ ਬੈਠੇ ਨੇ, ਹਾਲਾਂਕਿ ਜਿਵੇਂ ਉਹਨਾਂ ਨੇ ਜਿਹੜੇ ਨੈਟਵਰਕ ਅਡਾਨੀ ਨੇ ਜਾਂ ਦੂਸਰੇ ਤੀਸਰੇ ਖਰੀਦੇ ਨੇ, ਜਿਹਨੇ IBN, CNN ਉਹ ਵੀ ਉਹੀ ਖਬਰਾਂ ਦਿੰਦੇ ਨੇ, ਕਿਉਂਕਿ ਅੱਗੇ ਇਕੱਲਾ ਇਹ ਨਹੀਂ ਹੈ ਕਿ ਇੱਕ TV ਚੈਨਲ ਖਰੀਦ ਲਿਆ, ਉਹਨਾਂ ਦੇ ਥੱਲੇ ਪੂਰੇ ਨੈਟਵਰਕਿੰਗ ਹੈ। ਕੱਲ ਮੈਂ ਇੱਕ ਥਾਂ ਤੇ ਡੀਟੇਲ ਦੇਖ ਰਿਹਾ ਸੀ ਕਿ ਕਿਵੇਂ ਜਿੰਨਾ ਬਾਹਰਲੀਆਂ ਮੀਡੀਆ ਦੇ ਵਿੱਚ ਵੀ ਜੋ ਕੁਝ ਲੱਗਦਾ ਹੈ ਉਸ ਦਾ ਕੰਟਰੋਲ ਵੀ ਉਹਨਾਂ ਦੇ ਕੋਲ ਹੀ ਹੈ। ਫਿਰ ਅਸੀਂ ਡਿਸਇਨਫੋ ਲੈਬ ਇਨਵੈਸਟੀਗੇਸ਼ਨ ਜਿਹੜੀ NGO ਨੇ ਕੀਤੀ, ਉਹਦੇ ਤੋਂ ਸਾਹਮਣੇ ਆਇਆ ਕਿ ਕਿਵੇਂ ਇਹਨਾਂ ਨੇ ਤਾਂ ਫੇਕ NGOs ਕ੍ਰੀਏਟ ਕੀਤੀਆਂ ਹੋਈਆਂ ਨੇ ਔਰ ਦੁਨੀਆ ਭਰ ਦੇ ਵਿੱਚ ਡਿਸਇਨਫੋਰਮੇਸ਼ਨ ਦੇ ਲਈ ਕਿੰਨੇ ਵੈਬਸਾਈਟ, ਕਿੰਨੇ ਪੋਰਟਲ, ਕਿੰਨੇ ਮੀਡੀਆ ਇਹਨਾਂ ਦੀ ਪੇਰੋਲ ਤੇ ਨੇ, ਇਨਕਲੂਡਿੰਗ ਮੈਂਬਰਸ ਆਫ ਪਾਰਲੀਮੈਂਟ, ਯੂਰਪੀਅਨ ਪਾਰਲੀਮੈਂਟ ਦੇ ਜਿਨ੍ਹਾਂ ਦਾ ਡੈਲੀਗੇਸ਼ਨ ਇਹਨਾਂ ਨੇ ਕਸ਼ਮੀਰ 'ਚ ਭੇਜਿਆ ਸੀ। ਲੇਕਿਨ ਇਹਦੇ ਬਾਵਜੂਦ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸੱਚ ਦਾ ਆਪਣਾ ਭਾਰ ਹੁੰਦਾ ਹੈ, ਜਿੱਥੇ ਇਸ ਕਿਸਮ ਦੇ ਜ਼ੁਲਮ ਸਾਹਮਣੇ ਝੁਕਣ ਵਾਲੇ ਜਾਂ ਪੈਸੇ ਸਾਹਮਣੇ ਵਿਕਣ ਵਾਲੇ ਜਰਨਲਿਸਟ ਜਾਂ ਆਮ ਲੋਕ ਜਿਹੜੇ ਨੇ ਜਿਨ੍ਹਾਂ ਨੇ ਸਮਝੌਤਾ ਕਰ ਲਿਆ ਹੁੰਦਾ ਹੈ ਉਹ ਵੀ ਹੁੰਦੇ ਨੇ, ਪਰ ਇਸ ਗੱਲ ਦਾ ਧਿਆਨ ਰਹੇ ਕਿ ਸੱਚ ਦਾ ਆਪਣਾ ਭਾਰ ਹੁੰਦਾ ਹੈ ਔਰ ਸੱਚ ਤੇ ਖਲੋ ਕੇ ਚੈਲੰਜ ਕਰਨ ਵਾਲਿਆਂ ਦੀ, ਸੱਚ ਨੂੰ ਸੱਚ ਕਹਿਣ ਦੀ ਹਿੰਮਤ ਰੱਖਣ ਵਾਲਿਆਂ ਦੀ ਵੀ ਜਿਹੜੀ ਹੈ ਉਹ ਕਮੀ ਨਹੀਂ ਹੁੰਦੀ। ਬੇਸ਼ੱਕ ਉਹਨਾਂ ਦੇ ਵਗ ਨਹੀਂ ਹੁੰਦੇ, ਲੇਕਿਨ ਉਹਨਾਂ ਦੀ ਕਲਮ, ਉਹਨਾਂ ਦੀ ਜ਼ਬਾਨ, ਉਹਨਾਂ ਦੀ ਡਿਟਰਮੀਨੇਸ਼ਨ, ਉਹਨਾਂ ਦੀ ਵਿਲ ਔਰ ਉਹਨਾਂ ਦੀ ਸੱਚ ਨਾਲ ਮੁਹੱਬਤ ਜਿਹੜੀ ਹੈ ਉਹ ਕੂੜਿਆਂ ਨੂੰ, ਝੂਠਿਆਂ ਨੂੰ, ਜ਼ਾਲਮਾਂ ਨੂੰ ਸਦਾ ਹੀ ਬੇਨਕਾਬ ਕਰਦੀ ਰਹਿੰਦੀ ਹੈ। ਔਰ ਕੁਦਰਤੀ ਮੈਂ ਹਾਲਾਂਕਿ ਅਸੀਂ ਪ੍ਰੀ ਮੈਡੀਕਲ ਦੇ ਵਿੱਚ ਐਲਡਸ ਹਕਸਲੇ, ਉਸ ਦਾ ਨਾਂ ਮੈਨੂੰ ਕੁਦਰਤੀ ਅੱਜ ਸਵੇਰੇ ਯਾਦ ਆ ਰਿਹਾ ਸੀ, ਮੈਂ ਕਿਹਾ ਉਹਨੇ ਜਦੋਂ ਕਿ ਸਾਰੇ ਲੋਕ ਤਾਜ ਮਹਿਲ ਦੀ ਤਾਰੀਫ ਕਰਦੇ ਨੇ, ਉਹਦਾ ਇੱਕ ਆਰਟੀਕਲ ਸੀ ਐਲਡਸ ਹਕਸਲੇ ਦਾ ਜਿਹੜਾ ਕਿ ਉਹਨੇ ਕ੍ਰਿਟੀਕ ਕੀਤਾ ਤਾਜ ਮਹਿਲ ਨੂੰ, ਔਰ ਇਹ ਉਦੋਂ ਹੁਣ ਤਾਂ ਪਤਾ ਨਹੀਂ ਪ੍ਰੀ ਮੈਡੀਕਲ ਦੇ ਇੰਗਲਿਸ਼ ਕੋਰਸਿਸ ਦੇ ਵਿੱਚ ਹਿੱਸਾ ਸੀ। ਔਰ ਮੈਨੂੰ ਇਹ ਲੱਗਾ ਕਿ ਵੀ ਐਲਡਸ ਹਕਸਲੇ ਨੇ ਵੀ ਕੁਛ ਨਾ ਕੁਛ ਐਸਾ ਕਿਹਾ ਹੋਇਆ ਹੈ, ਕਿਉਂਕਿ ਉਹ ਇੱਕ ਬੜਾ ਵੱਡਾ ਥਿੰਕਰ, ਨਾਵਲਿਸਟ, ਇੱਕ ਗੇਮ ਚੇਂਜਰ ਵੀ, ਫਿਕਸ਼ਨ ਸਾਇੰਸ ਦਾ ਰਾਈਟਰ। ਉਹਦਾ ਟਾਈਮ ਫਰੇਮ, ਉਹ ਜੰਮਿਆ 1894 ਚ UK 'ਚ ਸੀ ਔਰ 1963 ਚ ਲਾਸ ਐਂਜਲਸ ਅਮਰੀਕਾ 'ਚ ਉਸ ਦੀ ਮੌਤ ਹੋਈ ਔਰ ਉਹਦਾ ਬਰੇਵ ਨਿਊ ਵਰਲਡ 1932 ਚ ਪਬਲਿਸ਼ ਹੋਇਆ ਸੀ ਨਾਵਲ, ਜਿਹਨੇ ਜਿਹੜੀ ਮਾਡਰਨ ਸਾਇੰਸ ਫਿਕਸ਼ਨ ਅਸੀਂ ਕਹਿੰਦੇ ਹਾਂ ਉਹਦਾ ਟ੍ਰੈਂਡ ਜਿਹੜਾ ਇਹਨੇ ਜਿਹੜਾ ਬਰੇਵ ਨਿਊ ਵਰਲਡ ਇਹਨੇ ਸੈੱਟ ਕੀਤਾ। ਔਰ ਕੁਦਰਤੀ ਮੈਂ ਜਦੋਂ ਉਸ ਆਰਟੀਕਲ ਨੂੰ ਵੀ ਤਾਜ ਮਹਿਲ ਵਾਲਿਆਂ ਨੂੰ ਵਾਪਸ ਪੜ੍ਹ ਰਿਹਾ ਸੀ ਤਾਂ ਉਹਦੀ ਇੱਕ ਕੋਟ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੀ ਔਰ ਉਦੋਂ ਕੀ ਇਹ ਖਬਰ ਵੀ ਮੈਨੂੰ ਮਿਲੀ ਕਿ ਕਿਵੇਂ ਅਮਰੀਕਨ ਸਿਟੀਜ਼ਨ ਅੰਗਦ ਸਿੰਘ, ਯੰਗ ਜਰਨਲਿਸਟ, 6 ਫੁੱਟ 5 ਇੰਚ ਲੰਬਾ ਔਰ ਬਹਾਦਰ, ਜਿਹਦੀ ਕਲਮ ਵਾਈਸ ਜਿਸ ਪੋਰਟਲ ਲਈ ਉਹ ਕੰਮ ਕਰਦਾ ਹੈ, ਮੈਂ ਜ਼ਿਕਰ ਕਰਾਂਗਾ ਕਿ ਕਿੰਨੇ ਆਰਟੀਕਲ ਉਸ ਦੇ ਜਿਹੜੇ ਨੇ ਉਹ ਇਸ ਸਾਰੇ ਪੀਰੀਅਡ, ਕਿਉਂਕਿ ਉਹ ਕਵਰ ਹੀ ਏਸ਼ੀਆ, ਸਾਊਥ ਏਸ਼ੀਆ ਨੂੰ ਕਰਦਾ ਹੈ ਔਰ ਈਵਨ ਉਸ ਦੀ ਲਿਖਤ ਔਰ ਉਹਦੀ ਡਾਕੂਮੈਂਟਰੀ, ਔਰ ਮੈਂ ਅੰਗਦ ਸਿੰਘ ਨੂੰ ਉਹਦੇ ਬਚਪਨ ਤੋਂ ਜਾਣਦਾ ਕਿ ਜਦੋਂ ਯੰਗ ਚਾਈਲਡ ਸੀ ਉਹਦੀ ਡਾਕੂਮੈਂਟਰੀ ਨੂੰ ਉਸ ਜ਼ਮਾਨੇ 'ਚ ਵੀ ਅਵਾਰਡ ਮਿਲਿਆ ਸੀ ਨੈਸ਼ਨਲ ਲੈਵਲ ਦਾ, ਔਰ ਹੁਣ ਵੀ ਉਸ ਦੀਆਂ ਡਾਕੂਮੈਂਟਰੀਜ਼ ਔਰ ਲਿਖਤਾਂ ਜਿਹੜੀਆਂ ਨੇ ਉਹ ਐਮੀ ਅਵਾਰਡ ਦੇ ਲਈ ਨੋਮੀਨੇਟ ਹੋਈਆਂ। ਫਿਰ ਇਹ ਖਬਰ ਅੰਗਦ ਸਿੰਘ ਦੇ ਹਵਾਲੇ ਨਾਲ ਆਈ ਕਿ ਅੰਗਦ ਸਿੰਘ ਨੂੰ ਦਿੱਲੀ 에ਅਰਪੋਰਟ ਤੋਂ ਜਿਹੜਾ ਹੈ ਵਾਪਸ ਅਮਰੀਕਾ ਮੋੜ ਦਿੱਤਾ ਗਿਆ। ਹਾਲਾਂ ਉਹਦੇ ਕੋਲ OIC, ਓਵਰਸੀਜ਼ ਇੰਡੀਅਨ ਕਾਰਡ ਵੀ ਸੀ ਔਰ ਉਹ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਜਿਹੜਾ ਜਾ ਰਿਹਾ ਸੀ। ਪਰ ਇਹ ਗੱਲ ਕਰਨ ਤੋਂ ਪਹਿਲਾਂ ਮੈਂ ਐਲਡਸ ਹਕਸਲੇ ਨੂੰ ਇਸ ਲਈ ਕੋਟ ਕਰਨਾ ਚਾਹੁੰਦਾ ਹਾਂ ਕਿ ਜਦੋਂ ਇੱਕ ਤਬਕਾ ਇਹ ਪੁੱਛਦਾ ਹੈ ਕਿ ਜੀ ਉੱਥੇ ਜਿਹੜੇ ਲੋਕ ਨੇ ਉਹ ਬੜੇ ਆਰਾਮ ਨਾਲ ਰਹਿੰਦੇ ਨੇ, ਉਹਨਾਂ ਨੂੰ ਉਹ ਕਹਿੰਦੇ ਨੇ ਜੀ ਤੁਹਾਨੂੰ ਕਿਹੜੀ ਗੁਲਾਮੀ ਪਈ ਹੋਈ ਹੈ। ਔਰ ਈਵਨ ਸਾਡੇ ਵੀਰ ਜਤਿੰਦਰ ਸਿੰਘ ਟੋਰਾਂਟੋ ਤੋਂ
ਉਹ ਆਪਣੇ ਕਿਸੇ ਕਰੀਬੀ ਰਿਸ਼ਤੇਦਾਰ ਦੇ ਹਵਾਲੇ ਨਾਲ ਕਹਿ ਰਹੇ ਸੀ ਕਿ ਜੀ ਮੈਂ ਜਦੋਂ ਉਹਨਾਂ ਨੂੰ ਚਾਅ ਨਾਲ ਦੱਸਿਆ ਵੀ ਡਾਕਟਰ ਸਾਹਿਬ ਨੇ ਆਉਣਾ ਹੈ ਔਰ ਟੀਵੀ 84 ਦਾ ਇਵੇਂ ਰੱਖਿਆ ਹੋਇਆ ਹੈ, ਤੇ ਉਹਨਾਂ ਨੇ ਕਿਹਾ ਵੀ ਉੱਥੇ ਕੀ ਪ੍ਰੋਬਲਮ ਹੈ, ਭਾਰਤ 'ਚ ਬਹੁਤ ਚੰਗੀ ਗੱਲ ਹੈ। ਉਹ ਕਹਿੰਦੇ ਵੀ ਮੈਂ ਉਹਨਾਂ ਨੂੰ ਪੁੱਛਿਆ ਕਿ ਵੀ ਤੁਸੀਂ ਗੁਲਾਮ ਨਹੀਂ ਹੋ? ਉਹ ਕਹਿੰਦੇ ਬਿਲਕੁਲ ਨਹੀਂ, ਸਾਨੂੰ ਤਾਂ ਬਿਲਕੁਲ ਅਸੀਂ ਬੜੀ ਆਜ਼ਾਦੀ ਨਾਲ ਰਹਿੰਦੇ। ਹੁਣ ਇਹ ਇਕੱਲਾ ਇੱਕ ਦਾ ਆਰਗੂਮੈਂਟ ਨਹੀਂ ਹੈ, ਤੁਹਾਨੂੰ ਬਹੁਤ ਸਾਰੇ ਐਸੇ ਮਿਲ ਜਾਣਗੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਵੀ ਬਾਹਰ ਬੈਠੇ ਜਿਹੜੇ ਨੇ ਇਹ ਖਾਲਿਸਤਾਨ ਦਾ ਰੌਲਾ ਪਾਉਂਦੇ ਨੇ ਔਰ ਇਹਦੇ ਕਰਕੇ ਸਾਨੂੰ ਵੀ ਜਿਹੜਾ ਉਹ ਛਿੱਤਰ ਪੈਂਦੇ ਨੇ ਕਦੀ ਕਦਾਈ, ਜਿਵੇਂ ਨਵੰਬਰ 84 ਚ ਪਏ ਜਾਂ ਫੇਰ ਨਾ ਪੈ ਜਾਣ, ਉਹ ਇਸ ਗੱਲੋਂ। ਔਰ ਮੈਂ ਜਦੋਂ ਇਹ ਐਲਡਸ ਹਕਸਲੇ ਦੀ ਕੋਟ ਦੇਖੀ ਤਾਂ ਮੈਨੂੰ ਲੱਗਿਆ ਕਿ ਵੀ ਇਹ ਜੇ 20ਵੀਂ ਸਦੀ ਦੀ ਬਿਗਨਿੰਗ 'ਚ ਇਸ ਲੈਵਲ ਦਾ ਥਿੰਕਰ ਇਹ ਦੇਖ ਰਿਹਾ ਸੀ ਤੇ ਉਹਨੇ, ਕਿਉਂਕਿ ਉਹ ਕੋਈ ਇੰਡੀਅਨ ਤਾਂ ਨਹੀਂ ਹੈ, ਉਹਨੇ ਓਵਰਆਲ ਜਿਹੜੀ ਹਿਊਮਨ ਨੇਚਰ ਹੈ ਉਹ ਕਿਵੇਂ ਗੁਲਾਮੀ ਕਬੂਲਦੀ ਹੈ, ਕਿਵੇਂ ਉਹ ਜੋ ਵੀ ਰੂਲਰ ਦਾ ਫਿਰ ਹੁਕਮ ਹੁੰਦਾ ਹੈ ਉਹਦੇ ਥੱਲੇ ਹੀ ਉਹਨੂੰ ਜੀਵਨ ਬਸਰ ਕਰਨ ਨੂੰ ਤਰਜੀਹ ਦਿੰਦੀ ਹੈ। ਸੋ ਮੈਂ ਅੰਗਦ ਸਿੰਘ ਦੀ ਗੱਲ ਕਰਨ ਤੋਂ ਪਹਿਲਾਂ ਡੀਟੇਲ ਦੇ ਵਿੱਚ ਐਲਡਸ ਹਕਸਲੇ ਦੀ ਇਸ ਕੋਟ ਨੂੰ ਦੁਹਰਾਉਣਾ ਚਾਹੁੰਦਾ। ਉਹਦੇ 'ਚੋਂ ਕਹਿੰਦੇ the greatest part of the population is not very intelligent, dreads responsibility and desires nothing better than to be told what to do। ਕਿ ਆਬਾਦੀ ਦਾ ਇੱਕ ਵੱਡਾ ਹਿੱਸਾ ਕੋਈ ਜ਼ਿਆਦਾ ਇੰਟੈਲੀਜੈਂਟ ਨਹੀਂ ਹੁੰਦਾ, ਅੱਛਾ, ਉਹ ਹਮੇਸ਼ਾ ਕੋਈ ਵੀ ਜ਼ਿੰਮੇਵਾਰੀ ਲੈਣ ਤੋਂ ਦੌੜਦਾ ਹੈ ਔਰ ਉਹਦੀ ਇਹੀ ਇੱਛਾ ਹੁੰਦੀ ਹੈ ਕਿ ਵੀ ਮੈਨੂੰ ਦੱਸੋ ਮੈਂ ਕੀ ਕਰਨਾ ਹੈ, ਕਿ ਉਹ ਹਮੇਸ਼ਾ ਇੱਕ ਵਿਲਿੰਗ ਵਰਕਰ ਦੇ ਤੌਰ ਤੇ ਹੁੰਦਾ ਹੈ, ਉਹ ਜ਼ਿੰਮੇਵਾਰੀ ਤੋਂ ਵੀ ਦੌੜਦਾ ਹੈ ਔਰ ਕਿਸੇ ਵੀ ਸਿਚੁਏਸ਼ਨ ਨੂੰ ਸਮਝਣ ਦੀ ਇੰਟੈਲੀਜੈਂਸ ਨਹੀਂ ਰੱਖਦਾ। ਹੁਣ ਜਿਹੜੀ ਅਗਲੀ ਗੱਲ ਉਹਨੇ ਕਹੀ ਉਹ ਇਸ ਤੋਂ ਵੀ ਇੰਪੋਰਟੈਂਟ ਹੈ, ਪ੍ਰੋਵਾਈਡਡ the rulers do not interfere with its material comforts and its cherished beliefs, it is perfectly happy to let itself be ruled। ਇਹ ਹੈ ਜਿਹੜੀ ਅੱਜ ਵੀ ਸਾਡੇ ਵੀ ਤਬਕੇ ਦੀ ਇੱਕ ਮੈਂਟੈਲਿਟੀ ਹੈ। ਫਿਰ ਉਹਨੇ ਜਿਹੜਾ ਉਸ ਦਾ ਹੈ provided the rulers do not interfere with its material comforts, ਕਿ ਜੇ ਜਿਸ ਕੋਠੀ 'ਚ ਰਹਿ ਰਿਹਾ ਉਹ ਹਾਕਮ ਕੋਠੀ ਨਾ ਖੋਹ ਲੈਣ, ਜੋ ਉਹਦੇ ਕੋਲ ਚੀਜ਼ਾਂ ਨੇ ਉਹਦਾ ਧਨ ਹੈ ਉਸ ਨੂੰ ਹੱਥ ਨਾ ਪਾਣ, ਉਹਨੂੰ ਰਹਿਣ ਦੇਣ। provided the rulers do not interfere with its material comforts, ਉਹਦੇ ਦੁਨਿਆਵੀ ਐਸ਼ੋ ਇਸ਼ਰਤ ਨਾਲ ਕੋਈ ਜਿਹੜਾ ਉਹ ਨਾ ਛੇੜਛਾੜ ਕਰਨ, and its cherished beliefs, ਜਿਹੜਾ ਵੀ ਉਹਦਾ ਜਿਹੜੀ ਚੀਜ਼ ਉਹਨੂੰ ਬਹੁਤ ਚੰਗੀ ਲੱਗਦੀ ਹੈ ਉਹਦਾ ਬਿਲੀਫ ਸਿਸਟਮ ਹੈ ਉਹਦੇ ਨਾਲ ਕੋਈ ਬਹੁਤਾ ਨਾ ਹੋਏ। It is perfectly happy to let itself be ruled, ਕਿ ਉਹਨੂੰ ਫਿਰ ਹੋਰ ਕੋਈ ਨਹੀਂ ਹੈ, ਉਹ ਕਹਿੰਦਾ ਵੀ ਠੀਕ ਹੈ ਮੈਂ ਜੋ ਵੀ ਹੈ ਮੈਂ ਉਹਨੂੰ ਕਬੂਲ ਕਰਦਾ, ਕਬੂਲ ਹੈ, ਉਹ ਉਸ ਗੁਲਾਮੀ ਦੇ ਵਿੱਚ ਹੀ ਖੁਸ਼ ਹੁੰਦਾ ਹੈ ਐਜ਼ ਲੌਂਗ ਐਜ਼ ਉਹਦਾ ਅਹੁਦਾ, ਉਹਦਾ ਧਨ ਔਰ ਜਿਹੜਾ ਉਹਦਾ ਮਾੜਾ ਮੋਟਾ ਸਿਸਟਮ ਹੈ ਉਹਦੇ 'ਚ ਕੋਈ ਡੇ ਟੂ ਡੇ ਇੰਟਰਫੇਰੈਂਸ ਨਹੀਂ ਹੁੰਦੀ ਕਿ ਜੇ ਬੱਚਿਆਂ ਨੂੰ ਅੱਡ ਕਰਤਾ ਜਾਂ ਕੋਈ ਹੋਰ ਕਰਤਾ। ਹੁਣ ਇਹ ਹੈ ਜ਼ਹਿਨੀਅਤ ਜਿਹਦਾ ਕਾਰਨ ਹੈ ਕਿ ਜਿਹੜੇ ਜ਼ੁਲਮ ਕਰਨ ਵਾਲੇ ਨੇ ਉਹਨਾਂ ਦੀ ਰਿਟ ਹੁਣ ਸਮਝ ਨਹੀਂ। ਜਦੋਂ ਅਸੀਂ ਦੇਖਦੇ ਹਾਂ ਕਿ ਭਾਈ 800,000 ਸਾਲ ਕਿਵੇਂ ਜੁੱਤੀਆਂ ਖਾਂਦੇ ਰਹੇ, ਜਿਹੜੇ ਅੱਜ ਇੰਨੇ ਫੁੰਕਾਰੇ ਮਾਰਦੇ ਨੇ, ਹੰਕਾਰੇ ਹੋਏ ਨੇ, ਉਦੋਂ ਇਹਨਾਂ ਨੇ ਸਲੋਕ ਕੱਢ ਲਿਆ ਦਿਲੀਸ਼ਵਰੋ ਈਸ਼ਵਰੋ, ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ, ਕਿਉਂਕਿ ਉਹਨਾਂ ਦੇ ਜਿਹੜਾ ਕੰਫਰਟ ਔਰ ਦੂਜਾ ਉਹਨਾਂ ਨੂੰ ਜਿਹੜਾ ਉਹ ਰਾਜੀ ਰੱਖਿਆ ਤੇ ਬਾਕੀਆਂ ਦੇ ਉੱਤੇ ਜੋ ਮਰਜ਼ੀ ਕਰਦੇ ਰਹੇ ਉਹਨਾਂ ਨੂੰ ਪਰਵਾਹ ਨਹੀਂ ਹੈ। ਹੁਣ ਇਹੀ ਹਾਲ ਅੱਜ ਇੱਕ ਵੱਡੇ ਤਬਕੇ ਦਾ ਹੈ ਔਰ ਜਿਹੜਾ ਤਬਕਾ ਬਿਲਕੁਲ ਇਸ ਵੇਲੇ ਜਾਂ ਜਿਹੜਾ ਉਹ ਸਾਥੀ ਸਹਿਯੋਗੀ ਹੈ ਜ਼ੁਲਮ ਕਰਨ ਵਾਲਿਆਂ ਦਾ, ਜਾਂ ਸਾਇਲੈਂਸ ਦੇ ਨਾਲ ਚੁੱਪ ਰਹਿ ਕੇ ਜ਼ੁਲਮ ਕਰਨ ਵਾਲਿਆਂ ਨੂੰ ਉਹ ਖੁੱਲੀ ਛੁੱਟੀ ਦੇ ਰਿਹਾ। ਲੇਕਿਨ ਜਿਸ ਨੌਜਵਾਨ ਨੇ ਆਪਣੀ ਕਲਮ ਚੁੱਕੀ, ਉਸ ਦੀ ਟ੍ਰੇਨਿੰਗ ਵੀ ਇੱਥੇ ਕੋਲੰਬੀਆ ਯੂਨੀਵਰਸਿਟੀ 'ਚ ਉਹਨੇ ਜਰਨਲਿਜ਼ਮ ਦੀ ਮਾਸਟਰਸ ਕੀਤੀ ਔਰ ਵਾਈਸ ਪੋਰਟਲ ਲਈ ਅੰਗਦ ਸਿੰਘ ਕੰਮ ਕਰਦਾ ਔਰ ਇਹ ਪਹਿਲੀ ਜਨਰੇਸ਼ਨ ਨਹੀਂ ਹੈ। ਇਹਨਾਂ ਦੇ ਮਦਰ ਬੀਬੀ ਗੁਰਮੀਤ ਕੌਰ ਜਿਨ੍ਹਾਂ ਨੇ ਆਪਣੀ ਖਾਸ ਥਾਂ ਬਣਾਈ ਹੈ, ਉਹਨਾਂ ਦੇ ਵਿੱਚ ਖਾਸ ਤੌਰ ਤੇ ਉਹਨਾਂ ਨੇ ਪਹਿਲਾਂ ਤਾਂ ਪੰਜਾਬੀ ਗੁਰਮੁਖੀ ਦੇ ਵਿੱਚ ਉਹਨੂੰ ਪਪੂਲਰ ਕਰਨ ਦੇ ਲਈ ਜਿਵੇਂ ਇਲਸਟ੍ਰੇਟਡ ਉਹਨਾਂ ਨੇ ਕੰਮ ਸ਼ੁਰੂ ਕੀਤਾ ਔਰ ਲੇਟੈਸਟ ਉਹਨਾਂ ਦਾ ਇਸ ਦੇ ਉੱਤੇ ਫੋਕ ਟੇਲਸ ਆਫ ਪੰਜਾਬ ਜਿਹੜੀਆਂ ਬੜੀ ਕਲਰਡ ਇਲਸਟ੍ਰੇਟਡ ਕੰਮ ਹੈ, ਉਸ ਦੇ ਲਈ ਉਹਨਾਂ ਨੇ ਆਪਣੀ ਥਾਂ ਬਣਾਈ ਬੱਚਿਆਂ ਦੇ ਐਂਗਲ ਤੋਂ। ਔਰ ਜਦੋਂ ਪਹਿਲੀ ਵਾਰ ਉਹ ਮਿਲੇ
ਤੇ ਉਹਨਾਂ ਨੇ ਕਿਹਾ ਮੇਰਾ ਨਾਂ ਗੁਰਮੀਤ ਹੈ ਤੇ ਮੈਂ ਜਦੋਂ ਇਹ ਗੁਰਬਾਣੀ ਦੀ ਤੁਕ ਕਿ ਭਾਈ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਤੇ ਮੈਨੂੰ ਲੱਗਾ ਕਿ ਵੀ ਗੁਰੂ ਨੇ ਮੈਨੂੰ ਹੀ ਇਸ ਕੰਮ ਦੇ ਲਾਇਆ ਕਿ ਵੀ ਮੈਂ ਉਸ ਜਿਹੜਾ ਵਾਹਿਗੁਰੂ ਦੀਆਂ ਗੱਲਾਂ ਜਿਹੜੀਆਂ ਨੇ ਕਥਾਵਾਂ ਨੂੰ ਕਹਾਣੀਆਂ ਨੂੰ ਜਿਹੜਾ ਸੁਣਾਵਾ। ਔਰ ਪਿੱਛੇ ਜੇ ਉਹ ਪਾਕਿਸਤਾਨ 20 ਯੂਨੀਵਰਸਿਟੀਆਂ ਦੇ ਵਿੱਚ ਔਰ ਕਰਤਾਰਪੁਰ ਸਾਹਿਬ ਗਿਆ ਔਰ ਉਹਨਾਂ ਨੇ ਉੱਥੇ ਵੀ ਕਿ ਭਾਈ ਸਾਡਾ ਵਿਰਸਾ ਡੈਮੇਜ ਨਾ ਹੋਏ, ਕੋਈ ਦੂਸਰਾ ਨਾ ਹੋਏ, ਉਸ ਦੇ ਉੱਤੇ ਉਹਨਾਂ ਨੇ ਜਿਹੜਾ ਆਪਣੀ ਬੋਲਡ ਆਵਾਜ਼ ਦਿੱਤੀ। ਉਹਨਾਂ ਦੇ ਜਿੱਥੇ ਵੀ ਕਿਤੇ ਗੱਲ ਕਹਿਣ ਦਾ ਮੌਕਾ ਬਣਿਆ ਉਹਨਾਂ ਨੂੰ ਕਿਹਾ ਕਿ ਵੀ ਇਹ ਸੰਗਮਰਮਰ ਦੇ ਨਾਂ ਥੱਲੇ ਜਿਹੜਾ ਅਸੀਂ ਆਪਣਾ ਓਰੀਜਨਲ ਵਿਰਸਾ ਔਰ ਦੂਸਰਾ ਨਾਂ ਜਿਹੜਾ ਉਹ ਡਿਸਟਰੋਏ ਕਰੀਏ। ਸੋ ਉਹਨਾਂ ਦੇ ਸਪੁੱਤਰ ਨੇ ਅੰਗਦ ਸਿੰਘ ਔਰ ਉਸ ਮਾਂ ਦੀ ਜਿਹੜੀ ਮਾਂ ਉਸ ਦਰਦ ਨੂੰ ਸਮਝਦੀ ਹੈ, ਕੌਮੀ ਦਰਦ ਨੂੰ ਵੀ। ਔਰ ਇਹ ਜਿਹੜੀ ਅੰਗਦ ਸਿੰਘ ਨੂੰ ਵਾਪਸ ਉੱਥੋਂ ਡਿਪੋਰਟ ਕਰਨ ਦੀ ਖਬਰ ਹੈ ਉਹਨਾਂ ਦੀ ਮਾਤਾ ਨੇ ਹੀ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਸ਼ੇਅਰ ਕੀਤੀ ਔਰ ਇਸ ਦੇ ਨਾਲ ਇੱਕ ਗਲੋਬਲ ਖਬਰ ਬਣੀ। ਈਵਨ ਦਾ ਹਿੰਦੂ ਮੈਡਰਾਸ ਤੋਂ ਜਿਹੜੀ ਪਬਲਿਕੇਸ਼ਨ ਹੈ ਉਹਨਾਂ ਨੇ ਵੀ ਆਪਣੀ ਲੀਡ ਸਟੋਰੀਜ਼ ਦੇ ਵਿੱਚ ਇਸ ਨੂੰ ਸ਼ਾਮਲ ਕੀਤਾ ਹੈ। ਵਾਈਸ ਜਰਨਲਿਸਟ ਅੰਗਦ ਸਿੰਘ ਡਿਪੋਰਟਡ ਫਰਮ ਦਿੱਲੀ, ਇਹ ਹੈਡਲਾਈਨ ਹੈ ਔਰ ਦਰਸ਼ਕ ਦੇਖ ਸਕਦੇ ਨੇ ਕਿ 6 ਫੁੱਟ 5 ਇੰਚ ਦਾ ਨੌਜਵਾਨ ਸੋਹਣਾ ਹੈਂਡਸਮ ਅੰਗਦ ਸਿੰਘ। ਇਹ ਫੋਟੋ ਦਾ ਹਿੰਦੂ ਨੇ ਵੀ ਲਾਈ ਹੈ ਔਰ ਉਹਨਾਂ ਨੇ ਸ਼ੁਰੂ ਹੀ ਇੱਥੋਂ ਕੀਤਾ ਹੈ। ਐਨ ਐਮੀ ਨੋਮੀਨੇਟਡ ਜਰਨਲਿਸਟ ਆਫ ਇੰਡੀਅਨ origin working with America's Vice News was denied entry into India on Wednesday and was deported to New York। ਹੁਣ ਇਹ ਕਿਉਂਕਿ ਸਟੋਰੀ ਸਾਰੇ ਪਾਸੇ ਅੱਜ ਸੋਸ਼ਲ ਮੀਡੀਆ ਤੇ ਵੀ ਹੈ, ਪਰ ਮੈਨੂੰ ਜਿਹੜੀ ਸਭ ਤੋਂ ਜ਼ਿਆਦਾ ਕਿਉਂਕਿ ਜਿਵੇਂ ਉਹਨਾਂ ਦੇ ਮਾਤਾ ਜੀ ਨੇ ਬੀਬੀ ਗੁਰਮੀਤ ਕੌਰ ਹੋਰਾਂ ਨੇ, ਜਦੋਂ ਅਸੀਂ ਇਹ ਦੇਖਦੇ ਹਾਂ ਕਿ ਕਿਵੇਂ ਜਦੋਂ ਅਸੀਂ 84 ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਕਿਵੇਂ ਸਫ਼ਰ ਕਰਦੀ ਹੈ। ਹੁਣ ਉਹਨਾਂ ਨੇ ਕਿਉਂਕਿ ਬੀਬੀ ਗੁਰਮੀਤ ਕੌਰ ਉੱਥੇ ਉਹਨਾਂ ਦੀ ਪੜ੍ਹਾਈ ਇੰਜੀਨੀਅਰਿੰਗ ਦੀ ਸੀ, ਅਮਰੀਕਾ ਦੇ ਵਿੱਚ ਉਹ ਮਾਸਟਰਸ ਕਰਨ ਲਈ ਯੂਟਾ ਸਾਲਟ ਲੇਕ ਯੂਨੀਵਰਸਿਟੀ 'ਚ ਆਏ ਔਰ ਉਹਨਾਂ ਨੇ ਜਦੋਂ ਪਹਿਲੀ ਵਾਰ ਉਹਨਾਂ ਦੀ ਉਮਰ ਵੀ 22 ਸਾਲ ਦੀ ਹੋਈ ਸੀ, ਉਹ ਅਮਰੀਕਾ ਐਜ਼ ਏ ਸਟੂਡੈਂਟ ਆਏ। ਉਸ ਵਾਕਿਆ ਨੂੰ ਕੋਟ ਕਰਕੇ ਫਿਰ ਜੋ ਉਹਨਾਂ ਦੇ ਬੇਟੇ ਨਾਲ ਹੋਇਆ ਉਹਨੂੰ ਉਹਨਾਂ ਨੇ ਰਿਲੇਟ ਕੀਤਾ। ਸੋ ਉਹਨਾਂ ਨੇ ਕਿਹਾ ਕਿ ਵੈਨ ਆਈ ਫਲੂ ਟੂ ਅਮਰੀਕਾ ਫॉर द फर्स्ट टाइम Pan Am flight from Bombay to New York, I saw a sick boy about my age, I was 22, handcuffed and being taken away to be deported back to India। कि ਜਦੋਂ ਮੈਂ Pan Am ਦੀ ਫਲਾਈਟ ਦੇ ਉੱਤੇ ਨਿਊਯਾਰਕ 'ਚ ਉਤਰੀ 22 ਸਾਲਾਂ ਦੀ ਤੇ ਮੇਰੀ ਕੀ ਉਮਰ ਦਾ ਇੱਕ ਜਿਹੜਾ ਸਿੱਖ ਲੜਕਾ ਹੈ ਉਹ ਜਿਹੜਾ ਜਕੜਿਆ ਹੋਇਆ ਸੀ ਉਹਨੂੰ ਉਹ ਇੰਡੀਆ ਡਿਪੋਰਟ ਕਰ ਰਿਹਾ ਸੀ ਨਿਊਯਾਰਕ ਤੋਂ। ਮਾਈ ਹਾਰਟ ਟੋਰ, ਮੇਰਾ ਦਿਲ ਬਹੁਤ ਜ਼ਖਮੀ ਹੋਇਆ। I spoke to him from a distance to comfort him ਕਿ ਮੈਂ ਭਾਵੇਂ ਦੂਰ ਸੀ, ਹੁਣ ਜ਼ਾਹਰ ਹੈ ਪੰਜਾਬੀ 'ਚ ਗੱਲ ਕੀਤੀ ਹੋਏਗੀ ਕਿ ਉਹਨੂੰ ਕੋਈ ਸਕੂਨ ਮਿਲੇ, ਮੈਂ ਉਹਦੇ ਨਾਲ ਗੱਲਬਾਤ ਕੀਤੀ। He said he didn't know the reason ਕਿ ਵੀ ਮੈਨੂੰ ਕਿਉਂ ਅਮਰੀਕਾ ਤੋਂ ਵਾਪਸ ਇੰਡੀਆ ਡਿਪੋਰਟ ਕਰ ਰਹੇ ਨੇ। He was tired of sitting down in plane rides and all he wanted to do was to lay down. His back hurt so bad I wished him ਚੜ੍ਹਦੀ ਕਲਾ। ਉਹਨੇ ਕਿਹਾ ਵੀ ਮੈਂ ਇੰਨੀ ਦੇਰ ਮੈਨੂੰ ਇਹਨਾਂ ਨੇ ਬਿਠਾ ਕੇ ਰੱਖਿਆ ਹੋਇਆ ਇੱਕ ਥਾਂ ਤੋਂ ਦੂਜੀ ਥਾਂ ਪਲੇਨ ਰਾਈਡ ਕਿ ਮੈਂ ਲੰਮਾ ਪੈਣਾ ਚਾਹੁੰਦਾ, ਮੇਰੀ ਬੈਕ ਬਹੁਤ ਹਰਟ ਕਰ ਰਹੀ ਹੈ ਔਰ ਮੈਂ ਡਿਸਟੈਂਸ ਤੋਂ ਹੀ ਉਹਨੂੰ ਚੜ੍ਹਦੀ ਕਲਾ ਰੱਖਣ ਲਈ ਕਿਹਾ। ਟੁਡੇ ਏ ਜਨਰੇਸ਼ਨ ਲੇਟਰ my son, an American citizen who traveled 18 hours to Delhi to visit us in Punjab was deported, put in the next flight back to New York। कि आज एक generation बाद ये हुन आप ਜਦੋਂ as a student बीबी आई 22 ਸਾਲਾਂ ਦੀ ਸਿੱਖ ਨੌਜਵਾਨ ਇਵੇਂ ਹੀ ਕਿਵੇਂ ਉਹਨੂੰ ਡਿਪੋਰਟ ਕੀਤਾ ਜਾ ਰਿਹਾ ਔਰ ਉਹ ਪੇਨ ਹੈ। They didn't give a reason ਕਿ ਜਿਵੇਂ ਉਸ ਸਿੱਖ ਮੁੰਡੇ ਨੂੰ ਜਿਹਨੂੰ ਡਿਪੋਰਟ ਕੀਤਾ ਉਹਨੇ ਕਿਹਾ ਮੈਨੂੰ ਨਹੀਂ ਪਤਾ ਮੈਨੂੰ ਕਿਉਂ ਡਿਪੋਰਟ ਕਰ ਰਹੇ ਨੇ, but we knew it is his award winning journalism that scares them। ਉਹਨੇ ਮਾਂ ਬੋਲਡ ਹੈ, ਉਹਨੇ ਕਿਹਾ ਵੀ ਰੀਜ਼ਨ ਉਹਨਾਂ ਨੇ ਤਾਂ ਨਹੀਂ ਦਿੱਤਾ ਪਰ ਸਾਨੂੰ ਪਤਾ ਹੈ ਕਿ ਜਿਹੜਾ ਉਹ ਅਵਾਰਡ ਵਿਨਿੰਗ ਜਰਨਲਿਸਟ ਹੈ ਜਿਹਨੇ ਦੁਨੀਆ ਭਰ 'ਚ ਧੂਮ ਮਚਾਈ ਹੈ ਭਾਰਤ ਦੀ ਅਸਲੀਅਤ ਖੋਲ ਕੇ। It is the stories he did
एंड द स्टोरीज ही इज़ कैपेबल ऑफ कि ऑलरेडी उन्हें स्टोरियां कीतियां और जिहड़ी उहदी योग्यता है सच नूं बाहर लिआउण दी। इट इज़ द लव फॉर हिज मदरलैंड दैट दे कांट स्टैंड कि अपनी उस धरती लई मादरे वतन लई पंजाब दी धरती लई जिहड़ी उहदी मुहब्बत है उहनूं ये दिल्ली दे हाकम सहार नहीं सकदे। इट इज़ कटिंग एज रिपोर्टिंग ऑफ वाइस न्यूज़ दैट गेट्स टू दैम कटिंग एज कि जिहड़ी ऐन सच दा सच ते सच और कच नतारा करने वाली रिपोर्टिंग है उन्होंने वो फेस नहीं कर सकते। बिल्कुल। ही 6 feet 5 inches tall कि वो 6 फुट 5 इंच कद है मेरे पुत्र दा। His back hurts from riding long rides in such small spaces। ਹੁਣ 6 फुट 5 इंच ਦਾ ਬੰਦਾ ਜਹਾਜ਼ ਦੀ ਸੀਟ 'ਚ ਫਿੱਟ ਹੋਣਾ ਕਿ ਉਹ ਜਦੋਂ ਲੰਬੀ ਰਾਈਡ ਹੁੰਦੀ ਹੈ ਉਹਦੀ ਬੈਕ ਹਰਟ ਕਰਦੀ ਹੈ। ਹੀ ਮਸਟ ਬੀ ਵਾਂਟਿੰਗ ਟੂ ਲੇ ਡਾਊਨ ਕਿ ਉਹਨੂੰ ਜਦੋਂ ਉਹਨਾਂ ਨੇ ਇੱਕ ਤੋਂ ਦੂਜੀ ਥਾਂ ਕੀਤਾ ਡਿਪੋਰਟ ਉਹ ਚਾਹੁੰਦਾ ਹੋਏਗਾ ਮੈਂ ਲੰਮਾ ਪਾਵਾਂ। ਆਈ ਵਿਸ਼ ਯੂ ਚੜ੍ਹਦੀ ਕਲਾ ਮਾਈ ਬॉय। ਇਹ ਹੈ ਜਦੋਂ ਅਸੀਂ ਇੱਕ ਜਨਰੇਸ਼ਨ ਤੋਂ ਦੂਸਰੀ ਦਾ ਸਫ਼ਰ ਦੇਖਦੇ ਹਾਂ। ਇਟਸ ਨਾਟ ਈਜ਼ੀ ਟੂ ਬੀ ਐਸ ਇਹ ਜਿਹੜੀ ਹੈ ਇਹ ਹਕੀਕਤ ਹੈ ਜਿਹੜੀ ਇੱਕ ਲਾਈਨ ਅੱਗੋਂ ਬੀਬੀ ਗੁਰਮੀਤ ਕੌਰ ਨੇ ਕਹੀ ਜੀ। It's not easy to be a Sikh, a Gursikh on top, a journalist and a warrior of truth and justice। बिल्कुल। एक सिख होना सौखा नहीं है। फिर उस चो भी अगों गुरसिख होना, फिर जर्नलिस्ट होना, ते उदे चों भी फिर जर्नलिज्म च भी बहुत सारा वकाऊ माल है। एक योद्धा होना ट्रूथ और जस्टिस दा कलम दे नाल सच ਨੂੰ ਉਜਾਗਰ ਕਰਨਾ। ਸਪੀਕਿੰਗ ਟਰੂਥ ਹੈਜ਼ ਏ ਪ੍ਰਾਈਸ ਵੀ ਮਸਟ ਪੇ ਇਟ ਕਿ ਸੱਚ ਬੋਲਣ ਦਾ ਮੁੱਲ ਤਾਰਨਾ ਪੈਂਦਾ ਹੈ। ਬਿਲਕੁਲ ਜ਼ਰੂਰ ਮੁੱਲ ਤਾਰਨਾ ਪੈਂਦਾ ਹੈ। ਆਈ ਐਮ ਕੰਫਰਟਿੰਗ ਯੋਰ ਬੈਕ ਕਿਉਂਕਿ ਮਾਂ ਉੱਥੇ ਬੈਠੀ ਹੈ ਮਾਂ ਨੂੰ ਮਿਲਣ ਜਾ ਰਿਹਾ ਹੈ ਕਿਉਂਕਿ ਨਾਨੀ ਬਿਮਾਰ ਨੇ ਉਹ ਗਏ ਹੋਏ ਨੇ ਉਹਨਾਂ ਨੇ ਕਿਹਾ ਫੈਮਿਲੀ ਰੀਯੂਨੀਅਨ ਹੈ ਉਹਨਾਂ ਨੇ ਕਿਹਾ ਆਈ ਐਮ ਕੰਫਰਟਿੰਗ ਯੋਰ ਬੈਕ ਮੈਂ ਤੇਰੀ ਪਿੱਠ ਨੂੰ ਸਰਾਂਦੀ ਹੈ। ਸੀ ਯੂ ਇਨ ਦਾ ਲੈਂਡ ਆਫ ਫਰੀ ਇਹ ਗੁਲਾਮਾਂ ਦੀ ਧਰਤੀ ਹੈ ਜਿੱਥੇ ਮਾਪਿਓ ਨੂੰ ਜਿਹੜਾ ਉਹ ਮਾਂ ਨੂੰ ਨਾਨੀ ਨੂੰ ਮਿਲਣ ਨਹੀਂ ਦਿੱਤਾ ਗਿਆ। ਮੈਂ ਵਾਪਸ ਆਵਾਂਗੀ ਲੈਂਡ ਆਫ ਫਰੀ ਅਮਰੀਕਾ। ਸੀ ਯੂ ਇਨ ਦਾ ਲੈਂਡ ਆਫ ਫਰੀ। ਹੁਣ ਮੈਂ ਸਮਝਦਾ ਵੀ ਇਹ ਹੈ ਜਦੋਂ ਅਸੀਂ ਜਨਰੇਸ਼ਨਸ ਦੀ ਸਟਰਗਲ ਦੀ ਗੱਲ ਕਰਦੇ ਹਾਂ ਜੀ। ਔਰ ਭੈਣ ਜੀ ਗੁਰਮੀਤ ਕੌਰ ਖੁਦ ਵੀ इंदौर शहर जदों नवंबर च सिख नस्लकुशी हुई पूरी एक भड़की हुई भीड़ ने घर ते हमला किया घर नूं तबाह किया और उन्हां दे भैणां और फादर मदर बड़ी मुश्किल दे नाल किते बाहर भज के पिछे उन्हां दे घर दे जंगल सी कोई ट्राइबल रहिंदे सी उत्थे जाके उन्हां ने जिहड़ा अपने सो हुण असीं उन्हां दी गुरमीत कौर उन्हां दे पेरेंट्स दी जनरेशन ने तो छोटियां बच्चियां सी नवंबर 84 उस पीरियड तक देखते हैं उस पार्ट नूं फिर उन्हां दी अपनी स्ट्रगल जिहड़ी उन्हां ने अखां नाल देखी और अज उन्हां दा बेटा है। हुण जे 3 जनरेशनां और उन्हां दा गुरमीत कौर होरां दा जां उन्हां ने कोई खालिस्तान दा झंडा नहीं चुक्या होया ना कोई अंगद सिंह ने चुक्या होया सिर्फ सिख ने डिवाउट सिख ने ते सिख सच दे नाल जुड़िया होया है सच नूं वो करदा और मैं फिर ये सारे चों किन्नियां स्टोरीज जड़ियां ने वो अंगद सिंह दियां ने जे तुसी देखो तो फिर फख्र भी महसूस होंदा भी इन्ने यंग उम्र दे विच और वाइस पोर्टल वर्गा बड़ा क्रेडिबल नैटवर्क है जिन्हां दी वो पे रोल ते है और उहदे थल्ले उन्हें स्टोरीज कीतियां और खास तौर ते हालां उन्हां दियां जनरल स्टोरीज तां ने बट जड़ियां उन्हां नूं कीतियां होणगियां उन्हां दी जड़ियां कुछ स्टोरीज Sri-Lanka's protest for fuel and food, a dictator's son may win the Philippines presidency, Philippines the struggle. Why India's farm system is failing? ये जदों farmers agitation चल रही सी, उदे ते और documentaries भी बनाइयां ने। The Hindu extremist war on interfaith love, एक पासे interfaith राही प्यार दा सुनेहा दिता जांदा है तो किवें हिंदू एक्सट्रीमिस्ट जिहड़े ने वो इंटरफेथ लव के उत्ते एट वॉर ने ज़ाहिर है जो उन्होंने इस किस्म के लॉ बनाए। इंडिया इज़ स्ट्रिपिंग मुस्लिम्स ऑफ देयर होम्स एंड राइट्स ये डॉक्यूमेंटरीज दे और आर्टिकल्स दे टाइटल ने जी।
ਇੰਡੀਆਜ਼ ਕੋਵਿਡ ਹੈਲ, ਹੁਣ ਉਹ ਜਿਵੇਂ ਉਹਨਾਂ ਨੇ ਇੱਕ ਜਿਵੇਂ ਹੈਲ ਬ੍ਰੇਕ ਹੁੰਦਾ ਹੈ ਔਰ ਉਹ 43 ਲੱਖ ਲੋਕ ਮਰ ਜਾਂਦੇ ਨੇ। ਹੁਣ ਇਹ ਸਾਰੇ ਜਿਹੜੇ UN ਤੱਕ ਜਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅੰਕੜੇ ਆਏ, ਟਰੂਥ ਤਾਂ ਕਿਸੇ ਪਾਸਿਓਂ ਆਂਦੀ ਹੈ। ਫਿਰ ਮਿਆਂਮਾਰ ਦੇ ਉੱਤੇ ਹੈ, ਹਾਂਗਕਾਂਗ ਦੇ ਉੱਤੇ ਉਹਨਾਂ ਦੀਆਂ ਸਟੋਰੀਜ਼ ਨੇ। ਇੰਡੀਆਜ਼ ਕੋਵਿਡ ਕ੍ਰਾਈਸਿਸ ਇਜ਼ ਮੇਕਿੰਗ ਆਕਸੀਜਨ ਸਕੈਮਰਸ ਰਿਚ, ਕਿ ਵੀ ਕਿਵੇਂ ਇੱਕ ਪਾਸੇ ਜਿਹੜਾ ਕੋਵਿਡ ਹੈ, ਆਕਸੀਜਨ ਦੀ ਕਮੀ ਨੂੰ ਜਿਹੜੇ ਉਸ ਦੇ ਸਾਰੇ ਸਕੈਮਰ ਨੇ ਉਹ ਅਮੀਰ ਹੋ ਰਹੇ ਨੇ। ਰੂਰਲ ਇੰਡੀਆ ਕਾਂਟ ਕੀਪ ਟਰੈਕ ਆਫ ਕੋਵਿਡ ਡੈਥਸ, ਕਿ ਕਿੰਨੇ ਲੋਕ ਮਰ ਰਹੇ ਨੇ, ਕੋਈ ਟਰੈਕ ਨਹੀਂ ਹੈ। ਦਾ ਵਿਮਨ ਬਿਹਾਈਂਡ ਇੰਡੀਅਨ ਫਾਰਮਰਸ ਪ੍ਰੋਟੈਸਟ, ਔਰਤਾਂ ਦਾ ਕੀ ਰੋਲ ਹੈ ਫਾਰਮਰਸ ਦੇ ਸਾਰੇ ਰੈਸਟ ਦੇ ਉੱਤੇ। ਔਰ ਫਿਰ ਉਹਨਾਂ ਦੀ ਬਾਕੀ ਸਾਰਿਆਂ ਦੀ ਚਾਈਨਾ, ਮੈਕਸੀਕੋ, ਫਾਰਮਿੰਗ, ਪਾਕਿਸਤਾਨ, ਇੰਡੀਅਨ ਫਾਰਮਰਸ ਪ੍ਰੋਟੈਸਟ ਸ਼ੇਕਿੰਗ ਦਾ ਵਰਲਡ, ਇਸ ਦੇ ਉੱਤੇ। ਲੇਕਿਨ ਜਿਹੜੇ 2 ਆਰਟੀਕਲ ਖਾਸ ਤੌਰ ਤੇ ਮੈਂ ਦੇਖੇ ਜਿਹੜੇ ਬਿਲਕੁਲ ਹੀ ਉਹਨਾਂ ਨੇ ਫੂਕ ਕੱਢੀ ਹੋਏਗੀ। ਇੱਕ ਹੈ ਵਾਈ ਮੋਦੀ ਇਨੋਗਰੇਟਡ ਏ ਟੈਂਪਲ being built over a raised mosque on the Kashmir crackdown anniversary, ਕਿ ਜਦੋਂ 5 ਅਗਸਤ 2019 ਨੂੰ ਜਦੋਂ ਕਿ ਕਸ਼ਮੀਰ ਦੇ ਉੱਤੇ ਕ੍ਰੈਕਡਾਊਨ ਕੀਤਾ ਗਿਆ ਸੀ, ਉਦੋਂ ਹੀ ਮੋਦੀ ਉਸ ਮੰਦਿਰ ਦਾ ਉਦਘਾਟਨ ਕਰ ਰਿਹਾ ਜਿਹੜਾ ਕਿ ਇੱਕ ਮਸਜਿਦ ਨੂੰ ਢਾਹ ਕੇ ਉਸ ਦੇ ਉੱਤੇ ਬਣਾਇਆ ਜਾ ਰਿਹਾ, ਔਰ ਇਹ ਬੜੀ ਅੱਛੀ ਸਟੋਰੀ ਹੈ, ਪਾਵਰਫੁਲ। ਫਿਰ ਇੰਡੀਆਜ਼ ਐਂਟੀ ਟੈਰਰ ਰੇਡਸ ਆਰ ਲੀਵਿੰਗ ਕਸ਼ਮੀਰੀਜ਼ ਹੋਮਲੈਸ during coronavirus. Pakistan has accused India of passing laws that could change the demographics of the disputed territory during the pandemic. और इधे चुना ने रादर अंगद सिंह ਤਾਂ ਇੱਥੇ ਬੈਠੇ ਸੀ, ਗਰਾਊਂਡ ਰਿਪੋਰਟਿੰਗ ਜਿਹੜੀ ਕਸ਼ਮੀਰ 'ਚ ਸੀ ਉਹਦੇ 'ਚ ਉਹਨਾਂ ਨੇ ਜ਼ੁਬੈਦ ਗੁਲਜ਼ਾਰ ਔਰ ਜ਼ੁਬੈਰ ਅਹਿਮਦ ਡਾਰ ਇਹਨਾਂ ਦੇ ਨਾਲ ਇਹ ਸਟੋਰੀ ਨੂੰ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਭਾਈ ਇਹ ਜਿਹੜੇ ਲੋਕ ਖਾਸ ਤੌਰ ਤੇ ਇਹ ਸਮਝਦੇ ਨੇ ਜੀ ਉੱਥੇ ਸਭ ਕੁਝ ਨਾਰਮਲ ਹੈ ਔਰ ਇਹ ਕ੍ਰੈਡਿਟ ਦਿੰਦੇ ਨੇ। ਦੇਖੋ ਜੀ, ਮੋਦੀ ਨੇ ਕਾਲੀਆਂ ਸੂਚੀਆਂ ਖਤਮ ਕਰਤੀਆਂ, ਬਲੈਕ ਲਿਸਟਾਂ ਖਤਮ ਹੋ ਗਈਆਂ, ਔਰ ਪੰਜਾਬੀ ਮੀਡੀਆ ਨੇ ਤਾਂ ਈਵਨ ਇਸ ਸਟੋਰੀ ਦਾ ਹੈਡਿੰਗ ਹੀ ਇਹ ਬਣਾਇਆ ਕਿ ਕੀ ਮੋਦੀ ਸਰਕਾਰ ਨੇ ਸਿੱਖਾਂ ਦੀਆਂ ਨਵੀਆਂ ਕਾਲੀਆਂ ਸੂਚੀਆਂ ਬਣਾਈਆਂ ਨੇ। ਕਿ ਜੇ ਹੁਣ ਅੰਗਦ ਸਿੰਘ ਡਿਪੋਰਟ ਹੋਇਆ ਤੇ ਇਹਦਾ ਮਤਲਬ ਇਹ ਹੈ ਕਿ ਇਹ ਇੱਕ ਪਾਸੇ ਤਾਂ ਕਹਿੰਦੇ ਨੇ ਜੀ ਅਸੀਂ ਕਾਂਗਰਸ ਨੇ ਬਣਾਈਆਂ ਸੀ, ਅਸੀਂ ਖਤਮ ਕਰਤੀਆਂ, ਔਰ ਇਹ ਸਾਰੇ ਦੇ ਵਿੱਚ ਇਸ ਸਟੋਰੀ 'ਚ ਉਹਨਾਂ ਨੇ ਬੜੀ ਡੀਟੇਲ ਦੇ ਵਿੱਚ ਦਿੱਤਾ ਹੈ ਕਿ ਭਾਈ ਕਿਵੇਂ ਜਿਹੜੀਆਂ ਲਿਖਤਾਂ ਨੇ ਅੰਗਦ ਸਿੰਘ ਦੀਆਂ, ਉਹ ਭਾਵੇਂ ਸ਼ਾਹੀਨ ਬਾਗ ਮਸਲਾ ਹੋਏ ਔਰ ਕਿਸਾਨ ਅੰਦੋਲਨ ਹੋਏ ਔਰ ਇਹ ਸਾਰੇ ਕੋਵਿਡ ਸੰਕਟ ਜਿਹੜਾ ਆਕਸੀਜਨ ਘੁਟਾਲਾ ਸੀ ਉਸ ਦੇ ਉੱਤੇ, ਕਸ਼ਮੀਰ ਮੁੱਦਾ, ਇਹ ਦਸਤਾਵੇਜ਼ੀ ਫਿਲਮਾਂ ਨੇ ਅੰਗਦ ਸਿੰਘ ਦੀਆਂ ਜਿਨ੍ਹਾਂ ਦੇ ਲਈ ਉਹਨਾਂ ਨੂੰ ਐਮੀ ਅਵਾਰਡ ਦੇ ਲਈ ਵੀ ਨੋਮੀਨੇਟ ਕੀਤਾ ਗਿਆ। ਸੋ ਇਹ ਭਾਰਤ ਦੀ ਆਜ਼ਾਦੀ ਦਾ ਹਾਲ ਹੈ। ਔਰ ਜਦੋਂ ਅਸੀਂ TV 84 ਦੀ ਗੱਲ ਕਰਦੇ ਹਾਂ ਫਿਰ ਅਸੀਂ ਸਮਝਦੇ ਹਾਂ ਕਿ ਭਾਈ ਇਹ ਗੱਲ ਹੋਰ ਵੀ ਅਹਿਮ ਹੋ ਜਾਂਦੀ ਹੈ ਕਿ ਜਿੱਥੇ ਬਾਹਰ ਬੈਠੇ ਸਿੱਖ ਆਪਣੀ ਆਵਾਜ਼ ਬੁਲੰਦ ਕਰ ਸਕਦੇ ਨੇ, ਉਹ ਪਲੇਟਫਾਰਮ ਵੱਧ ਤੋਂ ਵੱਧ ਕ੍ਰੀਏਟ ਹੋਣੇ ਚਾਹੀਦੇ ਨੇ, ਕਿਉਂਕਿ ਉੱਥੇ ਉਹਨਾਂ ਨੇ ਨਾ ਉੱਥੋਂ ਵਾਲਿਆਂ ਨੂੰ ਸਿਰ ਚੁੱਕਣ ਦੇਣਾ ਤੇ ਬਾਹਰਲਿਆਂ ਦੀ ਜਿਹੜੀ ਥੋੜੀ ਬਹੁਤ ਰੀਚ ਪਹੁੰਚ ਹੈ ਉਹਨੂੰ ਵੀ ਉਹ ਰਿਸਟ੍ਰਿਕਟ ਕਰ ਰਹੇ ਨੇ। ਔਰ ਇਸ ਦੇ ਵਿੱਚ ਜੋ ਅੰਗਦ ਸਿੰਘ ਦਾ ਕੇਸ ਹੈ ਇਹ ਹੁਣ ਇੱਕ ਕਲਾਸਿਕ ਕੇਸ ਵਾਂਗ ਡਿਸਕਸ ਹੋਏਗਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਾਥੀ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨੀ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। UK, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ।
ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 ਜਾਂ 437 423 2666। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਨੇ ਇਜ਼ਰਾਈਲ ਨਾਲ ਡੀਲ ਕਰਕੇ ਪੈਗਾਸਸ ਮਾਲਵੇਅਰ ਖਰੀਦੀ ਤੇ ਇਸ ਨੂੰ ਆਪਣੇ ਵਿਰੋਧੀਆਂ ਦੇ ਟੈਲੀਫੋਨ ਅਤੇ ਕੰਪਿਊਟਰਸ ਵਿੱਚ ਜਿਹੜਾ ਫਿੱਟ ਕੀਤਾ। ਸੋ ਸੁਪਰੀਮ ਕੋਰਟ ਵੱਲੋਂ ਇਸ ਦੀ ਖੋਜ ਪੜਤਾਲ ਕਰਨ ਲਈ ਇੱਕ ਜੱਜਾਂ ਦਾ ਪੈਨਲ ਬਣਾਇਆ ਗਿਆ ਸੀ। ਉਸ ਪੈਨਲ ਨੇ ਆਪਣੀ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਭਾਰਤ ਸਰਕਾਰ ਨੇ ਪੈਨਲ ਨਾਲ ਬਿਲਕੁਲ ਕੋਆਪਰੇਟ ਨਹੀਂ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਕਹਾਣੀ ਅਸੀਂ ਬਚਪਨ 'ਚ ਸੁਣਦੇ ਹੁੰਦੇ ਸੀ ਕਿ ਇੱਕ ਡੇਅਰੀ ਫਾਰਮ 'ਚ ਜਿੱਥੇ ਬਹੁਤ ਸਾਰੇ ਪਸ਼ੂ ਰੱਖੇ ਹੋਏ ਸੀ, ਉੱਥੇ 100 ਸ਼ੇਰ, ਉਹਨਾਂ ਜ਼ਮਾਨੇ 'ਚ ਸ਼ੇਰ ਦੇ ਨਾਲ ਕਹਾਣੀ ਹੁੰਦੀ ਸੀ। ਅੱਛਾ। ਕਿ ਇਹ ਜਿਹੜਾ ਉਸ ਸਾਰੇ ਦਾ ਜਿਹੜਾ ਖਾਣੇ ਦਾ ਖਰਚਾ ਇੰਨਾ ਹੁੰਦਾ ਸੀ, ਪਰ ਦੁੱਧ ਦੇ ਹਵਾਲੇ ਨਾਲ ਸੀ ਕਿ ਇੰਨੇ ਜਿਹੜਾ ਉਹ ਲੀਟਰ ਉਸ ਚੋਂ ਬਾਹਰ ਜਾਂਦਾ ਸੀ, 500 ਜਾਂ ਕਿੰਨੀ ਫਿਗਰ ਸੀ। ਉਹਨਾਂ ਨੇ ਕਿਹਾ ਵੀ ਫਿਰ ਉਹਨਾਂ ਨੇ ਦੇਖਿਆ ਕਿ ਵੀ ਨਹੀਂ, ਇਹ ਡੰਗਰ ਤਾਂ ਬੜੇ ਦੁਧਾਰੂ ਨੇ ਔਰ ਜ਼ਿਆਦਾ ਹੋਣਾ ਚਾਹੀਦਾ ਹੈ, ਇਹ ਗੜਬੜ ਕਰ ਰਿਹਾ। ਉਹਨਾਂ ਨੇ ਜਿਹੜਾ ਇੱਕ ਇੰਸਪੈਕਟਰ ਰੱਖਿਆ ਉਸ ਦੇ ਉੱਤੇ ਕਿ ਭਾਈ ਇਸ ਨੂੰ ਚੈੱਕ ਕਰੋ ਕਿ ਭਾਈ ਕਿੰਨਾ ਹੈ, ਤੇ ਜੇ 500 ਲੀਟਰ ਹੁੰਦਾ ਸੀ ਤੇ ਉਹ 480 ਰਹਿ ਗਏ। ਉਹਨੂੰ ਲੱਗਾ ਵੀ ਇਹ ਕੀ ਗੜਬੜ ਹੈ। ਉਹਨਾਂ ਨੇ ਇੱਕ ਇੰਸਪੈਕਟਰ ਹੋਰ ਰੱਖਿਆ ਉਹਦੇ ਤੇ ਵੀ ਚੈੱਕ ਕਰਨ ਨੂੰ, ਤੇ ਉਹ 450 ਲੀਟਰ ਰਹਿ ਗਏ। ਸੋ ਕਹਾਣੀ ਇਹ ਸੀ ਕਿ ਅਲਟੀਮੇਟਲੀ ਕਿ ਵੀ ਇਹ ਜਦੋਂ ਤੁਸੀਂ ਚੋਰਾਂ ਦੇ ਵਾੜੇ 'ਚ ਵੜ ਜਾਂਦੇ ਹੋ, ਜੇ ਚੋਰ ਨੂੰ ਜਵਾਬਦੇਹ ਬਣਾਉਣ ਦੇ ਲਈ ਕੋਈ ਉੱਤੇ ਰੱਖੋਗੇ ਤੇ ਉਹ ਵੀ ਕਿਉਂਕਿ ਚੋਰਾਂ ਨਾਲ ਰਲਿਆ ਹੁੰਦਾ ਹੈ। ਔਰ ਜਦੋਂ ਉਹਨਾਂ ਨੇ ਇਨਕੁਆਇਰ, ਉਹਨਾਂ ਨੇ ਕਿਹਾ ਜੀ ਅੱਗੇ ਵਾਕਈ 500 ਲੀਟਰ ਸੀ, ਜਿਹੜਾ ਨਵਾਂ ਇੰਸਪੈਕਟਰ ਆਇਆ ਉਹਨੂੰ ਵੀ ਤਾਂ 20 ਲੀਟਰ ਉਹਦੇ ਘਰ ਲਈ ਤਾਂ ਚਾਹੀਦਾ, ਬਾਕੀ ਤਾਂ ਉਹੀ ਚੱਲ ਰਿਹਾ ਜੋ ਪਹਿਲੇ ਦਾ ਚੱਲ ਰਿਹਾ, ਜੇ ਨਵਾਂ ਆਇਆ ਉਹਦਾ ਵੀ ਵਿੱਚ ਐਡ ਹੋ ਗਿਆ। ਸੋ ਇਹ ਮੈਂ ਸਮਝਦਾ ਵੀ ਜਿਹਨੇ ਵੀ ਇਹ ਕਹਾਣੀ ਬਣਾਈ ਹੈ ਤਾਂ ਉਹ ਜਿਵੇਂ ਨਿਰਾਦ ਚੌਧਰੀ, ਬੰਗਾਲੀ ਰਾਈਟਰ, UK ਬੇਸਡ, ਨੇ ਕਿਹਾ ਸੀ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ। ਇਹ ਕਹਾਣੀ ਤਾਂ ਇਹਨੂੰ ਹੀ ਸ਼ੋਅ ਕਰਦੀ ਹੈ ਕਿ ਨੋ ਮੈਟਰ ਤੁਸੀਂ ਸਿਸਟਮ ਨੂੰ ਅੱਗੋਂ ਮੋੜ ਲਓ, ਪਿੱਛੋਂ ਮੋੜ ਲਓ, ਅਲਟੀਮੇਟਲੀ ਇਹ ਜਿਹੜੀ ਜੈਨੇਟਿਕਲੀ ਕਰਪਸ਼ਨ ਵੜੀ ਹੋਈ ਹੈ ਇਹ ਨਿਕਲਣੀ ਨਹੀਂ ਹੈ, ਇਵੇਂ ਹੀ ਰਹਿਣਾ। ਹੁਣ ਜਦੋਂ ਜਿਨ੍ਹਾਂ ਨੇ ਵੀ ਡੈਮੋਕ੍ਰੇਸੀ ਵਰਗਾ ਇਹ ਖੂਬਸੂਰਤ ਕਾਨਸੈਪਟ, ਹਾਲਾਂ ਇਸ ਦਾ ਕ੍ਰੈਡਿਟ ਤਾਂ ਗ੍ਰੀਕ ਲੈਂਦੇ ਨੇ, ਓਲਡ ਗ੍ਰੀਸ 2500 ਸਾਲ ਪਹਿਲਾਂ, ਔਰ ਸਿਟੀ ਸਟੇਟਸ ਔਰ ਇੰਡੀਪੈਂਡੈਂਟ ਔਰ ਫੈਸਲਾ ਲੈਣ ਦਾ। ਹਾਲਾਂ ਜਿਹੜਾ 20ਵੀਂ ਸਦੀ ਦਾ ਸਭ ਤੋਂ ਵੱਡਾ ਗੁੰਡਾ, ਝੂਠਾ, ਖੂਨੀ ਮੋਦੀ ਹੈ, ਉਹ ਕਹਿੰਦਾ ਇਹ ਠੀਕ ਨਹੀਂ ਹੈ ਕਿ ਵੀ ਇੰਡੀਆ ਨੂੰ ਲਾਰਜੈਸਟ ਡੈਮੋਕ੍ਰੇਸੀ ਕਿਹਾ ਜਾਂਦਾ ਹੈ। ਕਹਿੰਦਾ ਹਾਂ ਲਾਰਜੈਸਟ ਤਾਂ ਹੈ ਪਰ ਇਹ ਐਪਰੋਪ੍ਰੀਏਟ ਨਹੀਂ ਹੈ। ਐਪਰੋਪ੍ਰੀਏਟ ਇਹ ਹੈ ਕਿ ਇੰਡੀਆ ਇਜ਼ ਦਾ ਮਦਰ ਆਫ ਆਲ ਡੈਮੋਕ੍ਰੇਸੀਜ਼, ਕਿ ਅਸੀਂ ਸਾਰੇ ਹੀ ਜਿੰਨੇ ਜਮਹੂਰੀਅਤ ਉਹਨਾਂ ਦੀ ਮਾਂ ਹੈ, ਕਿ ਅਸੀਂ ਡੈਮੋਕ੍ਰੇਸੀ ਨੂੰ ਜਨਮ ਦਿੱਤਾ ਹੈ। ਹੁਣ ਚਲੋ ਜਦੋਂ ਅਸੀਂ ਬਾਹਰਲੀ ਡੈਮੋਕ੍ਰੇਸੀ ਦੀ ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ ਗੱਲ ਕਰਦੇ ਹਾਂ, ਤੇ ਇਹ ਲੈਜਿਸਲੇਚਰ ਲੋਕਾਂ ਕੋਲ ਵੋਟ ਦਾ ਹੱਕ ਹੁੰਦਾ ਹੈ, ਬਰਾਬਰੀ ਦਾ ਹੱਕ ਹੁੰਦਾ ਹੈ। ਫਿਰ ਜਿਹੜੀ ਲੈਜਿਸਲੇਚਰ ਬਣਦੀ ਹੈ ਵਿਧਾਨਕਾ, ਉਹ ਕਾਨੂੰਨ ਬਣਾਉਂਦੀ ਹੈ। ਫਿਰ ਜ਼ਾਹਰ ਹੈ ਅਦਾਲਤੀ ਸਿਸਟਮ ਹੁੰਦਾ ਹੈ, ਅਦਾਲਤੀ ਨਿਜ਼ਾਮ, ਜਿਹਦੇ ਥੱਲੇ ਉਹਨਾਂ ਕਾਨੂੰਨਾਂ ਨੂੰ ਇੰਟਰਪ੍ਰੇਟ ਕਰਦਾ ਹੈ, ਔਰ ਅਦਲ, ਲਫ਼ਜ਼, ਜਸਟਿਸ ਉਹ ਦਿੰਦਾ ਹੈ।
ਫਿਰ ਜਦੋਂ ਫੋਰਥ ਪਿਲਰ ਜਦੋਂ ਮੀਡੀਆ ਨੂੰ ਕਿਹਾ ਗਿਆ, ਔਰ ਪਹਿਲਾਂ ਤਾਂ ਪ੍ਰਿੰਟ ਮੀਡੀਆ ਹੀ ਸੀ ਲੰਬਾ ਵਕਤ, ਫਿਰ ਜਿਉਂ-ਜਿਉਂ ਹੁੰਦਾ ਗਿਆ ਕਿ ਬਈ ਮੀਡੀਆ ਅੱਖ ਖੁੱਲੀ ਰੱਖਦਾ ਹੈ ਔਰ ਉਹ ਜੁਡੀਸ਼ਰੀ ਦੇ ਕੰਮ ਨੂੰ ਵੀ, ਬੇਸ਼ੱਕ ਅਦਾਲਤਾਂ ਦਾ ਇੱਕ ਆਪਣਾ ਮਾਣ ਤਾਣ ਹੁੰਦਾ ਹੈ ਔਰ ਇਹ ਹਮੇਸ਼ਾ ਇਸ ਮੁਲਕ 'ਚ ਵੀ ਹੁੰਦਾ ਹੈ ਕਿ ਵੀ ਤੁਸੀਂ ਜਿਹੜਾ ਜਿਵੇਂ ਹੁਣ ਇੱਥੇ ਜੱਜਿਸ ਨੇ ਸੁਪਰੀਮ ਕੋਰਟ ਤੋਂ ਲੈ ਕੇ ਦੂਜੇ, ਉਹ ਤੈਅ ਜ਼ਿੰਦਗੀ ਹੁੰਦੇ ਨੇ ਔਰ ਉਸ ਦੇ ਉੱਤੇ ਜਿਹੜਾ ਹੈ ਉਹ ਤੁਸੀਂ ਪਰਸਨਲ ਨਹੀਂ ਜਾ, ਅਦਾਲਤ ਦੀ ਮਾਨਹਾਨੀ ਦਾ ਵੀ ਹੁੰਦਾ ਹੈ, ਲੇਕਿਨ ਫਿਰ ਵੀ ਜਿਹੜਾ ਉਹ ਅਦਾਲਤਾਂ ਸਰਕਾਰ ਤੇ ਅੱਖ ਰੱਖਦੀਆਂ, ਕਾਨੂੰਨ ਦੀ ਇੰਟਰਪ੍ਰੀਟੇਸ਼ਨ ਕਰਦੀਆਂ। ਲੇਕਿਨ ਮੀਡੀਆ ਖੁੱਲੀ ਅੱਖ ਦੇ ਨਾਲ ਦੇਖ ਰਿਹਾ ਹੁੰਦਾ ਹੈ ਕਿ ਸਿਸਟਮ ਦੇ ਵਿੱਚ ਕੀ ਗਲਤ ਚੱਲ ਰਿਹਾ। ਜਿਹੜੇ ਅੱਗੋਂ ਇਨਵੈਸਟੀਗੇਟਿਵ ਜਰਨਲਿਜ਼ਮ ਦੀ ਗੱਲ ਆਈ ਕਿ ਉਹ ਫਿਰ ਫਰਦਰ ਜਿਹੜਾ ਹੈ ਉਹ ਇਨਵੈਸਟੀਗੇਟ ਕਰਦੇ ਨੇ ਕਿ ਕਿੱਥੇ ਕੀ ਘਪਲਾ ਹੋਇਆ, ਘਟਾਲਾ ਹੋਇਆ। ਔਰ ਮੀਡੀਆ ਦੀ ਇੰਨੀ ਪਾਵਰ ਹੁੰਦੀ ਹੈ, ਅਸੀਂ ਅਮਰੀਕਾ 'ਚ ਆਪਣੀਆਂ ਯਾਦਾਂ ਦੇ ਵਿੱਚ ਵੀ ਦੇਖਿਆ ਕਿ ਕਿਵੇਂ ਜਦੋਂ ਕਿ ਇੱਕ ਸਕੈਂਡਲ ਜਿਹੜਾ ਵਾਸ਼ਿੰਗਟਨ ਪੋਸਟ ਦਾ ਉਹਨਾਂ ਦਾ ਨਾਂ ਸ਼ਾਇਦ ਵੁਡਰੋਜ਼ ਸੀ, ਵੁਡਰੋ ਜਰਨਲਿਸਟ, ਜਿਹਨੇ ਨਿਕਸਨ ਪੀਰੀਅਡ ਦਾ ਜਿਹੜਾ ਇੱਕ ਵੱਡਾ ਸਕੈਂਡਲ ਕਿ ਜਿਹੜਾ ਡੈਮੋਕ੍ਰੈਟਸ ਦਾ ਹਾਲ ਸੀ ਜਿੱਥੇ ਉਹਨਾਂ ਦੀ ਐਨੂਅਲ ਕਾਨਫਰੰਸ ਹੋ ਰਹੀ ਸੀ, ਉਹਨੂੰ ਵਾਈਟ ਵਾਟਰ ਸਕੈਂਡਲ ਕਹਿੰਦੇ ਨੇ, ਉਸ ਦਾ ਜਿਹੜਾ ਉਸ ਨੂੰ ਬੱਗ ਕੀਤਾ ਸੀ। ਹੁਣ ਇਹ ਕਿਉਂਕਿ ਇਨਵੈਸਟੀਗੇਟਿਵ ਸਟੋਰੀ ਸੀ ਮੀਡੀਆ ਦੀ ਔਰ ਜਿਉਂ-ਜਿਉਂ ਇਹ ਅਨਫੋਲਡ ਹੁੰਦੀ ਗਈ, ਉਹ ਹਾਲਾਤ ਬਣੇ ਕਿ ਨਿਕਸਨ ਨੂੰ ਰਿਜ਼ਾਈਨ ਕਰਨਾ ਪਿਆ ਸੀ ਪ੍ਰੈਜ਼ੀਡੈਂਸੀ ਤੋਂ ਕਿ ਭਾਈ ਉਹਨੇ ਲਾਅ ਵਾਇਓਲੇਟ ਕੀਤਾ। ਹੁਣ ਇਹ ਮੀਡੀਆ ਦੀ ਤਾਕਤ ਹੈ। ਲੇਕਿਨ ਜਦੋਂ ਜੇ ਅਸੀਂ ਹੁਣ ਭਾਰਤ ਦੇ ਕੰਟੈਕਸਟ ਦੇ ਵਿੱਚ ਗੱਲ ਕਰੀਏ ਕਿ ਕਹਿਣ ਨੂੰ ਤਾਂ ਉਹ ਜਮਹੂਰੀਅਤ ਹੈ, ਲਾਰਜੈਸਟ ਇਹ ਕਹਿੰਦੇ ਨੇ, ਉਹ ਆਪਣੇ ਆਪ ਨੂੰ ਮਦਰ ਆਫ ਆਲ ਡੈਮੋਕ੍ਰੇਸੀਜ਼ ਕਹਿੰਦੇ ਨੇ। ਅੱਛਾ, ਪਰ ਅਸੀਂ ਆਲਰੇਡੀ ਪਹਿਲੇ ਸੈਗਮੈਂਟ 'ਚ ਗੱਲ ਕਰਕੇ ਹਟੇ ਹਾਂ ਕਿ ਕਿਵੇਂ ਜੇ 800 ਦੇ ਕਰੀਬ ਟੀਵੀ ਚੈਨਲ ਨੇ, ਉਹ ਆਲਮੋਸਟ ਸਾਰੇ ਹੀ ਸਰਕਾਰੀ ਪੁਸ਼ਤਪਨਾਹੀ ਵਾਲੇ, ਉਹ ਵਪਾਰੀ ਅਡਾਨੀ ਵਰਗੇ। ਜੇ ਤੁਸੀਂ ਅਡਾਨੀ ਦੇ ਅਸੈਟ 2013 'ਚ ਦੇਖੋ, 2014 'ਚ ਮੋਦੀ ਪ੍ਰਾਈਮ ਮਿਨਿਸਟਰ ਬਣਿਆ, 8 ਸਾਲ ਤੋਂ ਹੈ, ਕੀ ਸੀ ਤੇ ਅੱਜ ਅਡਾਨੀ ਕਿੱਥੇ ਹੈ, ਤੇ ਫਿਰ ਅੰਦਾਜ਼ਾ ਹੋ ਜਾਏਗਾ ਕਿ ਭਾਈ ਜੇ ਅਡਾਨੀ ਇੱਕ ਵੱਡੇ ਮੀਡੀਆ ਨੈਟਵਰਕ ਨੂੰ ਕੰਟਰੋਲ ਕਰਦਾ ਹੈ, ਬਾਏ ਕਰ ਰਿਹਾ ਇੱਕ ਤੋਂ ਬਾਅਦ ਇੱਕ ਦੇ ਸ਼ੇਅਰ, ਤੇ ਉਹਨੂੰ ਇਕੱਲਾ ਇਹੀ ਨਹੀਂ ਕਿ ਕਿੰਨਾ ਕੁਝ ਵੇਚਿਆ ਗਿਆ। ਈਵਨ ਜੇ ਅਸੀਂ ਰਾਫੇਲ ਜਹਾਜ਼ਾਂ ਦੇ ਹਵਾਲੇ ਨਾਲ ਵੀ ਦੇਖੀਏ, ਹੀ ਅੰਬਾਨੀ ਅਡਾਨੀ ਇਹ 30,000 ਕਰੋੜ ਦਾ, ਜਿਹਦੇ 'ਚ ਉਹਨਾਂ ਦਾ ਕੋਈ ਤਜਰਬਾ ਹੀ ਨਹੀਂ ਹੈ, ਰਾਤੋਂ ਰਾਤ ਉਹ ਰਜਿਸਟਰ ਹੁੰਦੇ ਨੇ। ਔਰ ਦੂਜਾ ਕਿਉਂਕਿ ਜਿਵੇਂ ਸਤਪਾਲ ਮਲਿਕ ਮੇਘਾਲਿਆ ਦੇ ਗਵਰਨਰ ਨੇ ਕਿਹਾ ਵੀ ਵੇਚ ਰਿਹਾ, ਮੁਲਕ ਵਿਕ ਰਿਹਾ, ਸੋ ਉਹ ਤਾਂ ਆਪਣੀ ਥਾਂ ਤੇ ਆਲਰੇਡੀ ਉਹਨਾਂ ਦੇ ਲਈ ਹੈ। ਅਦਾਲਤੀ ਸਿਸਟਮ, ਹਾਲਾਂ ਜਦੋਂ ਕੋਈ ਸੁਪਰੀਮ ਕੋਰਟ ਵੱਲੋਂ ਕੋਈ ਕਦੇ ਜੱਜ ਦਾ ਕੋਈ ਕਮੈਂਟ ਆ ਜਾਂਦਾ ਹੈ ਹੀਅਰਿੰਗ ਦੇ ਦੌਰਾਨ, ਸਾਨੂੰ ਵੀ ਹੁੰਦਾ, ਅਸੀਂ ਵੀ ਡਿਸਕਸ ਕਰਦੇ ਹਾਂ ਜੀ ਦੇਖੋ ਉਹਨਾਂ ਨੇ ਕਿਹਾ, ਪਰ ਇਹ ਵੀ ਉਵੇਂ ਹੀ ਹੁੰਦਾ ਹੈ ਜਿਹਨੂੰ ਕਹਿੰਦੇ ਨੇ ਕਿ ਵੀ ਰਿਸਟ ਔਨ ਦਾ ਟੈਪ ਔਨ ਦਾ ਰਿਸਟ, ਕਿ ਭਾਈ ਉਹਨੂੰ ਇੰਨਾ ਕੀਤਾ ਇਹ ਦੱਸਣ ਦੇ ਲਈ ਕਿ ਦੇਖੋ ਅਸੀਂ ਉਹਨਾਂ ਦੀ ਡਾਂਟ ਡਪਟ ਵੀ ਕੀਤੀ, ਪਰ ਹੁੰਦਾ ਇਹੀ ਅਲਟੀਮੇਟਲੀ। ਔਰ ਅਸੀਂ ਜੇ ਪਿਛਲੇ ਪੀਰੀਅਡ 'ਚ ਸੁਪਰੀਮ ਕੋਰਟ ਦੇ ਫੈਸਲੇ ਉਹ ਟ੍ਰਿਪਲ ਤਲਾਕ ਮੁੱਦੇ ਤੇ ਹੋਏ, ਉਹ ਅਯੁੱਧਿਆ ਮਸੀਤ ਜਿਵੇਂ ਢਾਈ ਗਈ ਉਸ ਦੇ ਮੁੱਦੇ ਤੇ ਹੋਏ, ਕਸ਼ਮੀਰ ਜਿਸ ਬਾਰੇ ਸੈਂਕੜਿਆਂ ਪਟੀਸ਼ਨਾਂ ਪਈਆਂ ਹੋਈਆਂ ਨੇ, 5 ਅਗਸਤ 2019 ਨੂੰ ਉਹਦਾ ਆਈਨੀ ਸਟੇਟਸ ਖਤਮ ਕੀਤਾ, ਸੁਪਰੀਮ ਕੋਰਟ ਕੋਲ ਟਾਈਮ ਹੀ ਨਹੀਂ ਹੈ ਕਿ ਉਹਦੀ ਹੀਅਰਿੰਗ ਕਰੇ। ਤੇ ਫਿਰ ਸਾਨੂੰ ਅੰਦਾਜ਼ਾ ਹੁੰਦਾ ਹੈ ਕਿ ਵੀ ਇਹ ਫ੍ਰੈਂਡਲੀ ਸੁਪਰੀਮ ਕੋਰਟ ਹੀ ਨਹੀਂ ਹੈ, ਇਹ ਪਿਛਲਾਗੀ ਹੈ, ਇਹ ਹਿੰਦੂਤਵਾ ਦੇ ਏਜੰਡੇ ਨੂੰ ਹੀ ਲਾਗੂ ਕਰ ਰਿਹਾ। ਔਰ ਇਸੇ ਹੀ ਸੁਪਰੀਮ ਕੋਰਟ ਚੋਂ ਇਹ ਫੈਸਲਾ ਰਾਮ ਜੇਠ ਮਲਾਨੀ ਨੇ ਲਿਆ ਸੀ ਕਿ ਜਿਹੜਾ ਹਿੰਦੂਤਵਾ ਹੈ ਇਹ ਕੋਈ ਧਰਮ ਨਹੀਂ ਹੈ, ਇਹ ਤਾਂ ਵੇ ਆਫ ਲਾਈਫ ਹੈ। ਤਾਂ ਹੁਣ ਇਹਦੇ ਥੱਲੇ ਜੇ ਤੁਸੀਂ ਇਸਲਾਮ, ਸਿੱਖੀ, ਬੁੱਧ ਧਰਮ ਦੀ ਗੱਲ ਕਰੋ ਤੇ ਉਹ ਤੁਹਾਡੀ ਪਾਰਟੀ ਵੀ ਐਗਜ਼ਿਸਟ ਨਹੀਂ ਕਰ ਸਕਦੀ ਕਿਉਂਕਿ ਉਹਨਾਂ ਦਾ ਸੰਵਿਧਾਨ ਅਲਾਉ ਨਹੀਂ ਕਰਦਾ। ਪਰ ਹਿੰਦੂਤਵਾ ਦੇ ਨਾਂ ਥੱਲੇ ਤੁਸੀਂ ਦੰਗੇ ਕਰੋ, ਨਫ਼ਰਤ ਫੈਲਾਓ, ਮਾਰੋ, ਉਹ ਠੀਕ ਹੈ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਹੋਇਆ ਕਿ ਜੀ ਹਿੰਦੂਤਵਾ ਕੋਈ ਮਜ਼ਹਬ ਨਹੀਂ ਹੈ, ਇਹ ਤਾਂ ਵੇ ਆਫ ਲਾਈਫ ਹੈ। ਹੁਣ ਇਸ ਸਭ ਦੇ ਚੱਲਦੇ ਆ ਜਦੋਂ ਕਿ ਕਿਵੇਂ ਮੀਡੀਆ ਤੇ ਕੰਟਰੋਲ ਹੈ, ਜੁਡੀਸ਼ਰੀ ਕੀ ਕਰ ਰਹੀ ਹੈ, ਦੂਸਰਾ ਅਚਾਨਕ ਕੁਝ ਅਰਸਾ ਪਹਿਲਾਂ ਇੱਕ ਵੱਡਾ ਸਕੈਂਡਲ ਸਾਹਮਣੇ ਆਇਆ ਔਰ ਉਸ ਸਟੋਰੀ ਨੂੰ ਕੋਈ ਇੰਡੀਆ ਦੇ ਜਰਨਲਿਸਟ, ਉਹਨਾਂ ਦੇ ਕੁਝ ਜਿਹੜੇ ਨੇ ਮੀਡੀਆ ਮੈਨ ਉਹਦਾ ਹਿੱਸਾ ਸੀ, ਬਟ ਇਹ ਇੰਟਰਨੈਸ਼ਨਲ ਲੈਵਲ ਦੀ ਇਨਵੈਸਟੀਗੇਸ਼ਨ ਜਿਸ ਦੇ ਵਿੱਚ ਐਮਨੈਸਟੀ ਇੰਟਰਨੈਸ਼ਨਲ ਤੋਂ ਲੈ ਕੇ ਵੱਡੇ ਵੱਡੇ ਮੀਡੀਆ ਅਦਾਰੇ ਔਰ ਦੂਜੇ
एक वड्डी इन्वेस्टिगेटिव स्टोरी सी और ये स्टोरी सी पैगासस मालवेयर जिहदा ये ऑनरशिप इजराइल दे कोल है, उन्हां दी कंपनी जिहड़ी ज़ाहिर है सरकारी कंपनी, और पैगासस इस किस्म दा उन्हां दा स्पाईवेयर है कि जिहड़ा कितों भी तुहाडे फोनां दे विच तुहाडे कंप्यूटर्स दे विच फिट किया जा सकता है और उस राही तुहाडा और वो जाके तुहाडे फोन का कैमरा ऑन कर दिंदा है। दूजा तुहाडी हर एक्टिविटी जिहड़ी है जो तुसी कर रहे हो वो डिस्टेंस ते बैठे जिहड़े ने रिकॉर्ड कर रहे हैं और उस च सारा जा रहा है। हुण इस किस्म का सफिस्टिकेट जिहड़ा स्पाईवेयर है आम च तां अवेलेबल ही नहीं है और इस लैवल क्योंकि ज़ाहिर है मोसाद इसनूं यूज़ करती है और क्या जाता है कि जी ये दहशतगर्दी नाल निपटण दे लई ताकि जिहड़े खतरनाक दहशतगर्द ने जां दूजे ने उन्हां नूं ट्रैक डाउन किया जाए। पर इस इन्वेस्टिगेटिव रिपोर्ट च जिहड़ी इस लैवल दियां ने कीती ग्लोबल सी, उहदे च होर भी मुल्कां दे विच किवें इहनूं मिसयूज़ किया गया है, पर भारत के हवाले नाल आया कि भाई भारत के कुछ पॉलिटिशियन जिन्हां च ईवन बीजेपी के अपने एक दो जिहड़े उन्हां नाल डाइसेंट करन वाले पॉलिटिशियन सी उन्हां दे फोनां 'च भी पैगासस वाड़ता है, जर्नलिस्ट भी एक्टिविस्ट भी। और असीं पंजाब के हवाले नाल भी देखिया कि किवें जसपाल सिंह हेरा पहरेदार अखबार वाले और दूसरे शायद हरजीत सिंह उन्हां दे और होर भी ये तो वो सी जिहड़े उस रिपोर्ट च सामने आए। इसका बड़ा रौला पिया शोर पिया कि भाई ये तो तुसीं बिल्कुल ही और ਇਹਦੇ ਤੋਂ ਹੀ ਸਾਹਮਣੇ ਆਇਆ ਕਿ ਹੁਣ ਜਿਵੇਂ ਸਤਾਨ ਸਵਾਮੀ ਜਿਹੜਾ ਵਿਚਾਰਾ ਜੇਲ੍ਹ 'ਚ ਮਰ ਗਿਆ 80+ ਈਅਰ ਦਾ ਬਜ਼ੁਰਗ, ਜਿਸ ਨੂੰ ਉਹਨਾਂ ਨੇ ਮਾਓਵਾਦੀਆਂ ਦਾ ਹਿੱਸਾ ਬਣਾ ਕੇ ਵਾਰ ਸਟੇਟ ਦੇ ਖਿਲਾਫ ਡਿਕਲੇਅਰ ਕਰਨ ਦਾ ਦੋਸ਼ੀ ਬਣਾਇਆ। ਔਰ ਇਹ ਵੀ ਸਾਹਮਣੇ ਆਇਆ ਕਿ ਭਾਈ ਉਹ ਤਾਂ ਉਹਦੇ ਕੰਪਿਊਟਰ 'ਚੋਂ ਹੀ ਕੱਢਿਆ ਉਹਨਾਂ ਨੇ ਕਿ ਜੀ ਆਹ ਦੇਖੋ ਕੰਪਿਊਟਰ 'ਚੋਂ ਚਿੱਠੀ ਮਿਲੀ ਮਾਓਵਾਦੀਆਂ ਨੂੰ ਲਿਖੀ ਹੈ। ਹੁਣ ਇਹ ਸਾਹਮਣੇ ਆਇਆ ਕਿ ਵੀ ਇਹ ਤਾਂ ਪੈਗਾਸਸ ਰਾਹੀਂ ਜੋ ਮਰਜ਼ੀ ਕਿਸੇ ਦੇ ਕੰਪਿਊਟਰ 'ਚ ਵਾੜ ਦੇਣ, ਜੋ ਮਰਜ਼ੀ ਕਿਸੇ ਦੇ ਫੋਨ 'ਚ ਵਾੜ ਦੇਣ, ਉਹੀ यूज होया। जो बहुत रौला पिया तो ज़ाहिर है कुछ जिहड़े सिविल लिबर्टी दे लई काम करने वाले ने सुप्रीम कोर्ट तक पहुंचे कि भाई ये तो दबा गए। और इस तो पहला जो राफेल डील भी आई कि 60,000 करोड़ की जिहदे नाल गल चल एयरफोर्स जां दूजे जिन्हां ने रिजैक्ट किया सी कुछ पार्ट कि ओवरनाइट मोदी जिहड़ा 1-to-1 मिलदा है फ्रेंच प्रीमियर दे नाल और उहदा ठेका आलमोस्ट अद्धा पार्ट 30,000 करोड़ वो अपने यार नूं अंबानी नूं दवाउंदा है और वो सारे दी और रफेल का सामने आया कि भाई ये जांच तो सुप्रीम कोर्ट ने क्लोज जिहा करके और इंडियन गवर्नमेंट ने भी कि जी ये साडे सिक्योरिटी इशू इनवॉल्व ने सुप्रीम कोर्ट ने क्लीन चिट दे दी। हुण वो सब तो वड्डा स्कैंडल इंडियन हिस्टरी का जिहदे सामने मनमोहन सिंह सरकार वेले दे G2 ते G5 ते फलाने स्कैंडल कोई मैटर ही नहीं सी करदे, लेकिन जदों वन सुप्रीम कोर्ट ने कह दिता फिर ये हो गया जी जजां दी हुण मानहानि नहीं हो सकती, फैसला आ गया। हुण जदों ईवन पैगासस का केस जिहड़ा है ये पब्लिक इंटरस्ट लिटिगेशनस राहीं सुप्रीम कोर्ट च पहुंचिया सी, इस दे उत्ते डिटेल सैगमेंट कीता सी असीं तां जदों डिसइनफो लैब दे थल्ले भारत दे किवें किन्ने सौ वैबसाइट और जाली NGOs होईयां उहदे ते भी असीं डिटेल डिस्कस कीता ते असीं कहा सी कि बई ये इवें ही है कि हुण तुसीं ਜਿਹੜਾ ਬਿੱਲੀ ਕੋਲ ਲੈ ਕੇ ਜਾ ਰਹੇ ਹੋ ਜਿਵੇਂ ਉਹ ਬਾਂਦਰਾਂ ਦੀ ਲੜਾਈ ਦੀ ਖੜਪੈਂਚੀ ਬਿੱਲੀ ਨੇ ਕੀਤੀ ਕਿ ਭਾਈ ਉਹ ਡਿਸਾਈਡ ਕਰੇਗੀ, ਜਾਂ ਜਿਵੇਂ ਕਿਹਾ ਜਾਂਦਾ ਹੈ ਕਿ ਜੀ ਤੁਸੀਂ ਦੁੱਧ ਦੀ ਰਾਖੀ ਬਿੱਲੀ ਨੂੰ ਬਿਠਾ ਦਿਓ ਜਾਂ ਕਣਕ ਦੇ ਬੌਲ ਦੀ ਰਾਖੀ ਬੱਕਰੇ ਨੂੰ ਬਿਠਾ ਦਿਓ ਕਿ ਭਈ ਹੁਣ ਇਹ ਪੈਗਾਸਸ ਸੇ ਕਰ ਰਹੇ ਨੇ, ਸੁਪਰੀਮ ਕੋर्ट ਇਨਕੁਆਇਰ ਕਰੇਗੀ ਜੀ ਕਿ ਇਹ ਪੈਗਾਸਸ ठीक यूज़ होया कि नहीं। और सुप्रीम कोर्ट ने फौरन ही दसते हैं क्योंकि सरकार फसी हुई सी, बदनामी हो रही सी, इंटरनेशनल जिहड़ी इन्वेस्टिगेशन है सारे दे उत्ते उहदे वो इन्वॉल्व सी और उन्होंने फौरन जिहड़ा 3 जजां दा एक पैनल बनाया कि जे इन्वेस्टिगेट करेगा इहदे सामने फोन लिआंदे जाण पैगासस है नहीं है। हुण फाइनली जिहड़ा ये उन्हां दे पैनल ने रिपोर्ट दित्ती। हालां उस च उन्होंने कहा जी कि 29 फोन जिहड़े ने असीं एग्जामिन कीते, जिहड़े 5 ने उन्हां च इन्फैक्शन मिली, पर ये असीं यकीनन नहीं कह सकते कि ये पैगासस वायरस ही है, क्योंकि मालवेयर कोई होर भी हो सकती। यानी एक पास अजे इंटरिम रिपोर्ट है, डिटेल तो नहीं, लेकिन हुण तुसीं देखो कि भी इस रिपोर्ट च जिहदे च ईवन चीफ जस्टिस भी उस कमेटी का हिस्सा सी,
ਇਹ ਵੀ ਉਹ ਕਹਿੰਦੇ ਨੇ ਕਿ ਭਾਈ ਇਸ ਸਾਰੇ ਦੇ ਵਿੱਚ ਇੰਡੀਅਨ ਗਵਰਨਮੈਂਟ ਨੇ ਸਾਨੂੰ ਬਿਲਕੁਲ ਕੋਆਪਰੇਟ ਨਹੀਂ ਕੀਤਾ ਔਰ ਇਹ ਉਹਨਾਂ ਦਾ the bench also conveyed the committee's observations that government of India was not cooperative. I am sorry to say, but there is a line in the report saying the government of India was not cooperative, Chief Justice of India remarked. ਹੁਣ ਬਾਕੀ ਤਾਂ ਕੀ ਹੋਏਗਾ ਉਹ ਤਾਂ ਕਾਗਜ਼ਾਂ ਦਾ ਢਿੱਡ ਭਰਨ ਦੀ ਗੱਲ ਹੁੰਦੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਸੁਪਰੀਮ ਕੋਰਟ ਦਾ ਪੈਨਲ 3 ਜੱਜਾਂ ਦਾ ਜਿਹਦੇ ਚੀਫ ਜਸਟਿਸ ਖੁਦ ਪੈਨਲ ਦਾ ਹਿੱਸਾ ਹੈ ਇਸ ਦੇ ਉੱਤੇ ਸੁਣਵਾਈ ਕਰ ਰਿਹਾ ਹੈ। ਧਿਰ ਜਿਹੜੀ ਜਿਹਨੂੰ ਐਕਿਊਜ਼ ਕੀਤਾ ਗਿਆ ਜਿਹੜੀ ਮੁੱਖ ਦੋਸ਼ੀ ਧਿਰ ਹੈ ਜਾਂ ਐਕਿਊਜ਼ਡ ਹੈ ਉਹ ਇੰਡੀਅਨ ਗਵਰਨਮੈਂਟ ਹੈ। ਅੱਛਾ, ਹੁਣ ਜੇ ਇੰਡੀਅਨ ਗਵਰਨਮੈਂਟ ਹੀ ਕੋਆਪਰੇਟ ਨਹੀਂ ਕਰ ਰਹੀ ਤੇ ਉਸ ਪੈਨਲ ਨੇ ਆਪਣੀ ਜਿਹੜੀ ਇਨਵੈਸਟੀਗੇਸ਼ਨ ਉੱਥੇ ਹੀ ਰੋਕ ਕੇ ਕਿਉਂ ਨਹੀਂ ਕਿਹਾ ਕਿ ਭਾਈ ਉਹਨਾਂ ਦੇ ਅਟਾਰਨੀ ਜਨਰਲ ਉਹਨਾਂ ਦਾ ਪ੍ਰਾਈਮ ਮਿਨਿਸਟਰ ਉਹਨਾਂ ਸਭ ਨੂੰ ਆਨਸਰੇਬਲ ਬਣਾਇਆ ਜਾਏ ਔਰ ਜੇ ਨਹੀਂ ਕੋਆਪਰੇਟ ਕਰ ਰਹੇ ਤਾਂ ਉਹਨਾਂ ਨੂੰ ਕੰਟੈਂਪਟ ਆਫ ਕੋਰਟ ਦੇ ਥੱਲੇ ਇੰਡਾਈਕਟ ਕੀਤਾ ਜਾਏ। ਲੇਕਿਨ ਇਸ ਦੇ ਉਲਟ ਸੁਪਰੀਮ ਕੋਰਟ ਉਹਨਾਂ ਨੇ ਤਾਂ ਉਹੀ ਆਪਣਾ ਇੰਡੀਅਨ ਗਵਰਨਮੈਂਟ ਨੇ ਤਾਂ ਕੋਆਪਰੇਟ ਕੀ ਉਹਨਾਂ ਤੇ ਦਿੱਤਾ ਹੀ ਨਹੀਂ ਕੋਈ ਵੀ ਇਸ ਦੇ ਉੱਤੇ ਜੋ ਵੀ ਉਹਨਾਂ ਨੇ ਮੰਗਿਆ ਉਹ ਡਿਨਾਈ ਕਰਦੇ ਗਏ। ਅੱਛਾ, ਔਰ ਹਾਲਾਂਕਿ ਕੁਝ ਹੋਰ ਕੇਸਾਂ 'ਚ ਹੁੰਦਾ ਸੀ ਜਿਵੇਂ ਰਫੇਲ ਦੇ ਮਾਮਲੇ 'ਚ ਸੀ ਤਾਂ ਉਹਨਾਂ ਨੇ ਕਿਹਾ ਜੀ ਅਸੀਂ ਸੀਲਡ ਲਿਫਾਫੇ ਦੇ ਵਿੱਚ ਤਾਂ ਕਿ ਵਿਰੋਧੀ ਧਿਰ ਦਾ ਜਿਹੜੇ ਵਕੀਲ ਹੈ ਉਹ ਨਾ ਦੇਖ ਸਕਣ ਅਸੀਂ ਦੇਾਂਗੇ। ਉਹ ਮੰਨ ਲਿਆ ਸੀ ਸੁਪਰੀਮ ਕੋਰਟ ਨੇ ਕਿ ਜੀ ਠੀਕ ਹੈ ਸੀਲਡ ਐਨਵੈਲਪ ਸਿਰਫ ਜੱਜ ਹੀ ਦੇਖਣਗੇ ਉਹ ਭਾਵੇਂ ਖਾਲੀ ਪੇਪਰ ਹੀ ਦਿੱਤੇ ਹੋਣ। ਉਹ ਤਾਂ ਹੁਣ ਜਦੋਂ ਜੱਜ ਹੀ ਤੁਹਾਡੇ ਹਾਂ ਅਸੀਂ ਦੇਖ ਲਿਆ ਕੋਈ ਐਵੀਡੈਂਸ ਨਹੀਂ ਰਫੇਲ 'ਚ ਕੋਈ ਉਹਦੇ 'ਚ ਕੁਝ ਨਹੀਂ ਹੋਇਆ। ਇਸ ਮਾਮਲੇ 'ਚ ਤਾਂ ਈਵਨ ਕੋਈ ਸੀਲਡ ਐਵੀਡੈਂਸ ਵੀ ਜਿਹੜਾ ਸੀਲਡ ਐਨਵੈਲਪ ਵੀ ਜਾਂ ਸੀਲਡ ਐਵੀਡੈਂਸ ਵੀ ਸੁਪਰੀਮ ਕੋਰਟ ਨੇ ਨਹੀਂ ਲਿਆ। ਤੇ ਹੁਣ ਇਸ ਸਾਰੇ ਨੂੰ ਲੈ ਕੇ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਜੀ ਅਸੀਂ ਆਪ ਜਿਹੜੇ ਨੇ ਦੇਖੇ ਇੰਨੇ ਫੋਨ ਸਾਡੇ ਕੋਲ 29 ਫੋਨ ਸੀ ਉਹਨਾਂ 'ਚ ਜਿਹੜੇ 5 ਦੇ ਵਿੱਚ ਮਿਲਿਆ ਮਾਰ ਉਹ ਵੀ ਨਹੀਂ ਹੈ। ਔਰ ਚੋਰ ਜਿਹੜਾ ਹੈ ਕਿਸ ਹੱਦ ਤੱਕ ਕੁਤਵਾਲ ਨੂੰ ਡਾਂਟਣ ਤੱਕ ਗਿਆ ਹੈ ਕਿ ਮਿਨਿਸਟਰ ਹੁਣ ਮੋਦੀ ਸਰਕਾਰ ਦੇ ਕਹਿ ਰਹੇ ਨੇ ਇਹ ਕਾਂਗਰਸ ਨੇ ਸਾਨੂੰ ਇਹ ਜਿਹੜਾ ਸਿਰ ਤੇ ਚੁੱਕਿਆ ਸੀ ਅਸਮਾਨ ਔਰ ਇਹ ਕਿਹਾ ਸੀ ਕਿ ਦੇਸ਼ ਧਰੋਹ ਕਰ ਰਹੇ ਨੇ ਫਰਾਣੇ ਕਰ ਰਹੇ ਨੇ। ਹੁਣ ਦੇਖੋ ਸਾਨੂੰ ਸੁਪਰੀਮ ਕੋਰਟ ਨੇ ਕਲੀਨ ਚਿੱਟ ਦੇ ਦਿੱਤੀ ਹੈ। ਉਹਨਾਂ ਨੇ ਕਿਹਾ ਜੀ 29 ਫੋਨ ਸੀ ਉਹਨਾਂ 'ਚੋਂ ਕਿਸੇ 'ਚ ਕੋਈ ਨਹੀਂ ਮਿਲਿਆ ਹੈ। ਸੋ ਇਹ ਹੈ ਜਿਹਦੇ ਤੋਂ ਤੁਸੀਂ ਇਨਸਾਫ ਮੰਗਦੇ ਹੋ। ਜਦੋਂ ਸਾਡੇ ਵੀ ਗਈ ਅਸੀਂ ਵੀ ਕਹਿੰਦੇ ਹਾਂ ਜੀ ਨਵੰਬਰ 84 38 ਸਾਲ ਹੋ ਗਏ ਇਨਸਾਫ ਨਹੀਂ ਮਿਲਿਆ। ਉਹ ਭਾਈ ਤੁਸੀਂ ਕੀ ਭਾਲਦੇ ਹੋ? ਉਹਨਾਂ ਨੇ ਤਾਂ ਮਿੱਥਿਆ ਹੋਇਆ ਹੈ। ਉਹ ਨਵੰਬਰ 84 ਹੋਏ 2002 ਹੋਏ ਔਰ ਜਿਵੇਂ ਬਿਲਕਿਸ ਬਾਨੋ ਕੇਸ ਦੇ ਵਿੱਚ ਵੀ ਸੁਪਰੀਮ ਕੋਰਟ ਨੇ ਹੁਣ ਕਿਹਾ ਉੱਤੇ ਕਿਸੇ ਨੇ ਉਹਨਾਂ ਦੀ ਪਟੀਸ਼ਨ ਕੀਤੀ ਹੈ ਕਿਸੇ ਬੀਬੀ ਨੇ ਉਹਨਾਂ ਨੇ ਕਿਹਾ ਜੀ ਹਾਂ ਅਸੀਂ ਇਹ ਤਾਂ ਨਹੀਂ ਸੀ ਕਿਹਾ ਗੁਜਰਾਤ ਵਾਲਿਆਂ ਨੂੰ ਕਿ ਬਈ ਇਹਨਾਂ ਨੂੰ ਛੱਡ ਦਿਓ ਅਸੀਂ ਤਾਂ ਕਿਹਾ ਸੀ ਲਾਅ ਫੋਲੋ ਕਰੋ। ਹੁਣ ਉਹਨਾਂ ਨੇ ਉਹਨਾਂ ਨੂੰ ਉਹੀ ਜਿਹਨੂੰ ਕਹਿੰਦੇ ਨੇ ਕਿ ਭਾਈ ਅੱਖਾਂ 'ਚ ਘੱਟਾ ਪਾਉਣਾ ਜਾਂ ਗੋਂਗਲੂਆਂ ਤੋਂ ਮਿੱਟੀ ਲਾਉਣੀ। ਸੋ ਉਸ ਸਿਸਟਮ ਦੇ ਵਿੱਚੋਂ ਕਿਸੇ ਲਈ ਵੀ ਕੋਈ ਜਸਟਿਸ ਕਦੇ ਨਿਕਲੇਗਾ ਕੋਈ ਇਮਾਨਦਾਰਾਨਾ ਪਹੁੰਚ ਹੋਏਗੀ ਉਹਨਾਂ ਦੇ ਅਦਾਲਤੀ ਸਿਸਟਮ ਦੀ ਇਹ ਭੁੱਲ ਜਾਈਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਯੂਕੇ ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 ਜਾਂ 437 423 2666। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਨੇ ਯੂਨਾਈਟਿਡ ਨੇਸ਼ਨਜ਼ ਸਿਕਿਉਰਿਟੀ ਕੌਂਸਲ ਵਿੱਚ ਪਹਿਲੀ ਵਾਰ ਯੂਕਰੇਨ ਦੇ ਮੁੱਦੇ ਤੇ ਰੂਸ ਦੇ ਖਿਲਾਫ ਵੋਟ ਪਾਈ ਹੈ। ਇਹ ਮਾਮਲਾ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਦੀ ਵੀਡੀਓ ਰਾਹੀਂ ਦਿੱਤੀ ਜਾਣ ਵਾਲੀ ਸਪੀਚ ਦਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਲਗਭਗ 6 ਮਹੀਨੇ ਹੋ ਗਏ ਨੇ ਜਦੋਂ ਕਿ ਰੂਸ ਨੇ ਇੱਕ ਆਜ਼ਾਦ ਸੋਵਰਨ ਮੁਲਕ ਯੂਕਰੇਨ ਦੇ ਉੱਤੇ ਫੁੱਲ ਸਕੇਲ ਧਾਵਾ ਬੋਲਿਆ ਸੀ। ਅੱਛਾ, ਉਹਨਾਂ ਦੇ ਜਿਹੜੇ ਪ੍ਰੋਵਿੰਸੀਸ ਤੇ ਉਹਨਾਂ ਦੇ ਉੱਤੇ ਕਾਬੂ ਕੀਤਾ। ਔਰ ਹੁਣ ਵੀ 6 ਮਹੀਨੇ ਬਾਅਦ ਵੀ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ, ਪਿਛਲੇ ਕੱਲ ਇੱਕ ਟ੍ਰੇਨ ਦੇ ਉੱਤੇ ਅਟੈਕ ਹੋਇਆ ਜਿਹਨੂੰ ਰੂਸ ਨੇ ਤਾਂ ਕਿਹਾ ਜੀ ਇਹ ਫੌਜੀ ਸੀ, ਜਿਹਦੇ 'ਚ ਇੰਨੇ ਮਾਰਤੇ ਅਸੀਂ, ਜਦੋਂ ਕਿ ਯੂਕਰੇਨੀਅਨ ਵਰਜ਼ਨ ਕਿ ਵੀ ਸਿਵਿਲੀਅਨਸ ਦੇ ਉੱਤੇ ਅਟੈਕ ਹੋਇਆ। ਜਿਹੜੀ ਯੂਰਪ ਦੀ ਸਭ ਤੋਂ ਵੱਡੀ ਨਿਊਕਲੀਅਰ ਫੈਸਿਲਿਟੀ ਹੈ ਉਹਨੂੰ ਲੈ ਕੇ, ਜਿਹੜੀ ਰਸ਼ੀਅਨ ਕਬਜ਼ੇ 'ਚ ਹੈ, ਉਹਨੂੰ ਲੈ ਕੇ ਵੀ ਇਜ਼ਹਾਰ ਫਿਕਰ ਦਾ ਕੀਤਾ ਜਾ ਰਿਹਾ ਹੈ ਕਿ ਭਾਈ ਜਦੋਂ ਦੋਨੋਂ ਪਾਸਿਓਂ ਲੜਾਈ ਹੋ ਰਹੀ ਹੈ, ਕੋਈ ਵੀ ਲੀਕੇਜ ਜਿਹੜੀ ਹੈ ਉਹ ਬਹੁਤ ਜ਼ਿਆਦਾ ਨੁਕਸਾਨਦੇਹ ਹੋਏਗੀ। ਲੇਕਿਨ ਇਸ ਸਭ ਦੇ ਚੱਲਦੇ ਆ ਔਰ ਇਸ ਗੱਲ ਦਾ ਧਿਆਨ ਰਹੇ ਕਿ ਇਸ 6 ਮਹੀਨੇ ਦੇ ਪੀਰੀਅਡ 'ਚ ਜਦੋਂ ਵੀ ਰੂਸ ਵੱਲੋਂ ਯੂਕਰੇਨ ਤੇ ਹਮਲੇ ਦਾ ਮੁੱਦਾ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ 'ਚ ਆਇਆ, ਭਾਰਤ ਨੇ ਜਾਂ ਐਬਸਟੇਨ ਕੀਤਾ ਜਾਂ ਰੂਸ ਦੇ ਹੱਕ 'ਚ ਵੋਟ ਪਾਈ। ਹੁਣ ਕਿਉਂਕਿ ਬੇਸ਼ੱਕ ਯੂਨਾਈਟਿਡ ਨੇਸ਼ਨਸ ਦੇ 193 ਜਾਂ 194 ਮੈਂਬਰ ਨੇ, ਪਰ ਉਹਨਾਂ ਦੀ ਅੱਗੋਂ ਜਿਹੜੀ ਸਿਕਿਉਰਿਟੀ ਕੌਂਸਲ ਹੈ ਉਹਦੇ 15 ਜਿਹੜੇ ਨੇ ਮੈਂਬਰ ਹੁੰਦੇ ਨੇ। ਔਰ ਉਸ ਦੇ ਵਿੱਚ ਜਿਹੜੇ 5 ਨੇ ਉਹ ਪਰਮਾਨੈਂਟ ਮੈਂਬਰ ਨੇ ਜਿਨ੍ਹਾਂ ਦੇ ਕੋਲ ਵੀਟੋ ਪਾਵਰ ਹੈ, ਜਿਨ੍ਹਾਂ 'ਚ ਅਮਰੀਕਾ, ਰੂਸ, ਚੀਨ, ਫਰਾਂਸ, ਯੂਕੇ ਹੈ। 10 ਜਿਹੜੇ ਨੇ ਇਹ ਰੋਟੇਟਿੰਗ ਮੈਂਬਰ ਨੇ, 2 ਸਾਲ ਲਈ ਬਣਦੇ ਨੇ ਬਾਕੀ 194 ਮੁਲਕਾਂ 'ਚੋਂ। ਔਰ ਭਾਰਤ ਜਿਹੜਾ ਹੈ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦਾ ਇਸ ਵੇਲੇ ਰੋਟੇਟਿੰਗ ਮੈਂਬਰ ਹੈ, ਸੋ ਸਿਕਿਉਰਿਟੀ ਕੌਂਸਲ 'ਚ ਬੈਠਦਾ ਹੈ। ਔਰ ਹਰ ਮੌਕੇ ਤੇ ਜਦੋਂ ਈਵਨ ਪਹਿਲਾ ਮਤਾ ਵੀ ਲਿਆਂਦਾ ਗਿਆ ਸੀ ਰੂਸ ਨੂੰ ਹਮਲਾਵਰ ਡਿਕਲੇਅਰ ਕਰਨ ਵਾਲਾ, ਤੇ ਇੰਡੀਆ ਰੂਸ ਦੇ ਨਾਲ ਖਲੋਤਾ ਸੀ। ਹੁਣ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ 6 ਮਹੀਨਿਆਂ 'ਚ ਅਮਰੀਕੀ ਦਬਾਅ ਵੀ ਭਾਰਤ ਦੇ ਉੱਤੇ ਰਿਹਾ। ਔਰ ਖਿੱਤੇ ਦੇ ਹਵਾਲੇ ਨਾਲ ਹੁਣ ਉਹ ਮੁੱਦਾ ਤਾਈਵਾਨ ਦਾ ਹੋਏ, ਮੁੱਦਾ ਕੁਆਡ ਦਾ ਹੋਏ ਜਾਂ ਦੂਸਰਾ ਅਮਰੀਕਾ ਭਾਰਤ ਦੇ ਉੱਤੇ ਉਸਨੇ ਪੂਰਾ ਪ੍ਰੈਸ਼ਰ ਵੀ ਬਿਲਟ ਕੀਤਾ ਹੋਇਆ। ਔਰ ਉਸ ਪ੍ਰੈਸ਼ਰ ਦਾ ਨਤੀਜਾ ਵੀ ਨਜ਼ਰ ਆਇਆ, ਕਿਉਂਕਿ ਹਾਲਾਂ ਹੁਣ ਭਾਰਤੀ ਹਾਕਮ ਪਹਿਲਾਂ ਉਹਨਾਂ ਨੇ ਵੋਟ ਕੀਤਾ, ਫਿਰ ਉਹ ਇਹਨੂੰ ਵੀ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜੀ ਨਹੀਂ ਇਹ ਰੂਸ ਦੇ ਖਿਲਾਫ ਨਹੀਂ ਹੈ। ਹੁਣ ਇਸ਼ੂ ਇਹ ਕਿ UN ਸਿਕਿਉਰਿਟੀ ਕੌਂਸਲ ਦੇ ਵਿੱਚ ਯੂਕਰੇਨ ਦੇ ਮੁੱਦੇ ਦੇ ਉੱਤੇ ਜਿਹੜੀ ਆ ਉਹ ਗੱਲਬਾਤ ਹੋਣੀ ਸੀ। ਔਰ ਉਸ ਦਾ ਇੱਕ ਨੋਰਮ ਹੈ ਜਿਹੜਾ ਉਹਨਾਂ ਦੇ ਯੂਜੂਅਲੀ ਪ੍ਰੋਸੀਜਰ 'ਚ ਹੈ ਕਿ ਵੀ ਜਿਹੜਾ ਵੀ ਐਂਬੈਸਡਰ ਜਾਂ ਪ੍ਰੈਜ਼ੀਡੈਂਟ ਜਿਹਨੇ ਪਾਰਟਿਸਿਪੇਟ ਕਰਨਾ ਹੈ ਇਨ ਪਰਸਨ ਹੋਣਾ ਚਾਹੀਦਾ। ਹੁਣ ਕਿਉਂਕਿ ਇਸ ਵੇਲੇ ਰੂਸ ਔਰ ਯੂਕਰੇਨ ਦੇ ਵਿਚਾਲੇ ਪੂਰਾ ਜੰਗ ਮਗਿਆ ਹੋਇਆ ਹੈ ਤੇ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਕਿਹਾ ਕਿ ਵੀ ਮੈਂ ਤਾਂ ਇਸ ਵੇਲੇ ਜੰਗ ਦੇ ਵਿੱਚ ਰੁੱਝਿਆ ਹੋਇਆ ਤੇ ਮੈਂ ਥਰੂ ਵੀਡੀਓ ਕਾਨਫਰੰਸਿੰਗ ਜਿਹੜਾ ਐਡਰੈਸ ਕਰਨਾ ਚਾਹੁੰਦਾ। ਹੁਣ ਰਸ਼ੀਆ ਨੇ ਸਟੈਂਡ ਇਹ ਲਿਆ ਕਿ ਵੀ ਇਹ ਜਿਹੜਾ ਪ੍ਰੋਸੀਜਰਲ ਪਾਰਟ ਹੈ ਉਹਦੇ 'ਚ ਪ੍ਰੈਜ਼ੈਂਸ ਜ਼ਰੂਰੀ ਹੈ, ਅਦਰਵਾਈਜ਼ ਜ਼ੈਲੈਂਸਕੀ ਨਾ ਸੀ ਉਹਨਾਂ ਦਾ ਐਂਬੈਸਡਰ ਫਿਜ਼ੀਕਲੀ ਪ੍ਰੈਜ਼ੈਂਟ ਹੋਏ। ਲੇਕਿਨ ਅਮਰੀਕਾ ਔਰ ਦੂਸਰੇ ਮੁਲਕਾਂ ਨੇ ਇਹ ਕਿਹਾ ਕਿ ਵੀ ਨਹੀਂ, ਜ਼ੈਲੈਂਸਕੀ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦੇਣਾ ਚਾਹੀਦਾ ਔਰ ਉਸ ਦਾ ਵੀਡੀਓ ਕਾਨਫਰੰਸਿੰਗ ਰਾਹੀਂ ਜਿਹੜੀ ਹੈ ਉਹਦੀ ਪ੍ਰੈਜੈਂਟੇਸ਼ਨ ਹੋ ਲੈਣ ਦੇਣੀ ਚਾਹੀਦੀ। ਜਦੋਂ ਇਸ ਮੁੱਦੇ ਦੇ ਉੱਤੇ ਵੋਟ ਪਈ ਤੇ ਚੀਨ ਨੇ ਤਾਂ ਐਬਸਟੇਨ ਕੀਤਾ, ਭਾਰਤ ਨੇ ਅਮਰੀਕਾ ਦੇ ਨਾਲ ਖਲੋ ਕੇ ਬਾਕੀ ਦੇਸ਼ਾਂ ਦੇ ਇਸ ਹੱਕ 'ਚ ਵੋਟ ਪਾਈ ਕਿ ਜ਼ੈਲੈਂਸਕੀ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਬੋਲਣ ਦਿੱਤਾ ਜਾਣਾ ਚਾਹੀਦਾ। ਰਸ਼ੀਆ ਇਕੱਲਾ ਰਹਿ ਗਿਆ ਸਿਕਿਉਰਿਟੀ ਕੌਂਸਲ। ਔਰ ਇਸ ਸਾਰੇ ਦੇ ਉੱਤੇ ਈਵਨ ਮੈਂ ਪਹਿਲਾਂ ਭਾਰਤੀ ਮੀਡੀਆ ਨੂੰ ਹੀ ਕੋਟ ਕਰ ਦਿੰਦਾ ਕਿ ਇੰਡੀਆ ਫॉर द फर्स्ट टाइम voted against Russia during a procedural vote at the United Nations Security Council on Ukraine, as the 15-member powerful UN body invited Ukrainian President Zelensky to address a meeting through a video teleconference। कोई भुलेखा नहीं है कि पहली बार है ना 6 महीने ਜਦੋਂ ਤੋਂ ਯੂਕਰੇਨ ਕ੍ਰਾਈਸਿਸ ਆਇਆ ਕਿ ਇਹ ਕੀਤਾ। ਫਿਰ ਉਹਨਾਂ ਨੇ ਕਿਹਾ this is for the first time that India has voted against Russia on the issue of Ukraine after the Russian military action began in February
So far, New Delhi has abstained at the UN Security Council of Ukraine, much to the annoyance of the Western powers led by the United States. ਕਿ ਜਦੋਂ ਇੰਡੀਆ ਐਬਸਟੇਨ ਕਰਦਾ ਸੀ ਤੇ ਇਹ ਵੈਸਟਰਨ ਪਾਵਰਸ ਅਮਰੀਕਾ ਔਰ ਯੂਰਪ ਵਾਲੇ ਔਖੇ ਹੁੰਦੇ ਸੀ। ਹੁਣ ਇੰਡੀਆ ਨੇ ਉਧਰੋਂ ਥੋੜਾ ਜਿਹਾ ਹੱਥ ਚੁੱਕਿਆ, ਇਧਰ ਲੰਮਾ ਪੈ ਗਿਆ ਕਿ ਹਜ਼ੂਰ ਸਾਡੇ ਮਾਈ ਬਾਪ। ਹੁਣ ਜੇ ਤੁਸੀਂ ਲਿਆਈ ਹੈ ਸਟੈਂਡ ਤਾਂ ਇਹਦੇ ਤੇ ਵੀ ਖੜੋ। ਹੁਣ ਉਹਨਾਂ ਨੂੰ ਰਸ਼ੀਅਨ ਐਂਗਰ ਦਾ ਵੀ ਫੀਅਰ ਹੋ ਰਿਹਾ ਔਰ ਇਸ ਦੇ ਉੱਤੇ ਉਹਨਾਂ ਦਾ ਜਿਹੜਾ ਅਫੀਸ਼ੀਅਲ ਜਵਾਬ ਆ ਰਿਹਾ ਜਿਹਦੇ 'ਚ ਕਿ ਉਹਨਾਂ ਦੀ ਫੋਰਨ ਮਿਨਿਸਟਰੀ ਦਾ ਸਪੋਕਸਮੈਨ ਇਹ ਕਹਿ ਰਿਹਾ ਕਿ ਵੀ ਇਹ ਅਸੀਂ ਕੋਈ ਜਿਹੜਾ ਹੈ ਮਾਈ ਅੰਡਰਸਟੈਂਡਿੰਗ ਇਜ਼ ਦੈਟ ਇਹ ਹੁਣ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਸਪੋਕਸਮੈਨ ਅਰਿੰਡਮ ਬਾਗਚੀ ਕਹਿ ਰਿਹਾ ਮਾਈ ਅੰਡਰਸਟੈਂਡਿੰਗ ਇਜ਼ ਦੈਟ ਵੀ ਹੈਵ ਨਾਟ ਵੋਟਡ ਅਗੇਂਸਟ ਐਨੀਬਡੀ ਕਿ ਅਸੀਂ ਕਿਸੇ ਦੇ ਖਿਲਾਫ ਵੋਟ ਨਹੀਂ ਪਾਈ। ਤੁਸੀਂ it was a proposal to allow Zelensky to speak virtually and we allowed it। वो तो सी proposal आई कि जी उन्हें बोलना है क्या जी ऐसे क्या भी ठीक है बोल ले वीडियो कॉन। It was third occasion he spoke virtually at the UN and we supported that कि तीजी बार बोले असी support किया। So there is no question of us voting against Russia। उन्हें क्या जी ये सवाल ही नहीं होता कि भी असी जेड़ा इहदे खिलाफ बोलीए। और ये जड़ा हालांकि इस तो पहला फिर इसे स्टोरी कोट किया है कि जी परमानेंट रिप्रजेंटेटिव है इंडिया दी UN दे विच रुचिरा कंबोज असी जिक्र किया सी। उन्हें कहा जी असी तो डायलॉग चाहते हैं रशिया और यूक्रेन दे विच और इंडिया जड़ा है वो लगातारता नाल ह्यूमैनिटेरियन एड भेज रहा है जड़े इस कन्फ्लिक्ट दे विच शिकार ने और इंडिया दा स्टैंड जड़ा वो बिल्कुल नहीं चेंज होया इस दे उत्ते। और ये सारे तो जड़ा है अगों ये सारी स्टोरी और ये सारे इंटरनेशनल मीडिया भी डिस्कस हो रहा है कि फाइनली अमेरिका प्रिवेल कर रहा है इंडिया के उत्ते और इंडिया का रूस नाल ना खलोना ज़ेलेंस्की नूं जिहड़ा वीडियो कॉन्फ्रेंसिंग कराई और ज़ेलेंस्की ने किहड़े फुੱਲ पाए ने इन्हां नूं रशिया नूं जिहड़ा उन्हें एड्रैस किया उन्हें फिर जिवें है कि रशिया एग्रैसर और जुल्म और वो सारी कहानी। तो हुण रशियन जिहड़े डिप्लोमैटिक सर्कल्स ने उन्हां चों इंडिया बारे की राय बना रहे होणगे। सो क्योंकि इस वेले जिवें असीं एक सैगमेंट कीता सी पिछले दिनां जिहनूं काफ़ी पसंद किया गया कि ये जिहड़ी एक तां हुंदा सी जी कि ट्रायंगल है ये अमेरिका रशिया इंडिया पर ये हुण ट्रायंगल नहीं इहदे च ये धागियां दा जिहड़ा पलछिया जाल है जे तुसीं उस खित्ते दे विच देखो ते भी एक पासे SCO है ऑर्गेनाइजेशन जिहदे बारे असीं कहा कि जी हरियाणे च अगले महीने अक्तूबर दे विच एंटाई टैरर मिलिटरी एक्सरसाइज़ ड्रिल्स होणीਆਂ ने जिन्हां दे विच बाकी मुल्कां दे नाल ईवन भारत पाकिस्तान दीयां फौजां भी इकट्ठियां ड्रिल कर रहीਆਂ होणगीਆਂ। हुण ये भी एक नज़र आंदा है कि भी ये चल की रहा है। फिर जे असीं ताइवान दे मुद्दे ते देखदे ते उस सारे दे उत्ते भी किन्नियां पावर्स किधर नूं जा रही हैं कौन की है। और अदरवाइज असी जे इलाकाई देखते हैं फिर चाइना पाकिस्तान ईवन ईरान और इन्हां सारियां दा की सो इस सारे च हुण वो वक्त आंदा जा रहा है जिवें असी ईवन अपणिਆਂ ਦੇ हवाले नाल कहंदे हैं कि ये अपने कहणगे कि जी फलाना बंदा कहंदा है इसी देखो हुण करदा की है। मैं क्या भी एक जमाना सी अज तो 30 साल पहला ਜਦੋਂ ਅਸੀਂ ਲਾਈਨ ਖਿੱਚ ਕੇ ਕਹਿ ਸਕਦੇ ਸੀ ਕਿ ਇਹ ਬਲੈਕ ਐਂਡ ਵਾਈਟ ਹੈ ਕਿ ਆਹ ਵਾਈਟ ਨੇ ਸਾਫ਼ ਸੁਥਰੇ ਨੇ ਇਹ ਕਾਲੇ ਨੇ। ਹੁਣ ਮੈਂ ਕਿਹਾ ਉਹ ਬਹੁਤ ਥੋੜੇ ਨੇ ਜਿਨ੍ਹਾਂ ਨੂੰ ਤੁਸੀਂ ਚਿੱਟੇ ਲੇਬਲ ਕਰ ਸਕਦੇ ਹੋ। ਹੁਣ ਸਾਨੂੰ ਡੱਬ ਖੜੱਬਿਆਂ ਦੇ ਨਾਲ ਹੀ ਡੀਲ ਕਰਨਾ ਪੈਣਾ ਵੀ ਇਹ ਡੱਬ ਖੜੱਬੇ ਨੇ ਉਹਨਾਂ ਦੇਖ ਲਓ ਕਿ ਵੀ ਕਿਹੜੇ 'ਚ ਤੁਹਾਡਾ ਕਿਹੜਾ ਹਿੱਸਾ ਕੌਣ ਇਸਤੇਮਾਲ ਜਿਹੜਾ ਉਹ ਤੁਹਾਡੇ ਨਾਲ ਲੱਗ ਸਕਦਾ। ਪਰ ਜੇ ਤੁਸੀਂ ਬਲੈਕ ਐਂਡ ਵਾਈਟ ਲੈ ਕੇ ਤੁਰੋ ਇਹੀ ਹਾਲ ਅੱਜ एक स्टेज सी जो इनू कोल्ड वॉर ईरा कहते सी। कोल्ड वॉर ईरा दे विच लाइन खिंची हुई सी एक पासे सोवियत यूनियन खैमा सी एक पासे जिहड़ा अमेरिकन खैमा सी। हालां उदों नेहरू ने और नासर और मार्शल टीटो और एक अद्धा होर इन्हां ने नॉन अलाइनमेंट मूवमेंट खड़ी की कि जी असी किसी खैमे च नहीं ना असी इधर है अमरीका नाल है ना। हालां उन्हां च भी जिहड़ियां सी लॉयल्टीज़ तो है ही सी किहदे नाल नहीं लेकिन चलो एक सिंबॉलिकली जरूर सी कि जी नॉन अलाइंड ने
ਪਰ ਹੁਣ ਇੰਨੀ ਕੰਪਲੈਕਸਿਟੀ ਹੋ ਗਈ ਕਿ ਈਵਨ ਨਾਨ ਅਲਾਈਨਮੈਂਟ ਦਾ ਤਾਂ ਇੰਡੀਆ ਨੇ ਹੀ ਬੇੜਾਗਰ ਕਰਤਾ, ਜਿਹੜਾ ਪਿਓ ਬਣਿਆ ਹੋਇਆ ਸੀ ਪਹਿਲਾਂ ਕਿ ਜੀ ਨਾਨ ਅਲਾਈਨਮੈਂਟ ਹੈ। ਜਿਸ ਅੰਦਾਜ਼ 'ਚ ਇਹ ਖੁੱਲ੍ਹ ਕੇ ਇੰਦਰਾ ਗਾਂਧੀ ਸੋਵੀਅਤ ਯੂਨੀਅਨ ਦੇ ਖੈਮੇ 'ਚ ਗਈ ਤਾਂ ਸੋਵੀਅਤ ਯੂਨੀਅਨ ਦੀ ਸੈਟੇਲਾਈਟ ਕੰਟਰੀ ਬਣ ਕੇ ਐਂਡ ਹੋਇਆ, ਔਰ ਜਿਵੇਂ ਫਿਰ ਮੋਦੀ ਤੱਕ ਪਹੁੰਚਦੇ ਆ ਜਿਵੇਂ ਖੁੱਲ੍ਹ ਕੇ ਇਹ ਅਮਰੀਕਾ ਦੇ ਖੈਮੇ 'ਚ ਆ ਡਿਗੇ। ਆਪਣੇ ਗਵਾਂਢੀ ਚਾਈਨਾ ਨਾਲ ਵੀ ਹੌਸਟੈਲਿਟੀ, ਪਾਕਿਸਤਾਨ ਦੇ ਨਾਲ ਇਹਨਾਂ ਦਾ ਕੀ ਬਿਹੇਵ ਹੈ, ਔਰ ਹੁਣ ਰਸ਼ੀਆ ਨੂੰ ਵੀ ਜੇ ਉਹਨਾਂ ਤੋਂ ਡਿਸਟੈਂਸ ਕੀਤਾ ਤੇ ਫਿਰ ਰਸ਼ੀਅਨਸ ਵੀ ਦੇਖਣਗੇ ਵੀ ਇਹਨਾਂ ਦੇ ਨਾਲ ਕਿੰਨਾ ਕੁ ਜਾਣ ਹੈ। ਸੋ ਕੁੱਲ ਮਿਲਾ ਕੇ ਇਹ ਹੁਣ ਸਾਰਾ ਡੱਬ ਖੜੱਬਿਆਂ ਵਾਲਾ ਕੰਮ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤਾਂ ਇੱਥੇ ਲੈਣੇ ਬ੍ਰੇਕ ਵਿਊਅਰਸ, तो ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। UK, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 ਜਾਂ 437 423 2666। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਰਐਸਐਸ ਦੇ ਹੱਥਾਂ ਵਿੱਚ ਪੂਰੀ ਤਰ੍ਹਾਂ ਖੇਡ ਰਿਹਾ ਹੈ। ਪਿਛਲੇ ਦਿਨੀ ਪੰਜਾਬ ਵਿੱਚ ਕੈਂਸਰ ਹਸਪਤਾਲ ਦੇ ਉਦਘਾਟਨ ਲਈ ਪਹੁੰਚੇ ਭਗਵੰਤ ਮਾਨ ਨੇ ਮੋਦੀ ਦੀ ਤਾਰੀਫ ਵਿੱਚ ਜਿਹੜੇ ਬੜੇ ਕਸੀਦੇ ਜਿਹੜੇ ਨੇ ਉਹ ਪੜ੍ਹੇ ਨੇ, ਔਰ ਦੂਸਰੇ ਪਾਸੇ ਪੰਜਾਬ ਦੇ ਸਕੂਲਾਂ ਵਿੱਚ ਹਿੰਦੂ ਤਿਉਹਾਰ ਮਨਾਉਣ ਦੇ ਏਜੰਡੇ ਨੂੰ ਪੰਜਾਬ ਦੀ ਐਜੂਕੇਸ਼ਨ ਮਿਨਿਸਟਰੀ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਹਾਲਾਂਕਿ ਅਸੀਂ ਹਮੇਸ਼ਾ ਹੀ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਜਿਹੜੀ ਹਿੰਦੂ ਤੋਂ ਵੀ ਨੈਸ਼ਨਲਿਜ਼ਮ ਦੇ ਵਿੱਚ ਨੰਬਰ 2 ਪਾਰਟੀ ਹੈ ਆਰਐਸਐਸ ਦੀ, ਉਸ ਦੀ ਗੱਲ ਕਰਦੇ ਹਾਂ। ਪਰ ਵਿਦਨ ਵੀ ਜਦੋਂ ਇਹ ਚੱਲ ਰਿਹਾ ਹੁੰਦਾ ਹੈ, ਜਿਵੇਂ ਹੁਣ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਵਾਲੇ ਕਹਿੰਦੇ ਨੇ ਜੀ ਕਿ ਸਾਡੇ ਐਮਐਲਏ ਪੱਟਣ ਲਈ ਦਿੱਲੀ 'ਚ, ਕਿਉਂਕਿ ਮਨੀਸ਼ ਸਿਸੋਦੀਆ ਦੇ ਖਿਲਾਫ ਰੇਡ ਜਿਵੇਂ ਔਰ ਕਿੰਨੇ ਆਫੀਸ਼ੀਅਲ, ਉਹਨਾਂ ਨੇ ਕਿਹਾ ਜੀ 20-20 ਕਰੋੜ ਰੁਪਈਆ ਸਾਡੇ ਐਮਐਲਏ ਨੂੰ ਆਫਰ ਕੀਤਾ ਗਿਆ। ਸੋ ਮੈਨੂੰ ਲੱਗਦਾ ਕਿ ਵੀ ਹਾਲਾਂਕਿ ਕਈ ਵਾਰੀ ਫਰੈਂਡਲੀ ਮੈਚ ਦੇ ਤੌਰ ਤੇ ਦੂਸਰੀ ਟੀਮ ਨੂੰ ਉਭਾਰਿਆ ਜਾ ਰਿਹਾ ਹੁੰਦਾ ਹੈ, ਪਰ ਮੋਦੀ ਅਮਿਤ ਸ਼ਾਹ ਨੂੰ ਲੱਗਦਾ ਹੈ ਵੀ ਇਨਫ ਇਜ਼ ਇਨਫ, ਕਿ ਵੀ ਇਹ ਹੁਣ ਯੱਕ ਰੰਗ ਹੀ ਕਰਨ ਦੀ ਲੋੜ ਹੈ, ਵੀ ਇਹ ਖਾਮਖਾ ਕਨਫਿਊਜ਼ਨ ਪੈਦਾ ਕਰ ਰਹੇ ਨੇ। ਔਰ ਇਹੀ ਕਾਰਨ ਹੈ ਕਿ ਉਹਨਾਂ ਨੇ ਇੱਕ ਪਾਸੇ ਜਿਵੇਂ ਸ਼ਿਵ ਸੈਨਾ ਜਿਹੜੀ ਬਿਲਕੁਲ ਇਹਨਾਂ ਦੀ ਇਕੱਲੀ ਅਲਾਈ ਨਹੀਂ, ਰਾਦਰ ਹਿੰਦੂਤਵਾਦ ਦਾ ਆਈਡੀਓਲੋਜੀ ਵਾਲਾ ਪਾਰਟ ਤਾਂ ਇਹਨਾਂ ਨੇ ਜ਼ਿਆਦਾ ਚੁੱਕਿਆ, ਪਰ ਜਿਹੜੀ ਹਿੰਦੂ ਪ੍ਰਾਈਡ ਦੇ ਥੱਲੇ ਸਭ ਤੋਂ ਪਹਿਲਾਂ ਨਫ਼ਰਤੀ ਅੱਗ ਬਾਲੀ ਖੁੱਲ੍ਹ ਕੇ ਬਾਲ ਠਾਕਰੇ ਨੇ ਸ਼ਿਵ ਸੈਨਾ ਦੇ ਰੂਪ ਦੇ ਵਿੱਚ। ਪਰ ਜਿਵੇਂ ਇਹਨਾਂ ਨੇ ਸ਼ਿਵ ਸੈਨਾ ਦੀ ਹਕੂਮਤ ਦਾ ਐਂਡ ਕੀਤਾ ਔਰ ਕਿਵੇਂ ਵਿੱਚੋਂ ਇੱਕ ਸ਼ਿੰਡੇ ਕੱਢਿਆ ਔਰ ਉਧਵ ਠਾਕਰੇ ਨੂੰ ਪਾਸੇ ਕੀਤਾ, ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਜਿਸ ਕਿਸਮ ਦਾ ਜਿਹੜੀ ਬੋਨ ਹੋਮੀ ਨਜ਼ਰ ਆਈ ਭਗਵੰਤ ਮਾਨ ਔਰ ਮੋਦੀ 'ਚ, ਹਾਲਾਂਕਿ ਬਹਾਨਾ ਜੀ ਭਾਵੇਂ ਕੈਂਸਰ ਹਸਪੀਟਲ ਦੇ ਉਦਘਾਟਨ ਲਈ ਆਇਆ, ਜਿਵੇਂ ਇਹਨੇ ਕਸੀਦੇ ਪੜ੍ਹੇ ਭਗਵੰਤ ਮਾਨ ਨੇ ਔਰ ਜਿਸ ਕਿਸਮ ਦਾ ਹੈ, ਸੋ ਕਿਤੇ ਨਾ ਕਿਤੇ ਇਹ ਵੀ ਹੋਏਗਾ ਜਾਂ ਹੋ ਸਕਦਾ ਆਉਣ ਵਾਲੇ ਪੀਰੀਅਡ 'ਚ ਕਿ ਕੇਜਰੀਵਾਲ ਨੂੰ ਤਾਂ ਉਹਨਾਂ ਨੇ ਦਿੱਲੀ ਦੇ ਵਿੱਚ ਆਪਣੇ ਤੌਰ ਤੇ ਘੇਰਿਆ ਹੀ ਹੋਇਆ, ਕਿਉਂਕਿ ਜ਼ਾਹਰ ਹੈ ਸਿਸੋਦੀਆ ਹੋਏ ਦੂਜੇ ਹੋਏ ਹੈ ਤਾਂ ਬਾਣੀਏ ਪੈਸੇ ਤਾਂ ਇਕੱਠੇ ਕਰਦੇ ਹੀ ਨੇ। ਮੋਦੀ ਅਮਿਤ ਸ਼ਾਹ ਵੀ ਕਰਦੇ ਨੇ, ਕਈ ਵਾਰੀ ਬਾਣੀਆਂ ਦੀ ਲੜਾਈ ਪੈਸੇ ਤੋਂ ਹੀ ਹੁੰਦੀ ਹੈ, ਵੀ ਤੂੰ ਜ਼ਿਆਦਾ ਇਕੱਠੇ ਕਰ ਲੈ, ਮੈਂ ਘੱਟ ਮੇਰੇ ਕੋਲ ਰਹਿ ਗਏ। ਲੇਕਿਨ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੈ ਵੀ ਇਹ ਵੀ ਅਟੈਂਪਟ ਕਿਉਂਕਿ ਇਹਨੂੰ ਜਿਸ ਤਰੀਕੇ ਨਾਲ ਭਗਵੰਤ ਮਾਨ ਨੇ ਚੀਫ ਮਿਨਿਸਟਰੀ ਲਈ ਹੈ ਕੇਜਰੀਵਾਲ ਤੋਂ, ਕਿੰਨੀ ਵਾਰੀ ਪੈਰੀ ਪੈ ਕੇ ਪਬਲਿਕ ਹਿਊਮਿਲੇਸ਼ਨ, ਕਿਸ ਲੈਵਲ ਤੱਕ ਜਾ ਕੇ ਉਹਨੂੰ ਦੁਹਰਾਉਣ ਦੀ ਲੋੜ ਨਹੀਂ ਹੈ ਕਿ ਵੀ। ਔਰ ਕੇਜਰੀਵਾਲ ਨੇ ਵੀ ਜਿਵੇਂ ਹੁੰਦਾ ਨਾ ਤਰਸਾ ਕੇ ਉਸ ਨੂੰ ਕੀਤਾ, ਲੇਕਿਨ ਇਹ ਵੀ ਬੇਸ਼ਰਮ ਦਾ ਬੱਚਾ
ਇਹਨੇ ਕਦੇ ਸ਼ਰਮ ਮਹਿਸੂਸ ਨਹੀਂ ਕੀਤੀ। ਪਬਲਿਕਲੀ ਉਹਦੇ ਪੈਰ ਵੀ ਫੜ ਲੈਂਦਾ ਸੀ ਜਾ ਕੇ, ਫਿਰ ਜਦੋਂ ਦਿੱਤਾ ਰੋ ਰੋ ਕੇ ਵੀ ਪੈਰ ਫੜੇ, ਉਹਦੀ ਮਾਂ ਵੀ ਰੋ ਰਹੀ ਆ, ਉਹ ਵੀ ਕਿ ਦੇ ਦਿੱਤਾ। ਹੁਣ ਜਦੋਂ ਇਸ ਲੈਵਲ ਤੱਕ ਜਿਹੜਾ ਗਰੀਡੀ ਹੁੰਦਾ ਹੈ ਬੰਦਾ, ਜਾਂ ਜਿਸ ਕਿਸਮ ਦਾ ਸੈਲਫਿਸ਼ ਹੁੰਦਾ ਹੈ, ਤੇ ਜਿਹੜਾ ਦੁਸ਼ਮਣ ਵੀ ਆ ਉਹ ਵੀ ਦੇਖ ਰਿਹਾ ਹੁੰਦਾ ਹੈ ਵੀ ਕਿੱਥੇ ਕਿਹਦੀ ਕੀ ਕਮਜ਼ੋਰੀ ਹੈ। ਇਸ ਗੱਲ ਝੁਕਣ ਦੀ ਨਹੀਂ ਹੁੰਦੀ। ਜਦੋਂ ਅਸੀਂ ਸਾਹਿਬਜ਼ਾਦਿਆਂ ਦੇ ਹਵਾਲੇ ਨਾਲ ਕਹਿੰਦੇ ਹਾਂ ਕਿ ਭਾਈ ਉਹਨਾਂ ਨੇ ਦੇਖਿਆ ਵੀ ਦਰਵਾਜ਼ਾ ਕੋਰਟ 'ਚ ਜਾਣ ਦੇ ਸਰਹੰਦ ਦਾ ਤੰਗ ਰੱਖਿਆ ਹੈ ਕਿ ਜਿਹੜਾ ਉਹ ਸਿਰ ਝੁਕਾਣਗੇ ਤੇ ਉਹ ਕਹਿਣਗੇ ਵਾਹ ਵਾਹ ਜੀ ਨਵਾਬ ਦੇ ਅੱਗੇ ਜਿਹੜਾ ਕਰ ਦਿੱਤਾ। ਉਹਨਾਂ ਨੇ ਵੀ ਪਹਿਲਾਂ ਜੁੱਤੀ ਦਿਖਾਈ ਉਹਨਾਂ ਨੂੰ, ਫਿਰ ਬੜੇ। ਹੁਣ ਇਹ ਟੈਸਟ ਹੁੰਦਾ ਤੁਹਾਡਾ, ਔਰ ਇਹ ਜਿਸ ਕਿਸਮ ਦਾ ਭਗਵੰਤ ਮਾਨ ਜਿਹੜਾ ਉਹਦੇ ਉਹ ਪੈਰ ਛੱਡਦਾ ਹੀ ਨਹੀਂ ਸੀ ਕਿ ਹਜ਼ੂਰ ਸਾਡੇ ਮਾਈ ਬਾਪ, ਅਸੀਂ ਵੀ ਇੰਨੀ ਭੁੱਖ ਇਹਦੇ 'ਚ ਸਤਾ ਦੀ ਹੈ। ਸੋ ਮੈਨੂੰ ਲੱਗਦਾ ਹੈ ਵੀ ਇਧਰੋਂ ਜਦੋਂ ਕੇਜਰੀਵਾਲ ਜਾਂ ਦੂਜਿਆਂ ਨੂੰ ਘੇਰ ਕੇ ਆਉਣ ਵਾਲੇ ਪੀੜ, ਜਿਵੇਂ ਖੁਦ ਹੀ ਕੇਜਰੀਵਾਲ ਨੇ ਕਿਹਾ ਮੈਂ ਵੀ ਗ੍ਰਿਫਤਾਰ ਹੋ ਸਕਤਾ ਹੂੰ, ਦੂਸਰਾ ਵੀ ਉਧਰ ਉਹ ਪ੍ਰੈਸ਼ਰ ਬਿਲਟ ਹੋ ਰਿਹਾ ਹੈ। ਇਧਰ ਕੋਈ ਨਾ ਕੋਈ ਉਹ ਭਗਵੰਤ ਮਾਨ ਨੂੰ ਵੀ ਉਂਗਲ ਲਾ ਰਹੇ ਹੋਣੇ ਨੇ, ਕਿਉਂਕਿ ਜਿਸ ਕਿਸਮ ਦਾ ਏਜੰਡਾ ਜਾਂ ਜਿੱਦਾਂ ਇਹ ਉਹਦੇ ਨਾਲ ਟਰੀਟ ਕਰ ਰਿਹਾ, ਉਸ ਤੋਂ ਲੱਗਦਾ ਹੈ ਕਿ ਵੀ ਉਹ ਇਹ ਵੀ ਦੇਖ ਰਹੇ ਨੇ ਕਿ ਵੀ ਇਹਨੂੰ ਹੁਣ ਭੁੱਖ ਹੈ ਅੱਗੋਂ ਵੀ ਰਹਿਣ ਦੀ, ਤੇ ਜੇ ਉਹੀ ਇਹਨੇ ਹੀ ਉਹ ਏਜੰਡਾ ਲਾਗੂ ਕਰਨਾ RSS ਦਾ ਤਾਂ ਇਹਨੂੰ ਹੀ ਅੱਗੇ ਤੋਰੀ ਜਾਣਗੇ। ਹਾਲਾਂ ਇਹ ਨਹੀਂ ਹੈ, ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ, ਸਿੱਧੂ ਮੂਸੇਵਾਲਾ ਦੇ ਪੇਰੈਂਟਸ ਨੇ ਕਾਲ ਦਿੱਤੀ ਸੀ ਕੈਂਡਲ ਲਾਈਟ ਵਿਜਲ ਦੀ, ਔਰ ਹਜ਼ਾਰਾਂ ਦੀ ਗਿਣਤੀ 'ਚ ਲੋਕ ਜਿਹੜੇ ਨੇ ਉਹਨਾਂ ਦੇ ਪਿੰਡ ਵੀ ਮੂਸੇਵਾਲਾ ਸੀ, ਔਰ ਪੰਜਾਬ 'ਚ ਹੋਰ ਥਾਵਾਂ ਤੇ ਵੀ ਜਿਹੜਾ ਹੋਇਆ। ਇਹ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ ਇੱਕ ਜਿਹੜਾ ਉਹ ਅੰਦੋਲਨ ਦਾ ਰੂਪ ਬਣ ਰਿਹਾ। ਔਰ ਜਸਟਿਸ, ਗੱਲ ਤਾਂ ਜਸਟਿਸ ਦੀ ਹੈ। ਸਿੱਧੂ ਮੂਸੇਵਾਲਾ ਤਾਂ ਇੱਕ ਉਹ ਕਰੈਕਟਰ ਜਿਹਨੂੰ ਲੋਕ ਪਿਆਰ ਕਰਦੇ ਨੇ, ਉਹਨਾਂ ਨੂੰ ਲੱਗਦਾ ਵੀ ਜੇ ਇਸ ਲੈਵਲ ਤੇ ਹਾਈ ਪ੍ਰੋਫਾਈਲ ਤੇ ਜੇ ਜਸਟਿਸ ਨਹੀਂ ਮਿਲ ਰਿਹਾ ਤਾਂ ਜਸਟਿਸ ਕੌਣ ਰੋਕ ਰਿਹਾ? ਕਿਉਂਕਿ ਉਹੀ ਬਿਸ਼ਨੋਈ ਗੈਂਗ, ਉਹੀ ਜਿਹੜਾ ਤਿਹਾੜ ਜੇਲ੍ਹ 'ਚ, ਔਰ ਤਿਹਾੜ ਜੇਲ੍ਹ ਅਮਿਤ ਸ਼ਾਹ ਦੇ ਥੱਲੇ ਸੈਂਟਰਲ ਗਵਰਨਮੈਂਟ ਦਾ, ਤੇ ਭਗਵੰਤ ਮਾਨ ਜਿਹੜਾ ਦੂਜਾ ਖੁਦ ਆਪਣੇ ਆਪ ਨੂੰ ਕਲਾਕਾਰ ਚੁਟਕਲੇ ਸੁਣਾ ਕੇ ਇੱਥੋਂ ਤੱਕ ਪਹੁੰਚਿਆ। ਇਹਦੀ ਪਹਿਲੀ ਪ੍ਰਾਇੋਰਟੀ ਹੋਣੀ ਚਾਹੀਦੀ, ਪਰ ਕਿਉਂਕਿ ਹਰ ਇੱਕ ਦੇ ਹੱਥ ਕਿਤੇ ਨਾ ਕਿਤੇ ਜਾ ਕੇ ਬੰਨੇ ਜਾਂਦੇ ਨੇ, ਕਿਉਂਕਿ ਹਿੱਤ ਜੁੜੇ ਹੁੰਦੇ ਨੇ। ਸੱਚ ਕਹਿ ਨਹੀਂ ਸਕਦੇ, ਇਧਰਲੇ ਉਧਰਲੇ ਗੈਂਗਸਟਰ ਤੁਸੀਂ ਫੜ ਕੇ ਕਹਿ ਦਿਓ ਜੀ ਹੋ ਗਿਆ ਕੰਮ, ਮੁੱਕ ਗਿਆ। ਸੋ ਉਹ ਚੈਲੰਜ ਵੀ ਹੈ। ਸੋ ਭਗਵੰਤ ਮਾਨ ਨੇ ਔਰ ਵਿਦਨ 3 ਮੰਥਸ ਉਹਦੇ 92 MLA ਜਿੱਤਣ ਤੋਂ ਬਾਅਦ ਸੰਗਰੂਰ ਪਾਰਲੀਮੈਂਟਰੀ ਹਲਕਾ ਲੂਜ਼ ਕੀਤਾ। ਸੋ ਕਿਤੇ ਨਾ ਕਿਤੇ ਇਹ ਡੀਲ ਬਣ ਰਹੀ ਹੈ, ਔਰ ਇਹ ਨਜ਼ਰ ਆ ਰਿਹਾ ਸੀ। ਇੱਕ ਤਾਂ ਬੋਨ ਹੋਮੀ ਬਾਡੀ ਲੈਂਗੁਏਜ ਜਦੋਂ ਮੋਦੀ ਆਇਆ, ਔਰ ਉਹ ਹਸਪੀਟਲ ਜਿਹਦੇ ਬਣਾਉਣ 'ਚ ਮੋਦੀ ਦਾ ਕੋਈ ਰੋਲ, ਇਸ ਹਸਪੀਟਲ ਦਾ ਨੀਂਹ ਪੱਥਰ ਮਨਮੋਹਨ ਸਿੰਘ ਨੇ ਰੱਖਿਆ, ਇਨੀਸ਼ੀਅਲ ਫੰਡਿੰਗ ਵੀ ਉਹਨਾਂ ਵੱਲੋਂ ਹੀ ਦਿੱਤੀ ਗਈ ਲੰਬਾ ਵਕਤ। ਲੇਕਿਨ ਜਿਵੇਂ ਮੋਦੀ ਔਰ ਇਹਨੇ ਕਸੀਦੇ ਪੜ੍ਹੇ ਮੋਦੀ ਦੇ ਕਿ ਬਹੁਤਿਆਂ ਨੂੰ ਲੱਗਦਾ ਸੀ ਵੀ ਹੋ ਸਕਦਾ ਹੈ ਚਲੋ ਇੰਨਾ ਸੁਣ ਕੇ ਜਾ, ਉਹ ਇੱਕ ਕੌਡੀ ਵੀ ਨਹੀਂ ਦੇ ਕੇ ਗਿਆ ਜਾਣ ਲੱਗੇ, ਉਹਨੂੰ ਉਦਘਾਟਨ ਕੀਤਾ ਚਲਾ ਗਿਆ ਜਿਹੜਾ ਪਹਿਲਾਂ ਲੱਗਿਆ ਸੀ, ਕੋਈ ਪੈਕੇਜ ਕੋਈ ਗ੍ਰਾਂਟ ਕੋਈ ਦੂਜਾ ਨਹੀਂ। ਤੇ ਇਹ ਉਹਨੂੰ ਕਹਿ ਰਿਹਾ ਪੰਜਾਬ ਚੀਫ ਮਿਨਿਸਟਰ ਥੈਂਕਸ PM ਮੋਦੀ ਫॉर ਸੁਪਰੀਮ ਗਿਫਟ। ਓਏ ਭਾਈ ਪਹਿਲਾਂ ਤਾਂ ਕੈਂਸਰ ਹੀ ਇਹਨਾਂ ਦਾ ਦਿੱਤਾ ਹੋਇਆ, ਜੋ ਮਾਲਵਾ ਰੀਜਨ ਦੇ ਵਿੱਚ ਜਿਸ ਕਿਸਮ ਦੀ ਹਰੀ ਕ੍ਰਾਂਤੀ ਦੇ ਨਾਂ ਥੱਲੇ ਜੋ ਫਰਟੀਲਾਈਜ਼ਰਸ ਔਰ ਦੂਸਰਿਆਂ ਦਾ ਇਸਤੇਮਾਲ, ਉਹ ਸਾਰੀ ਕੈਂਸਰ ਟ੍ਰੇਨ ਬਣ ਗਈ ਜਿਹੜੇ ਲੋਕ ਜਾਂਦੇ ਨੇ ਟ੍ਰੀਟਮੈਂਟ ਲਈ ਰਾਜਸਥਾਨ। ਹੁਣ ਉੱਥੇ ਕਹਿ ਰਿਹਾ ਡਿਸਕ੍ਰਾਈਬਿੰਗ ਹੋਮੀ ਬਾਬਾ ਕੈਂਸਰ ਹਸਪੀਟਲ ਰਿਸਰਚ ਸੈਂਟਰ ਐਜ਼ ਸੁਪਰੀਮ ਗਿਫਟ ਬਾਈ ਪ੍ਰਾਈਮ ਮਿਨਿਸਟਰ ਮੋਦੀ ਟੂ ਪੰਜਾਬ, ਚੀਫ ਮਿਨਿਸਟਰ ਭਗਵੰਤ ਮਾਨ ਟੂਡੇ ਸੈਡ ਇਟ ਵੁੱਡ ਹੈਲਪ ਦਾ ਸਟੇਟ ਐਂਡ ਫਲਾਣਾ। ਉਹ ਕਸੀਦੇ ਪੜ੍ਹੀ ਗਿਆ ਉਹਦੇ ਔਰ ਦੂਸਰੇ ਤੀਸਰੇ, ਔਰ ਉਹਨੇ ਇਸ ਸਾਰੇ ਚੋਂ, ਔਰ ਫਿਰ ਉਹ ਜਿਹੜਾ ਉਹਨੂੰ ਸ਼ਾਲ ਔਰ ਦਰਬਾਰ ਸਾਹਿਬ ਦਾ ਰਿਪਲਾਈਕਾ ਔਰ ਗਵਰਨਰ ਔਰ ਦੂਸਰੇ ਸਾਰਿਆਂ ਦੇ ਰਾਹੀਂ ਜਿਹੜਾ ਉਹ ਸਾਰੇ ਉੱਥੇ ਮੌਜੂਦ ਸੀ। ਸੋ ਪਹਿਲੀ ਗੱਲ ਜਿਹਨਾਂ ਨੇ ਉਸ ਪ੍ਰੋਗਰਾਮ ਨੂੰ ਦੇਖਿਆ ਲਾਈਵ, ਉਹ ਦੇਖ ਸਕਦੇ ਨੇ ਕਿ ਕਿਸ ਲੈਵਲ ਦੀ ਅੰਡਰਸਟੈਂਡਿੰਗ ਬਣ ਰਹੀ ਹੈ, ਔਰ ਉਹਨੇ ਕੋਈ ਕੌਡੀ ਨਹੀਂ ਦਿੱਤੀ। ਫਿਰ ਮਾਫੀ ਮੰਗ ਰਿਹਾ, ਇਹ ਕਹਿ ਰਿਹਾ ਕਿ ਜੀ ਜਦੋਂ ਤੁਸੀਂ ਲਾਸਟ ਟਾਈਮ ਆਣਾ ਸੀ ਫਿਰੋਜ਼ਪੁਰ, ਤੁਸੀਂ ਆਣਾ ਸੀ ਇੱਥੇ ਉਦਘਾਟਨ, ਔਰ ਜੋ ਹੋਇਆ ਉਹਦੇ ਲਈ ਮੈਂ ਮਾਫੀ ਮੰਗਦਾ। ਹੁਣ ਇੱਕ ਪਾਸੇ ਮਾਫੀ ਮੰਗ ਰਿਹਾ, ਦੂਸਰੇ ਪਾਸੇ ਇਹਦੇ ਨਾਲ ਹੀ ਖਬਰ ਲੱਗੀ ਹੈ ਕਿ ਜੀ ਸੁਪਰੀਮ ਕੋਰਟ ਨੇ ਆਪਣੀ ਰਿਪੋਰਟ ਦੇ ਦਿੱਤੀ ਹੈ ਫਿਰੋਜ਼ਪੁਰ ਵੇਲੇ ਮੋਦੀ ਨਾਲ ਕਿ ਔਰ ਵੱਡੇ ਪੁਲਿਸ ਦੇ ਅਫਸਰ ਰਗੜਾ ਖਾਣਗੇ। ਇਹਦੇ ਨਾਲੋਂ ਜਿਵੇਂ ਉਹ ਅੱਜ ਸੋਸ਼ਲ ਮੀਡੀਆ ਦੇ ਸੀ ਕਿ ਬਈ ਇਹਦੇ ਨਾਲੋਂ ਤਾਂ ਭਾਵੇਂ ਉਹ ਵਿਚਾਰਾ ਬੱਕਰੀਆਂ ਹੀ ਚੋਂਦਾ ਚਲਾ ਗਿਆ ਚਰਨਜੀਤ ਚੰਨੀ, ਉਹੀ ਚੰਗਾ ਸੀ ਕਿ ਜਦੋਂ ਮੋਦੀ ਨੇ ਡਰਾਮਾ ਕੀਤਾ ਕਿ ਜੀ ਮੈਨੂੰ ਖਤਰਾ ਸੀ ਔਰ ਸ਼ੁਕਰ ਹੈ ਮੈਂ ਜਾਨ ਬਚਾ ਕੇ ਆ ਗਿਆ, ਧੰਨਵਾਦ ਦੇਣਾ। ਉਹਨੇ ਕਿਹਾ ਤੂੰ ਕਾਹਦਾ ਫਿਕਰ ਕਰਦਾ ਮੋਦੀ, ਤੂੰ ਆ ਤੇਰੀ ਗੋਲੀ ਅਸੀਂ ਖਾਂਦੇ, ਤੂੰ ਐਵੇਂ ਹੀ ਰੋਈ ਜਾਂਦਾ ਝੂਠਾ। ਉਹਨਾਂ ਕਿਹਾ ਵੀ ਘੱਟੋ ਘੱਟ ਉਹਨੇ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਦਿਖਾਈ ਸੀ
ਇਹ ਉਹਦੇ ਕੀਰਨੇ ਜਿਹੜਾ ਉਹ ਉਸ ਦੇ ਕਸੀਦੇ ਵੀ ਪੜ੍ਹ ਰਿਹਾ ਜੀ ਔਰ ਨਾਲ ਦੇ ਨਾਲ ਮਾਫੀ ਵੀ ਮੰਗ ਰਿਹਾ। ਪਰ ਇਸ ਦੇ ਨਾਲ ਹੀ ਜਦੋਂ ਮੈਂ ਦੂਸਰੀ ਖਬਰ ਇਹ ਹੁੰਦਾ ਹੈ ਵੀ ਜਦੋਂ ਇੱਕ ਗੱਲ ਤੋਂ ਤਾਂ ਚਲੋ ਕੋਈ ਡਿਫਰੈਂਟ ਕਨਕਲੂਜਨ ਕੱਢ ਸਕਦਾ, ਪਰ ਜਦੋਂ 2-3 ਖਬਰਾਂ ਉਸ ਕਿਸਮ ਦੀਆਂ ਆਣ, ਦੂਸਰਾ ਜਦੋਂ ਮੈਂ ਦੇਖਿਆ ਕਿ ਵੀ ਇੱਕ ਪਾਸੇ ਤਾਂ ਕਰਨਾਟਕਾ ਦੇ ਵਿੱਚ ਇਸ ਗੱਲ ਦਾ ਰੌਲਾ ਪਿਆ ਹੋਇਆ ਹੈ ਕਿ ਜੀ ਕਰਨਾਟਕਾ ਦੀ ਬੀਜੇਪੀ ਗਵਰਨਮੈਂਟ ਨੇ ਸਕੂਲਾਂ ਦੇ ਵਿੱਚ ਜਨਮ ਅਸ਼ਟਮੀ ਜਾਂ ਗਣੇਸ਼ ਦਾ ਆਗੂ ਮਨਾਉਣ ਦੇ ਲਈ ਅਲਾਉ ਕੀਤਾ ਹੈ ਕਿ ਜੀ ਸਕੂਲਾਂ ਦੇ ਵਿੱਚ ਬੱਚੇ ਵੀ ਕਰਨਗੇ, ਉਹਨੂੰ ਅਲਾਉ ਕਰੋ, ਔਰ ਉੱਥੇ ਵਿਰੋਧ ਹੋਇਆ ਕਿ ਭਾਈ ਬਾਕੀਆਂ ਦਾ ਵੀ ਹੋਏ। ਹੁਣ ਇੱਥੇ ਖਬਰ ਹੈ ਕਿ ਭਾਈ ਧਾਰਮਿਕ ਫੰਕਸ਼ਨ ਸਕੂਲ 'ਚ ਕਰਾਉਣ ਦੇ ਲਈ ਸਾਰੇ ਨਾਰਮ ਬਾਈਪਾਸ ਕੀਤੇ ਗਏ, ਔਰ ਇਹ ਜਿਹੜਾ ਗਿਵਨ ਟੂ ਹੂਡਸ ਟੂ ਰੂਲਸ ਐਂਡ ਰੈਗੂਲੇਸ਼ਨਸ ਦਾ ਮੈਨੇਜਮੈਂਟ ਆਫ ਲੋਕਲ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬॉयਜ਼ has handed over the playground to an organization for holding a religious congregation। ਇਹ ਨੰਗਲ ਦੀ ਖਬਰ ਹੈ, ਔਰ ਉਹਨਾਂ ਨੇ ਕਿਹਾ ਵੀ ਪਿਛਲੇ 3 ਦਿਨਾਂ ਤੋਂ ਉੱਥੇ ਸਟੇਜ ਸਾਊਂਡ ਸਿਸਟਮ ਸਭ ਕੁਝ ਸੈੱਟ ਹੋ ਰਿਹਾ ਹੈ, ਔਰ ਇਹ ਕਾਹਦਾ ਫੰਕਸ਼ਨ ਹੈ? ਸ਼੍ਰੀ ਸ਼ਾਮ ਵੰਦਨਾ ਮਹੋਤਸਵ। ਸੋ ਜ਼ਾਹਰ ਹੈ ਕ੍ਰਿਸ਼ਨ ਜੀ ਨਾਲ ਸੰਬੰਧਿਤ, ਔਰ ਸਕੂਲ ਦਾ ਸਾਰਾ ਸਿਸਟਮ ਬੰਦ ਕੀਤਾ ਹੋਇਆ, ਕੋਈ ਉੱਥੇ ਹੋਰ ਨਹੀਂ ਹੋ ਰਿਹਾ। ਔਰ ਐਜੂਕੇਸ਼ਨ ਮਿਨਿਸਟਰ, ਔਰ ਜਿਹੜਾ ਫੰਕਸ਼ਨ ਸਕੂਲ ਦੇ ਪ੍ਰੇਮਿਸ 'ਚ ਇਹ ਜਨਮ ਅਸ਼ਟਮੀ ਦੇ ਨਾਂ ਥੱਲੇ ਹੋ ਰਿਹਾ ਹੈ, ਉਹਨੂੰ ਪ੍ਰੀਜ਼ਾਈਡ ਕਰ ਰਿਹਾ ਹੈ ਐਜੂਕੇਸ਼ਨ ਮਿਨਿਸਟਰ ਹਰਜੋਤ ਸਿੰਘ ਬੈਂਸ। ਔਰ ਇਹ ਟ੍ਰਿਬਿਊਨ ਦੀ ਰਿਪੋਰਟ ਹੈ ਕਿ ਸਾਰੇ ਕਾਨੂੰਨ ਸਿੱਕੇ ਤੇ ਟੰਗੇ ਗਏ, ਉੱਥੇ ਹੋ ਹੀ ਨਹੀਂ ਸਕਦਾ ਉਹਨਾਂ ਨੇ ਕਿਉਂ। ਔਰ ਇਹੀ ਨਹੀਂ, ਹਰਜੋਤ ਸਿੰਘ ਬੈਂਸ ਉਸ ਹਲਕੇ ਨੂੰ ਹੀ ਰਿਪਰੈਜ਼ੈਂਟ ਕਰਦਾ ਹੈ ਅਸੈਂਬਲੀ ਦੇ ਵਿੱਚ। ਉਹਨੇ ਕਿਹਾ ਕਿ ਵੀ ਇੰਟਰਸਟਿੰਗਲੀ the organizers were allowed to use the school premises even as several other venues including staff club ground, cricket ground, Kangra welfare ground, NFL stadium are available to locals for holding such functions। ਹੁਣ ਇਹ ਕਿਹਦਾ ਏਜੰਡਾ ਹੈ? RSS ਤੋਂ ਬਿਨਾਂ, ਕਿ ਵੀ ਇੰਨੇ ਹੋਰ ਸਪਾਟ ਜਿਹੜੇ ਗਿਣਾਏ ਨੇ। ਟ੍ਰਿਬਿਊਨ ਦਾ ਕੋਰਸਪੋਂਡੈਂਟ ਰਿਪੋਰਟ ਕਰ ਰਿਹਾ, ਉਹਨੇ ਕਿਹਾ ਜੀ ਸਾਰੇ ਨਾਰਮ ਜਿਹੜੇ ਨੇ ਉਡਾਤੇ ਛਿੱਕੇ ਤੇ। ਐਜੂਕੇਸ਼ਨ ਮਿਨਿਸਟਰ ਜਿਹੜਾ ਹੈ ਉਹਨੇ ਇਹ ਕੀਤਾ, ਔਰ ਉੱਥੇ ਜਿਹੜਾ ਇਹ ਧਾਰਮਿਕ ਸ਼੍ਰੀ ਸ਼ਾਮ ਵੰਦਨਾ ਮਹੋਤਸਵ ਹੈ ਇਹ ਉੱਥੇ ਹੋਏਗਾ, ਔਰ ਬੱਚਿਆਂ ਦੀ ਪੜ੍ਹਾਈ ਚੌਪਟ ਹੋਏ ਜਾਂ ਉਹਨਾਂ ਦਾ ਕੀ ਬਣੇ ਇਹਦੀ ਕੋਈ ਪਰਵਾਹ ਨਹੀਂ ਹੈ। ਸੋ ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਬਈ ਇਹ ਭਗਵੰਤ ਮਾਨ ਦੀ ਟੀਸੀਟੀ ਵੀ ਰਲੀ ਹੋ ਸਕਦੀ ਹੈ, ਕੱਲ ਨੂੰ ਐਨ ਬਲਾਕ ਜਿਵੇਂ ਮਹਾਰਾਸ਼ਟਰ ਦੇ ਵਿੱਚ ਸ਼ਿੰਦੇ ਰਾਹੀਂ ਇੱਕ ਬਰਾਬਰ ਖੜਾ ਕਰਕੇ ਤੇ ਬੀਜੇਪੀ ਦੀ ਹਮਾਇਤ ਨਾਲ ਹਕੂਮਤ ਬਣੀ, ਇਹ ਵੀ ਬਣ ਸਕਦਾ ਹੈ। ਔਰ ਭਗਵੰਤ ਮਾਨ ਆਪਣੇ ਮਿਨਿਸਟਰਾਂ ਰਾਹੀਂ RSS ਦਾ ਏਜੰਡਾ ਇਹ ਧਾਰਮਿਕ ਨਾਂ ਦੇ ਥੱਲੇ ਹਿੰਦੂਤਵੀ ਏਜੰਡੇ ਨੂੰ ਇੰਪਲੀਮੈਂਟ ਕਰਕੇ ਮੈਸੇਜ ਦੇ ਰਿਹਾ ਹੈ ਕਿ ਮੇਰੇ ਤੋਂ ਵਧੀਆ ਹਿੰਦੂਤਵੀ ਹੋਰ ਕੋਈ ਨਹੀਂ ਹੋ ਸਕਦਾ। ਨਾ ਭਗਤ ਸਿੰਘ ਦਾ ਵਰਤਿਆ, ਸੋ ਖਟਕੜ ਕਲਾਂ ਖਾਧੀ, ਫਿਰ ਐਨ ਉੱਥੋਂ ਉੱਡ ਕੇ ਜਾ ਕੇ ਸਾਬਰਮਤੀ ਪਹੁੰਚ ਗਿਆ, ਚਰਖਾ ਗਾਂਧੀ ਦਾ ਚਲਾ ਰਿਹਾ ਸੀ, ਫੋਟੋ ਡਾਕਟਰ ਅੰਬੇਦਕਰ ਤੇ ਭਗਤ ਸਿੰਘ ਦੀ ਲਾਈ ਹੋਈ ਹੈ। ਤਾਰੀਫ ਜਿਹੜੀ ਆ ਉਹ ਮੋਦੀ ਔਰ ਉਸ ਦੀ ਹੁਣ ਤੁਹਾਨੂੰ ਅੱਜ ਕੱਲ੍ਹ ਭਗਵੰਤ ਮਾਨ ਦੇ ਮੂੰਹੋਂ ਕੋਈ ਹਿੰਦੂਤਵਾ ਜਾਂ ਉਸ ਦੇ ਖਿਲਾਫ ਤੁਹਾਨੂੰ ਕੁਝ ਨਜ਼ਰ ਨਹੀਂ ਆਏਗਾ ਜਾਂ ਤੁਸੀਂ ਕੁਝ ਸੁਣ ਨਹੀਂ ਪਾਓਗੇ, ਕਿਉਂਕਿ ਅਲਟੀਮੇਟਲੀ ਹਜ਼ੂਰ ਸਾਡੇ ਮਾਈ ਬਾਪ, ਔਰ ਉਹੀ ਮਾਈ ਬਾਪ ਹੈ ਜਿਹੜਾ ਕੁਰਸੀ ਤੇ ਬਹਿ ਲੈਣ ਦੇ। ਹੁਣ ਇੱਕ ਵਾਰੀ ਬਹਿ ਗਿਆ ਤਾਂ ਹੁਣ ਲੱਥੇ ਨਾ, ਇੰਨੇ ਚਾਰ ਨਾਲ ਤਾਂ ਵਿਆਹ ਕਰਾਇਆ, ਡੋਲੀ ਲਿਆਂਦੀ ਹੈ ਨਵੀਂ, ਹੁਣ ਕੁਰਸੀਓ ਥੋੜੀ ਲੱਥਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। UK, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 ਜਾਂ 437 423 2666।
ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਰਤਾਰਪੁਰ ਸਾਹਿਬ ਦੇ ਹਵਾਲੇ ਨਾਲ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਵਿੱਚ ਮੋਦੀ ਸਰਕਾਰ ਵੱਲੋਂ ਟੁੱਚਰਾਂ ਡਾਈਆਂ ਗਈਆਂ ਸਨ। ਫਿਰ ਪਾਸਪੋਰਟ ਦੀ ਸ਼ਰਤ ਰੱਖ ਦਿੱਤੀ ਗਈ। ਇੰਟੈਲੀਜੈਂਸ ਏਜੰਸੀ ਵੱਲੋਂ ਬਾਰ-ਬਾਰ ਇਨਕੁਆਰੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਡੇਰਾ ਬਾਬਾ ਨਾਨਕ ਸਰਹੱਦ ਤੇ ਦੂਰਬੀਨਾਂ ਲਾ ਕੇ ਇੱਕ ਨਵਾਂ ਡਿਲੈਕਸ ਦਰਸ਼ਨ ਸਥਕ ਜਿਹੜਾ ਉਸਾਰਿਆ ਜਾ ਰਿਹਾ ਹੈ ਤਾਂ ਕਿ ਯਾਤਰੂ ਜਿਹੜੇ ਨੇ ਦੂਰਬੀਨਾਂ ਰਾਹੀਂ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ, ਸਰਹੱਦ ਪਾਰ ਨਾ ਜਾ ਸਕਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਚੈਨਲ ਇਨਸਾਨ ਦੋਨੋਂ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੁਲਕ ਵੰਡ ਤੋਂ ਬਾਅਦ ਜੇ ਪਿਛਲੇ 75 ਸਾਲਾਂ 'ਚ ਭਾਰਤੀ ਹਕੂਮਤ ਦਾ ਰਵੱਈਆ ਦੇਖੀਏ ਸਿੱਖਾਂ ਪ੍ਰਤੀ, ਖਾਸ ਤੌਰ ਤੇ ਜਿਹੜੇ ਇਤਿਹਾਸਕ ਗੁਰਦੁਆਰੇ ਪਾਕਿਸਤਾਨ 'ਚ ਰਹਿ ਗਏ ਉਹਨਾਂ ਦੀ ਯਾਤਰਾ ਦੇ ਲਈ ਜਾਂ ਸਿੱਖਾਂ ਦਾ ਜਾਂ ਦੋਨੋਂ ਪੰਜਾਬਾਂ ਦੇ ਲੋਕਾਂ ਦਾ ਆਪਸੀ ਕੋਈ ਤਾਲਮੇਲ, ਸੋ ਇੱਕ ਨੀਤੀ ਜਿਹੜੀ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਰੱਖੀ ਕਿ ਭਈ ਇਹਨਾਂ ਦੋਨਾਂ ਪੰਜਾਬਾਂ ਦੇ ਲੋਕਾਂ ਨੂੰ ਇੱਕ ਦੂਜੇ ਦੇ ਕਰੀਬ ਨਹੀਂ ਹੋਣ ਦੇਣਾ। ਸਿੱਖਾਂ ਦੀ ਪਹੁੰਚ ਗੁਰਦੁਆਰਿਆਂ ਤੱਕ ਬਹੁਤ ਰੈਸਟ੍ਰਿਕਟਡ ਰੱਖਣੀ ਹੈ ਔਰ ਇਹ ਜਿੰਨਾ ਘੱਟ ਤੋਂ ਘੱਟ ਇਹਨਾਂ ਦੀ ਗਿਣਤੀ ਜਾਏ। ਔਰ ਅਸੀਂ ਦੇਖਦੇ ਹਾਂ ਕਿ 50ਵਿਆਂ ਦੇ ਵਿੱਚ ਵੀ 1950 ਜਦੋਂ ਸਮਝੌਤਾ ਹੁੰਦਾ ਹੈ ਨਹਿਰੂ ਲਿਆਕਤ ਅਲੀ ਪੈਕਟ, ਤੇ ਸਿਰਫ 3000 ਸਿੱਖਾਂ ਨੂੰ ਜਿਹੜਾ ਹੈ ਉਹ ਅਲਾਉ ਕਰਦੇ ਨੇ ਕਿ ਭਾਈ ਉਹ ਸਾਲ ਦੇ ਵਿੱਚ ਜਾ ਸਕਦੇ ਨੇ। ਹੁਣ ਇਹ ਆਪਣੇ ਆਪ ਦੇ ਵਿੱਚ ਜੇ ਪਾਕਿਸਤਾਨ ਦੇ ਕੋਲ ਉਹਨਾਂ ਦੀ ਸਰਜ਼ਮੀਨ ਦੇ ਉੱਤੇ ਇਤਿਹਾਸਕ ਥਾਂ ਨੇ, ਉਹਨਾਂ ਨੂੰ ਕੀ ਇਤਰਾਜ਼ ਹੋ ਸਕਦਾ ਹੈ ਕਿ ਭਾਈ ਜ਼ਿਆਦਾ ਆਣ ਦੇਖਣ, ਕਿਉਂਕਿ ਇਹਨਾਂ ਦੀ ਨੀਅਤ ਨਹੀਂ ਸੀ ਇਸ ਲਈ। ਔਰ ਉਹ ਜਿਹੜਾ ਪੈਕਟ ਸੀ ਉਹ ਇਹਨਾਂ ਨੇ ਕਦੇ ਵੀ ਮੁੜ ਕੇ ਰਿਵਾਈਜ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਰਾਦਰ ਜਦੋਂ ਸ਼ਿਮਲਾ ਐਗਰੀਮੈਂਟ ਵੀ ਹੁੰਦਾ ਉਦੋਂ ਵੀ ਸ਼੍ਰੋਮਣੀ ਕਮੇਟੀ ਦਾ ਮਤਾ ਕੀਤਾ ਸੀ ਕਿ ਭਾਈ ਜਿੱਥੇ ਬਾਕੀ ਤੁਸੀਂ ਇਸ਼ੂ ਦੇ ਉੱਤੇ ਡਿਸਕਸ ਕਰ ਰਹੇ ਹੋ ਉੱਥੇ ਜਿਹੜਾ ਇਹ ਨੰਬਰ ਵਧਾਇਆ ਜਾਏ ਔਰ ਜਿਹੜਾ ਸ਼ਰਧਾਲੂਆਂ ਨੂੰ ਜਿਹੜਾ ਹੈ ਉਹ ਉਹਨਾਂ ਦੇ ਉੱਤੇ ਰੁਕਾਵਟਾਂ ਘੱਟ ਹੋਣ, ਪਰ ਉਹਨਾਂ ਨੂੰ ਤਾਂ ਇਹ ਸੂਟ ਨਹੀਂ ਸੀ ਕਰਦਾ। ਜਦੋਂ 2019 ਦੇ ਵਿੱਚ 550 ਸਾਲਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ ਔਰ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਉਹਨਾਂ ਨੇ ਅਜੇ ਸਹੁੰ ਚੁੱਕੀ ਸੀ, ਜਨਰਲ ਬਾਜਵਾ ਫੌਜ ਦੇ ਚੀਫ ਸੀ, ਔਰ ਇਹ ਮੰਗ ਜਿਹੜੀ ਸਿੱਖਾਂ ਵੱਲੋਂ ਤਾਂ ਪਿਛਲੇ 75 ਸਾਲ ਤੋਂ ਹੀ ਚੱਲ ਰਹੀ ਸੀ, ਉਸ 2019 ਤੋਂ ਪਹਿਲਾਂ ਹੀ ਸਾਡੀ ਤਾਂ 2 ਵੇਲੇ ਦੀ ਅਰਦਾਸ ਦਾ ਹਿੱਸਾ ਹੈ ਕਿ ਭਾਈ ਜਿਹੜੇ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਨਨਕਾਣਾ ਸਾਹਿਬ ਔਰ ਦੂਸਰੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਬਖਸ਼ੋ। ਅੱਛਾ, ਇਹ ਮੈਂ ਸਮਝਦਾ ਵੀ ਬਾਬੇ ਨਾਨਕ ਦਾ ਕ੍ਰਿਸ਼ਮਾ ਸੀ ਔਰ ਜਨਰਲ ਬਾਜਵਾ ਇਮਰਾਨ ਖਾਨ ਸਾਹਿਬ ਦੀ ਨੇਕਨੀਅਤੀ ਸੀ ਕਿ ਉਹਦੇ ਥੱਲੇ ਇਹਦੇ ਬਾਵਜੂਦ ਕਿ ਭਾਰਤੀ ਹਕੂਮਤ ਨੇ ਬਹੁਤ ਟੁਚਰਾਂ ਡਾਈਆਂ, ਰੁਕਾਵਟਾਂ, ਔਰ ਇਹੀ ਨਹੀਂ ਜਦੋਂ ਇਹ ਐਨ ਸਿਰੇ ਵੱਲ ਗੱਲ ਜਾ ਰਹੀ ਸੀ 5 ਅਗਸਤ 2019 ਨੂੰ ਕਸ਼ਮੀਰ ਦਾ ਆਈਨੀ ਸਟੇਟਸ ਖਤਮ ਕਰ ਦਿੱਤਾ। ਆਰਟੀਕਲ 370 ਕੇ ਪਾਕਿਸਤਾਨ ਨੇ ਜ਼ਾਹਰ ਹੈ ਡਿਪਲੋਮੈਟਿਕ ਰਿਲੇਸ਼ਨ ਤੋੜ ਲਏ, ਚਾਰਜ ਡੀ ਫਿਰ ਤੇ ਆ ਗਏ, ਆਪਣੇ ਹਾਈ ਕਮਿਸ਼ਨ ਵਾਪਸ ਸੱਦ ਲਏ। ਪਰ ਉਹ ਸਮਝਦੇ ਸੀ ਕਿ ਪਾਕਿਸਤਾਨ ਦੀ ਹਕੂਮਤ ਜਿਹੜੀ ਹੈ ਉਹ ਬੰਦ ਕਰ ਦੇਗੀ ਜੋ ਵੀ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਚੱਲ ਰਹੀ ਸੀ ਉਹ ਸਾਰੀ। ਲੇਕਿਨ ਜਿਹੜਾ ਵਾਈਜ਼ ਫੈਸਲਾ ਮੈਂ ਸਮਝਦਾ ਲਿਆ, ਵਾਈਜ਼ ਐਂਡ ਬੋਲਡ, ਉਹਨਾਂ ਨੇ ਜਾਰੀ ਰੱਖਿਆ ਔਰ ਆਪਣੇ ਇਕਰਾਰ ਮੁਤਾਬਕ 9 ਨਵੰਬਰ 2019 ਨੂੰ ਸਮੁੱਚਾ ਉਹ ਸਟਰਕਚਰ ਕੰਪਲੀਟ ਸੀ ਔਰ ਪਹਿਲਾ ਜਥਾ ਜਿਹੜਾ ਇਧਰੋਂ ਕ੍ਰਾਸ ਕੀਤਾ। ਲੇਕਿਨ ਇਹਨਾਂ ਨੇ ਇੰਨੀਆਂ ਸ਼ਰਤਾਂ ਲਾਉਂਦੇ ਚਲੇ ਗਏ, ਪਾਸਪੋਰਟ ਦੀ ਸ਼ਰਤ ਲਾ ਦਿੱਤੀ, ਹਾਲਾਂਕਿ ਆਧਾਰ ਕਾਰਡ ਉਹਨਾਂ ਦੇ ਨੇ, ਫਿਰ ਕਿੰਨੀਆਂ ਰਿਪੋਰਟਾਂ ਇੰਟੈਲੀਜੈਂਸ ਏਜੰਸੀਆਂ ਦੀਆਂ, ਤੇ ਜਦੋਂ ਪਾਕਿਸਤਾਨ ਘੱਟ ਕਹਿ ਰਿਹਾ ਸੀ ਕਿ ਭਾਈ 1000 ਬੰਦਾ ਰੋਜ਼ ਆਏ ਉਹਨਾਂ ਕੋ ਪ੍ਰਬੰਧ, ਕਿਉਂਕਿ ਦੋਨੋਂ ਪਾਸੇ ਇਮੀਗ੍ਰੇਸ਼ਨ ਦਾ ਟਰਮੀਨਲ ਬਣਨੇ ਸੀ, ਭਾਰਤ ਨੇ ਇਨਸਿਸਟ ਕੀਤਾ ਨਹੀਂ ਜੇ 5000 ਰੋਜ਼ ਦਾ ਹੋਣਾ ਚਾਹੀਦਾ। ਹੁਣ ਉਹਨਾਂ ਨੇ ਉਹਦੇ ਮੁਤਾਬਕ ਤਾਇਨਾਤੀ ਵੀ ਔਰ ਪ੍ਰਬੰਧ ਵੀ ਕੀਤੇ, ਪਰ ਇਹਨਾਂ ਨੇ ਐਸਾ ਸ਼ਿਕੰਜਾ ਕੱਸਿਆ ਨਾਲ ਲੱਗਦੇ ਕੋਵਿਡ ਦੇ ਚੱਲਦੇ ਆ, ਕੋਵਿਡ ਦਾ ਬਹਾਨਾ ਬਣਾ ਕੇ ਕਿ ਅੱਜ ਜਿਹੜੀ ਗਿਣਤੀ ਹੈ, ਔਰ ਇਹੀ ਨਹੀਂ ਜਿਹੜਾ ਜਦੋਂ ਪਾਸਪੋਰਟ ਬਣਦਾ ਉਦੋਂ ਵੀ ਇੰਟੈਲੀਜੈਂਸ ਰਿਪੋਰਟ ਹੁੰਦੀ ਹੈ, ਜਿਹਨੇ ਜਾਣਾ ਫਾਰਮ ਤੁਸੀਂ ਆਨਲਾਈਨ ਭਰ ਰਹੇ ਹੋ ਫਿਰ ਤੁਹਾਡੇ ਘਰ ਤਹਿਕੀਆਤ ਲਈ ਆਉਂਦੇ ਨੇ, ਜੋ ਤੁਸੀਂ ਵਾਪਸ ਗਏ ਤੁਹਾਡੇ ਘਰ ਫਿਰ ਪਹੁੰਚ ਜਾਂਦੇ ਨੇ। ਫਿਰ ਕੁਝ ਮਹੀਨੇ ਪਹਿਲਾਂ ਇਹਨਾਂ ਦੇ ਚੀਫ ਸੈਕਟਰੀ ਨੇ ਹੋਮ ਮਿਨਿਸਟਰੀ ਦੇ ਸਾਰੀਆਂ ਸਟੇਟਾਂ ਦੇ ਚੀਫ ਸੈਕਟਰੀਆਂ ਨੂੰ ਹਦਾਇਤਨਾਮਾ ਭੇਜਿਆ, ਕਿਉਂਕਿ ਸਿੱਖ ਭਾਰਤ ਭਰ ਦੀਆਂ ਸਟੇਟਾਂ 'ਚੋਂ ਆਉਂਦੇ ਨੇ, ਕਿ ਹਦਾਇਤ ਕਰੋ ਕਿ ਜਿਹੜਾ ਵੀ ਉੱਥੇ ਜਾਂਦਾ ਹੈ ਉਹ ਕਿਸੇ ਨਾਲ ਉੱਥੇ ਨਾ ਮਿਲੇ, ਕਿਸੇ ਦੇ ਘਰ ਨਾ ਜਾਏ, ਕਿਸੇ ਨਾਲ ਕਮਿਊਨੀਕੇਸ਼ਨ ਨਾ ਕਰੇ। ਇਹਦੇ ਬਾਵਜੂਦ ਹਾਲਾਂ ਗਿਣਤੀ ਤਾਂ ਬਹੁਤ ਥੋੜੀ ਜਾਂਦੀ ਹੈ, ਪਰ ਹੁਣ ਇਹਨਾਂ ਨੇ ਨਵਾਂ ਪਖੰਡ ਕੀ ਕੀਤਾ ਔਰ ਇਹ ਖਬਰ ਉਹਨਾਂ ਦੇ ਮੀਡੀਆ ਨੇ ਲਾਈ ਹੈ ਕਿ
ਨਵੇਂ ਦਰਸ਼ਨ ਸਥਲ ਨਾਲ ਲਾਂਘੇ ਰਾਹੀਂ ਪਾਕਿਸਤਾਨ ਜਾਣ ਵਾਲੇ ਯਾਤਰੂਆਂ ਦੀ ਗਿਣਤੀ ਤੇ ਪਵੇਗਾ ਅਸਰ। ਹੁਣ ਇਹਨਾਂ ਨੇ ਕੀ ਕੀਤਾ ਹੈ ਕਿ ਡੇਰਾ ਬਾਬਾ ਨਾਨਕ ਬਿਲਕੁਲ ਜਿਹੜਾ ਉੱਥੇ ਉਹ ਇੱਕ ਨਵਾਂ ਡੀਲਕਸ ਦਰਸ਼ਨ ਸਥਲ ਦੇ ਨਾਂ ਥੱਲੇ ਇੱਕ ਬਿਲਡਿੰਗ 2 ਮੰਜ਼ਲਾ ਇਮਾਰਤ ਬਣਾ ਰਹੇ ਨੇ, ਜਿਹੜੀ 6 ਮਹੀਨੇ ਦੇ ਵਿੱਚ ਕੰਪਲੀਟ ਹੋਏਗੀ। ਇਹ 8.5 ਮੀਟਰ ਉੱਚੀ ਹੋਏਗੀ। ਇਹਦੀ ਪਹਿਲੀ ਮੰਜ਼ਿਲ ਤੋਂ ਦੂਰਬੀਨ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਸ਼ਾਨਦਾਰ ਦ੍ਰਿਸ਼ ਦਿਖਾਇਆ ਜਾਏਗਾ। ਫਿਰ 435 ਵਰਗ ਮੀਲ 'ਚ ਫੈਲੀ ਇਹ ਗੈਲਰੀ ਡੇਰਾ ਬਾਬਾ ਨਾਨਕ ਪੈਸੰਜਰ ਟਰਮੀਨਲ ਇਮਾਰਤ 'ਚ ਬਣੇਗੀ ਔਰ ਪਹਿਲੀ ਜਿਹੜੀ ਮੰਜ਼ਿਲ ਹੈ ਉਹ ਸ਼ੀਸ਼ਿਆਂ ਨਾਲ ਬੰਦ ਤੇ ਪੂਰੀ ਤਰ੍ਹਾਂ 에ਅਰ ਕੰਡੀਸ਼ਨ ਹੋਏਗੀ। ਡਿਜੀਟਲਾਈਜ਼ਡ ਸਕਰੀਨਾਂ ਵੀ ਲਗਾਈਆਂ ਜਾਣਗੀਆਂ ਔਰ ਦੂਰਬੀਨ ਰਾਹੀਂ ਜਿਹੜਾ ਉਹ ਉਹਨਾਂ ਸਕਰੀਨਸ ਦੇ ਉੱਤੇ ਉਹ ਆਏਗਾ। ਦਰਸ਼ਨ ਸਥਲ ਦੀ ਹੇਠਲੀ ਮੰਜ਼ਿਲ ਤੇ ਕਾਫੀ ਸ਼ਾਪ ਤੇ ਹੋਰ ਦੁਕਾਨਾਂ ਵੀ ਬਣਾਈਆਂ ਜਾਣ। ਦੇਖੋ ਹੁਣ ਮਤਲਬ ਇਹ ਹੈ ਵੀ ਉਹ ਜਾਣ ਦਰਸ਼ਕ ਇਧਰ ਹੀ ਐਸਾ ਜਿਹੜਾ ਅੱਜ ਕੱਲ੍ਹ ਟੈਕਨੋਲੋਜੀ ਹੈ ਉਹਨਾਂ ਨੂੰ ਲੱਗਿਆ ਕਿ ਜਿਵੇਂ ਇਹ ਸਰਹੱਦ ਦੇ ਪਾਰ ਨਹੀਂ ਉਰਾ ਰਹੀ ਹੈ, ਉਹ ਉੱਥੇ ਕਾਫੀ ਪੀਣ ਦੂਜਾ ਕਰਨ ਔਰ ਉੱਥੋਂ ਵਾਪਸ ਆ ਜਾਣ। ਔਰ ਇਸ ਦੇ ਉੱਤੇ ਈਵਨ ਜਿਹੜਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਵੈਕਿਊਸ ਟਰਸਟ ਪ੍ਰਾਪਰਟੀ ਬੋਰਡ ਨੇ ਵੀ ਇਸ ਦੇ ਉੱਤੇ ਫਿਕਰ ਦਾ ਇਜ਼ਹਾਰ ਕੀਤਾ ਕਿ ਭਾਈ ਆਲਰੇਡੀ ਇੰਨੀਆਂ ਕਿ ਰੁਕਾਵਟਾਂ ਖੜੀਆਂ ਕੀਤੀਆਂ ਗਈਆਂ ਨੇ ਕਿ ਉੱਥੇ ਕੋਈ ਜਾ ਨਾ ਸਕੇ ਜਾਂ ਘੱਟ ਤੋਂ ਘੱਟ ਜਾਣ। ਤੇ ਹੁਣ ਇਸ ਨੂੰ ਜੇ ਤੁਹਾਡੇ ਕੋਲ ਔਰ ਸਿਰਫ ਇੱਕ ਜੇ ਅੱਜ ਉਹ ਕਹਿਣ ਕਿ ਜੀ ਪਾਸਪੋਰਟ ਦੀ ਸ਼ਰਤ ਜ਼ਰੂਰੀ ਨਹੀਂ ਹੈ ਤੇ ਹਜ਼ਾਰਾਂ ਦੀ ਗਿਣਤੀ ਜੇ 5000 ਕਹਿੰਦੇ ਨੇ ਤਾਂ ਜ਼ਿਆਦਾ ਨੰਬਰ ਉੱਥੇ ਹੋਇਆ ਹੋਇਆ ਪਰ ਉਹ ਬੰਦ ਕਰਨ ਦੇ ਬਾਵਜੂਦ ਉਹਨਾਂ ਨੂੰ ਲੱਗਦਾ ਵੀ ਲੋਕ ਜਾਂਦੇ ਨੇ ਤੇ ਕਿਉਂ ਨਾ ਐਸਾ ਪ੍ਰਬੰਧ ਕਰੀਏ ਕਿ ਜੀ ਇੱਕ ਫਨ ਜਿਹਾ ਵੀ ਹੋਏ ਆ ਕੇ ਤੁਸੀਂ ਉੱਥੇ 에ਅਰ ਕੰਡੀਸ਼ਨ 'ਚ ਬੈਠੇ ਸ਼ੀਸ਼ਿਆਂ 'ਚ ਸਕਰੀਨਾਂ ਤੇ ਦੇਖਿਆ ਔਰ ਚਲੇ ਗਏ। ਔਰ ਇਹ ਹੈ ਇਹਨਾਂ ਦੀ ਬਦ ਨੀਤੀ, ਇਹਨਾਂ ਦਾ ਨੈਫੇਰੀਅਸ ਏਜੰਡਾ। ਔਰ ਜਿਵੇਂ ਅਸੀਂ ਰੋਜ਼ਾਨਾ ਜਿਹੜਾ ਰੂਹਾਨੀ ਵਿਚਾਰ ਕਰਦੇ ਹਾਂ, ਸ੍ਰੀ ਰਾਗ ਮਹੱਲਾ ਪਹਿਲਾ ਸ਼ਬਦ ਹੈ ਔਰ ਇਹ ਅਸ਼ਟਪਦੀ ਵਾਲੇ ਸ਼ਬਦ ਨੇ, ਲੰਬੇ ਨੇ ਕਿਉਂਕਿ 8 ਪਦੇ ਹੁੰਦੇ ਨੇ ਪਰ ਬਹੁਤ ਸਿੰਪਲ ਜ਼ਬਾਨ ਹੈ ਜਿਹਦੇ 'ਚ ਤੁਸੀਂ ਜੇ ਧਿਆਨ ਨਾਲ ਪੂਰਾ ਵਿਸ਼ਰਾਮ ਦੇ ਕੇ ਪੜੋ ਤੇ ਉਸ ਦੇ ਕੋਈ ਅਰਥ ਦੱਸਣ ਦੀ ਵੀ ਲੋੜ ਨਹੀਂ ਰਹਿ ਜਾਂਦੀ। ਜਪ ਤਪ ਸੰਜਮ ਸਾਧੀਐ ਤੀਰਥ ਕੀਚੈ ਵਾਸ ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਤਾਸ ਜਿਹਾ ਰਾਧੇ ਤਿਹਾ ਲੁਣੈ ਬਿਨ ਗੁਣ ਜਨਮ ਵਿਨਾਸ਼ ਮੁੰਦੇ ਗੁਣ ਦਾਸੀ ਸੁਖ ਹੋਏ ਅਵਗਣ ਤਿਆਗ ਸਮਾਈਐ ਗੁਰਮਤ ਪੂਰਾ ਸੋਏ। ਰਹਾਓ ਦੀ ਤੁਕ ਸੈਂਟਰਲ ਆਈਡੀਆ ਹੈ। ਮੁੰਦੇ ਇਹ ਮੁਟਿਆਰ ਦੇ ਲਈ ਲਫ਼ਜ਼, ਕਾਮਣੀ ਦੇ ਲਈ ਲਫ਼ਜ਼, ਪਰ ਇਹ ਰੂਹ ਦੇ ਲਈ ਲਫ਼ਜ਼ ਜਿਹੜੀ ਆਪਣੇ ਪਿਆਰੇ ਪ੍ਰੀਤਮ ਦੇ ਨਾਲ ਰੱਬ ਦੇ ਨਾਲ ਮਿਲਣਾ ਚਾਹੁੰਦੀ ਹੈ ਕਿ ਹੇ ਮੁੰਦੇ, ਹੇ ਜੀਵ ਇਸਤਰੀ, ਜੇ ਤੂੰ ਰੱਬ ਨੂੰ ਪਾਣਾ ਗੁਣ ਦਾਸੀ ਸੁਖ ਹੋਏ ਤੇ ਫੇਰ ਦਾਸੀ ਬਣ, ਆਪਣਾ ਆਪ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਐ ਪਾਈਐ, ਆਪਣਾ ਆਪਾ ਅਕਾਲ ਪੁਰਖ ਦੇ ਹਵਾਲੇ ਕਰ। ਅਵਗਣ ਤਿਆਗ ਸਮਾਈਐ, ਆਪਣੇ ਔਗਣ ਛੱਡ, ਵਿਕਾਰਾਂ ਨੂੰ ਛੱਡ, ਫੇਰ ਹੀ ਗੁਰਮਤ ਪੂਰਾ ਸੋਏ ਕਿ ਉਸ ਗੁਰੂ ਦੇ ਵਿੱਚ ਤਾਂ ਹੀ ਸਮਾਈ ਹੋਏਗੀ ਜੇ ਆਪਣਾ ਆਪਾ ਗੁਰੂ ਦੇ ਹਵਾਲੇ ਕਰਾਂਗੇ। ਨਹੀਂ ਤਾਂ ਜਪ ਤਪ ਸੰਜਮ ਸਾਧੀਐ ਤੀਰਥ ਕੀਚੈ ਵਾਸ, ਜਿੰਨੇ ਮਰਜ਼ੀ ਜਪ ਕਰ ਲੋ, ਤਪ ਪੁੱਠੇ ਲਟਕ ਲੋ, ਡਿਸਪਲਿਨ 'ਚ ਆ ਜਾਓ, ਤੀਰਥਾਂ ਤੇ ਜਾ ਕੇ ਨਹਾਉਂਦੇ ਰਹੋ, ਪੁੰਨ ਦਾਨ ਚੰਗਿਆਈਆਂ, ਜਿੰਨੇ ਮਰਜ਼ੀ ਪੁੰਨ ਕਰੋ, ਦਾਨ ਕਰੋ, ਬਿਨ ਸਾਚੇ ਕਿਆ ਤਾਸ, ਕਿ ਭਾਈ ਅੰਦਰ ਜੇ ਉਸ ਵਾਹਿਗੁਰੂ ਦੇ ਪਿਆਰ ਦੀ, ਉਸ ਸੱਚਾਈ ਦੀ ਮੁਹੱਬਤ ਨਹੀਂ ਹੈ ਤੇ ਇਹ ਸਭ ਦਾ ਕੋਈ ਮਤਲਬ ਨਹੀਂ ਹੈ, ਇਹ ਸਭ ਵਿਅਰਥ ਹੈ। ਜਿਹਾ ਰਾਧੇ ਤਿਹਾ ਲੁਣੈ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਜੋ ਬੀਜੋਗੇ ਉਹ ਵੱਢੋਗੇ, ਔਰ ਲੁਣਾ ਵੀ ਵੱਢਣ ਨੂੰ ਕਹਿੰਦੇ ਨੇ। ਬਿਨ ਗੁਣ ਜਨਮ ਵਿਨਾਸ਼, ਜੇ ਤੁਸੀਂ ਆਪਣੀ ਜ਼ਿੰਦਗੀ ਦੇ ਅੰਦਰ ਰੱਬ ਦੀ ਬੰਦਗੀ ਔਰ ਚੰਗੇ ਕੰਮ ਨਹੀਂ ਕੀਤੇ, ਬਾਕੀ ਭਾਵੇਂ ਤੁਸੀਂ ਜਪ ਤਪ ਸੰਜਮ ਦੇ ਡਰਾਮੇ ਕੀਤੇ ਹੋਏ ਨੇ, ਇਹ ਸਾਰੇ ਜਿਹੜੇ ਨੇ ਵਿਨਾਸ਼ ਵਾਲੀ ਲੈ ਜਾਣਗੇ, ਇਹਦੇ ਚੋਂ ਨਿਕਲੇਗਾ ਕੁਛ ਨਹੀਂ। ਵਿਣ ਰਾਸੀ ਵਾਪਾਰੀਆ ਤੱਕੇ ਕੁੰਡਾਂ ਚਾਰ, ਮੂਲ ਨਾ ਬੁੱਝਿਆ ਆਪਣਾ ਵਸਤ ਰਹੀ ਘਰ ਬਾਰ, ਵਿਣ ਵੱਖਰ ਦੁੱਖ ਅਗਲਾ ਕੂੜ ਮੁੱਠੀ ਕੂੜਿਆਰ। ਹੁਣ ਕੋਈ ਵੀ ਵਪਾਰ ਕਰਨ ਦੇ ਲਈ ਤੁਸੀਂ ਇਨਵੈਸਟਮੈਂਟ ਕਰਦੇ ਹੋ, ਜਿਹਨੂੰ ਸਾਡੇ ਪੁਰਾਤਨ ਰਾਸ਼ੀ ਕਿਹਾ ਜਾਂਦਾ ਸੀ ਕਿ ਭਾਈ ਮੂਲ ਰਾਸ਼ੀ ਕੀ ਹੈ, ਤੁਸੀਂ ਵਣਜ ਕਰਨ ਲਈ ਕੀ ਪਾਇਆ। ਤੇ ਜੇ ਵਿਣ ਰਾਸ਼ੀ ਵਪਾਰੀ, ਜੇ ਵਪਾਰ ਤੁਸੀਂ ਕਰਨਾ ਚਾਹੁੰਦੇ ਹੋ ਪਰ ਤੁਹਾਡੇ ਕੋਲ ਰਾਸ਼ੀ ਨਹੀਂ ਹੈ
ਬੇਸਿਕ ਹੀ ਤੁਸੀਂ ਨਹੀਂ, ਫਿਰ ਭਾਵੇਂ ਸਾਰੀ ਦੁਨੀਆ 'ਚ ਤੁਰੇ ਫਿਰੋ ਕਿ ਜੀ ਮੈਂ ਵਪਾਰੀ ਬਣਨਾ, ਪਰ ਤੁਹਾਡੇ ਕੋਲ ਰਾਜ਼ ਨਹੀਂ ਹੈ। ਮੂਲ ਨਾ ਬੁੱਝਿਆ ਆਪਣਾ ਵਸਤ ਰਹੀ ਘਰ ਬਾਰ, ਕਿ ਜੇ ਰੂਹ ਨੂੰ ਇਹੀ ਨਹੀਂ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ, ਆਪਣੇ ਮੂਲ ਨਾਲ ਤੁਸੀਂ ਨਹੀਂ ਜੁੜੇ ਹੋਏ, ਤੇ ਫਿਰ ਤੁਸੀਂ ਜਿਹੜਾ ਹੈ ਬਿਨਾਂ ਕਿਸੇ ਆਪਣੇ ਟਿਕਾਣੇ ਤੋਂ ਕਿਹੋ ਜਿਹਾ ਕਾਰੋਬਾਰ ਕਰੋਗੇ ਜਿਵੇਂ ਵਿਣ ਵੱਖਰ ਦੁੱਖ ਅਗਲਾ। ਔਰ ਇਸ ਤੋਂ ਬਿਨਾਂ ਜੇ ਤੁਸੀਂ ਰੱਬ ਦੇ ਨਾਮ ਦਾ ਵਪਾਰ ਵਣਜ ਨਹੀਂ ਵਿਹਾਜਿਆ ਤੇ ਅੱਗੋਂ ਤੁਹਾਨੂੰ ਦੁੱਖ ਮਿਲੇਗਾ, ਕਿਉਂਕਿ ਤੁਸੀਂ ਕੂੜ ਦੇ ਵਿੱਚ ਹੋਵੋਗੇ। ਔਰ ਇਹ ਜਿਹੜਾ ਕੂੜ ਹੈ, ਮੁੱਠਾ ਹੁੰਦਾ ਲੁੱਟ ਲੈਣਾ, ਤੇ ਕੂੜ ਦੇ ਵਿੱਚ ਝੂਠ ਜਿਹੜਾ ਹੈ ਇਹ ਤੁਹਾਡੇ ਸਾਰੇ ਗੁਣਾਂ ਨੂੰ ਲੁੱਟ ਲੈਂਦਾ ਹੈ, ਔਰ ਤੁਸੀਂ ਖਵਾਰੀ ਵਾਲੀ ਜਾਂਦੇ ਹੋ। ਲਾਹਾ ਅਹਨਸ ਨੌਤਨਾ ਪਰਖੇ ਰਤਨ ਵਿਚਾਰ, ਵਸਤ ਲਹਿ ਘਰ ਆਪਣੇ ਚੱਲੇ ਕਾਰਜ ਸਾਰ, ਵਣ ਜਾ ਰਿਹਾ ਸਿਉ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ। ਕਿ ਜਿਹੜਾ ਰੱਬ ਦੀ ਯਾਦ ਦੇ ਵਿੱਚ ਲਾਹਾ ਅਹਨਸ ਹੈ ਦਿਨ ਰਾਤ ਲਾਹਾ ਲੈਣਾ, ਨੌਤ ਉਹ ਨਵਾਂ ਨਕੋਰ ਹੁੰਦਾ ਹੈ। ਪਰਖੇ ਰਤਨ, ਉਹ ਉਸ ਰਤਨ ਜੂਲ ਦੇ ਨਾਲ ਜੁੜਿਆ ਹੋਇਆ, ਵਾਹਿਗੁਰੂ ਦੇ ਨਾਲ ਜੁੜਿਆ ਹੋਇਆ, ਔਰ ਉਸ ਦੀ ਅੰਦਰ ਵਾਹਿਗੁਰੂ ਦੀ ਰੂਪੀ ਵਸਤੂ ਵਸਦੀ ਹੈ, ਔਰ ਉਸ ਦੇ ਸਾਰੇ ਕਾਰਜ ਰਾਸ ਹੁੰਦੇ ਨੇ। ਔਰ ਤੁਸੀਂ ਉਹਨਾਂ ਦੇ ਨਾਲ ਹੀ ਜਿਹੜੇ ਸੱਚੇ ਵਪਾਰੀ ਨੇ ਉਹਨਾਂ ਨਾਲ ਵਪਾਰ ਕਰੋ। ਹੁਣ ਸੱਚੇ ਵਪਾਰੀ ਕੌਣ ਨੇ? ਸਤਸੰਗੀ ਗੁਰਮੁਖ, ਜਿਹੜੇ ਇਸ ਰਸਤੇ ਤੇ ਤੁਰੇ ਹੋਏ ਨੇ, ਔਰ ਉਹਨਾਂ ਦੇ ਨਾਲ ਹੀ ਤੁਸੀਂ ਬ੍ਰਹਮ ਵਿਚਾਰ ਗੁਰਮੁਖ ਦੇ ਨਾਲ ਮਿਲ ਕੇ ਸਤਸੰਗਤ 'ਚ ਮਿਲ ਕੇ ਇਹੀ ਵਣਜ ਕਰੋ। ਸੰਤਾਂ ਸੰਗਤ ਪਾਈ ਹੈ ਜੇ ਮੇਲੇ ਮੇਲਣ ਹਾਰ, ਮਿਲਿਆ ਹੋਏ ਨਾ ਵਿਛੜੈ ਜਿਸ ਅੰਤਰ ਜੋਤ ਅਪਾਰ, ਸੱਚਾ ਆਸਣ ਸੱਚ ਰਹਿ ਸੱਚਾ ਪ੍ਰੇਮ ਪਿਆਰ। ਕਿ ਉਹ ਵਾਹਿਗੁਰੂ ਸੰਤਾਂ ਦੀ ਸੰਗਤ ਦੇ ਨਾਲ ਮਿਲਦਾ ਹੈ, ਉਹੀ ਵਾਹਿਗੁਰੂ ਮੇਲਣਹਾਰ ਹੈ। ਫਿਰ ਇੱਕ ਵਾਰੀ ਜਦੋਂ ਤੁਸੀਂ ਉਸ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਤੇ ਫਿਰ ਜੋਤ ਅਪਾਰ ਦੇ ਵਿੱਚ ਤੁਸੀਂ ਸਮਾ ਜਾਂਦੇ ਹੋ, ਫਿਰ ਵਿਛੋੜਾ ਨਹੀਂ ਹੁੰਦਾ। ਤੁਸੀਂ ਉਸ ਸੱਚੇ ਵਾਹਿਗੁਰੂ ਦੇ ਨਾਲ ਲਿਵ ਲਾ ਕੇ ਪਿਆਰ ਦੇ ਵਿੱਚ, ਕਿਉਂਕਿ ਉਹਦਾ ਆਸਣ ਸੱਚਾ ਹੈ, ਤੁਸੀਂ ਵੀ ਸੱਚ ਦਾ ਰੂਪ ਹੋ ਜਾਂਦੇ ਹੋ, ਔਰ ਉਸ ਪਿਆਰੇ ਦੇ ਉਸ ਸੱਚ ਰੂਪ ਵਾਹਿਗੁਰੂ ਦੇ ਪਿਆਰ ਦਾ ਖਜ਼ਾਨਾ ਤੁਹਾਡੇ ਹਵਾਲੇ ਹੁੰਦਾ। ਜਿਨੀ ਆਪ ਪਛਾਣਿਆ ਘਰ ਮੈਂ ਮਹਿਲ ਸੁਥਾਏ, ਸੱਚੇ ਸੇਤੀ ਰਤਿਆ ਸੱਚੋ ਪੱਲੇ ਪਾਏ, ਤ੍ਰਿਭਵਨ ਸੋ ਪ੍ਰਭ ਜਾਣੀਐ ਸਾਚੋ ਸਾਚੈ ਨਾਏ। ਕਿ ਜਿਹਨੇ ਆਪਣੇ ਆਪ ਨੂੰ ਪਛਾਣ ਲਿਆ, ਆਪਣੇ ਮੂਲ ਨੂੰ ਪਛਾਣ ਲਿਆ, ਉਹ ਉਸ ਵਾਹਿਗੁਰੂ ਦੀ ਪ੍ਰੈਜ਼ੈਂਸ ਦੇ ਵਿੱਚ ਹਮੇਸ਼ਾ ਹੁੰਦਾ। ਮਾਨੋ ਉਸ ਦੇ ਮਹਿਲ ਦੇ ਵਿੱਚ, ਉਸ ਦੇ ਘਰ ਦੇ ਵਿੱਚ ਵਸਦਾ ਹੈ, ਉਹ ਸੱਚ ਦੇ ਵਿੱਚ ਰੱਤਾ ਹੁੰਦਾ ਹੈ, ਉਸ ਦੇ ਪੱਲੇ ਵੀ ਸੱਚ ਹੁੰਦਾ ਹੈ, ਕਿਉਂਕਿ ਉਹਨੂੰ ਸਮਝ ਆ ਜਾਂਦੀ ਹੈ ਕਿ ਇਹੀ ਮੇਰੀ ਦੌਲਤ ਹੈ ਸੱਚ ਦੀ। ਕਿ ਉਹ ਵਾਹਿਗੁਰੂ ਜਿਹੜਾ ਉਹ ਤ੍ਰਿਭਵਨਾਂ ਦਾ ਮਾਲਕ ਹੈ, 3 ਦੁਨੀਆ ਉਸ ਦੇ ਹੱਥ ਵਿੱਚ ਨੇ, ਔਰ ਇਸ ਦੇ ਨਾਲ ਉਸ ਦਾ ਨਾਂ ਸੱਚਾ, ਉਹ ਹਮੇਸ਼ਾ ਰਹਿਣ ਵਾਲਾ ਹੈ। ਔਰ ਇਸ ਤੋਂ ਅਗਲੇ ਪਦੇ ਦੇ ਉੱਤੇ ਅਸੀਂ ਕਰਦੇ ਹਾਂ, ਸਾ ਧਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ, ਮਹਿਲੀ ਮਹਿਲ ਬੁਲਾਈ ਹੈ ਸੋ ਪਿਰ ਰਾਵੇ ਰੰਗ, ਸੱਚ ਸੁਹਾਗਣ ਸਾ ਭਲੀ ਪਿਰ ਮੋਹੀ ਗੁਣ ਸੰਗ। ਕਿ ਉਹ ਇਸਤਰੀ ਖਰੀ ਹੈ, ਸੁਹਾਗਣ ਹੈ, ਜਿਨੇ ਆਪਣੇ ਪਿਆਰੇ ਦਾ ਸੰਗ ਮਾਣਿਆ, ਉਸ ਵਾਹਿਗੁਰੂ ਦੀ ਕੁਰਬਤ ਜਿਸ ਨੂੰ ਹਾਸਲ ਹੈ। ਮਹਿਲੀ ਮਹਿਲ ਬੁਲਾਈ ਹੈ, ਸੋ ਉਹ ਹਮੇਸ਼ਾ ਹੀ ਵਾਹਿਗੁਰੂ ਦੇ ਹਜ਼ੂਰ ਵਸਦੀ ਹੈ। ਕਿਉਂ? ਔਰ ਉਸ ਵਾਹਿਗੁਰੂ ਦੀ ਇਹ ਦਾ ਬਿਰਧ ਹੈ ਕਿ ਉਹ ਉਸ ਨੂੰ ਫਿਰ ਆਪਣੇ ਰੰਗ ਵਿੱਚ ਰੰਗ ਲੈਂਦਾ ਹੈ। ਉਹ ਸੱਚੀ ਸੁਹਾਗਣ ਹੈ, ਉਹ ਪਿਰ ਨੂੰ, ਪਿਆਰੇ ਨੂੰ ਭਲੀ ਲੱਗਦੀ ਹੈ, ਕਿਉਂਕਿ ਉਸ ਦੇ ਗੁਣਾਂ ਦੇ ਨਾਲ ਉਹ ਜਿਹੜੀ ਹੈ ਉਹ ਰਚੀ ਹੋਈ ਹੈ। ਅੱਛਾ। ਭੂਲੀ ਭੂਲੀ ਥਲ ਚੜਾਂ, ਥਲ ਚੜ ਡੂਗਰ ਜਾਓ, ਬਨ ਮੈਂ ਭੂਲੀ ਜੇ ਫਿਰਾਂ, ਬਿਨ ਗੁਰ ਬੂਝ ਨਾ ਪਾਓ, ਨਾਮੋਂ ਭੂਲੀ ਜੇ ਫਿਰਾਂ, ਫਿਰ ਆਵੋ ਜਾਓ। ਕਿ ਜੇ ਮੈਂ ਗਲਤੀ ਦੇ ਨਾਲ 4 ਚੁਫੇਰੇ ਕਦੇ ਥਲਾਂ ਦੇ ਵਿੱਚ ਕਦੇ ਪਹਾੜਾਂ ਦੇ ਵਿੱਚ ਰੁਲਦੀ ਫਿਰਾਂ, ਇਹ ਹੈ ਕਿ ਜਦੋਂ ਬੰਦਾ ਭਟਕਦਾ, ਜਿਹਨੂੰ ਅਸੀਂ ਰੂਹਾਨੀ ਭਟਕਣ ਕਹਿੰਦੇ ਹਾਂ, ਉਹਨੂੰ ਦੁਨਿਆਵੀ ਭਟਕਣ ਨਾਲ ਜੋੜਿਆ ਕਿ ਥਲ ਦੇ ਵਿੱਚ ਜਾਂ ਡੂਗਰ ਪਹਾੜਾਂ ਦੇ ਉੱਤੇ ਜਿਵੇਂ ਫਿਰ ਬਨ ਮੈਂ ਭੂਲੀ ਜੇ ਫਿਰਾਂ, ਬਿਨ ਗੁਰ, ਜੇ ਮੈਂ ਜੰਗਲ ਦੇ ਵਿੱਚ ਗਵਾਚ ਜਾਂ ਗੁਰੂ ਤੋਂ ਬਿਨਾਂ ਮੇਰਾ ਕੌਣ ਸਹਾਰਾ। ਤੇ ਜੇ ਇਵੇਂ ਕੋਈ ਥਲ 'ਚ ਗਵਾਚਾ, ਕੋਈ ਪਹਾੜ ਤੇ ਗਵਾਚਾ, ਕੋਈ ਬਨ 'ਚ ਗਵਾਚਾ, ਜਿਹੜਾ ਰੂਹਾਨੀ ਦੁਨੀਆ ਦੇ ਵਿੱਚ ਗਵਾਚਦਾ, ਨਾਮੋਂ ਭੁੱਲੀ ਜੇ ਫਿਰਾਂ, ਜੇ ਮੈਂ ਨਾਮ ਨਾਲੋਂ ਟੁੱਟ ਕੇ ਭੁੱਲ ਕੇ ਗਵਾਚ ਜਾ, ਫਿਰ ਆਵੋ ਜਾਓ, ਫਿਰ ਆਵਾਗਮਨ ਦਾ ਚੱਕਰ ਜਿਹੜਾ ਉਹ ਰਹੇਗਾ, ਉਸ ਤੋਂ ਛੁਟਕਾਰਾ ਨਹੀਂ ਹੋਏਗਾ। ਇਹ ਅਖੀਰਲਾ ਪਦ ਹੈ,
ਪੁੱਛੋ ਜਾਏ ਪਧਾਊਆਂ ਚੱਲੇ ਚਾਕਰ ਹੋਏ ਰਾਜਨ ਜਾਣੈ ਆਪਣਾ ਦਰ ਘਰ ਠਾਕ ਨਾ ਹੋਏ ਨਾਨਕ ਏਕੋ ਰਵ ਰਿਹਾ ਦੂਜਾ ਅਵਰ ਨਾ ਕੋਈ। ਕਿ ਭਾਈ ਜਿਹੜੇ ਇਸ ਰਸਤੇ ਤੇ ਤੁਰੇ ਹੋਏ ਨੇ ਪੰਧਾਊ ਪੰਧ ਤੋਂ ਹੈ ਕਿ ਜਿਹੜਾ ਪੰਧ ਦੇ ਉੱਤੇ ਤੁਰਿਆ ਪੁੱਛੋ ਜਾਏ ਪੰਧਾਊਆਂ ਚੱਲੇ ਚਾਕਰ ਹੋਏ ਉਹਨਾਂ ਨੂੰ ਪੁੱਛੋ ਕਿ ਭਾਈ ਕਿਵੇਂ ਤੁਸੀਂ ਇਹ ਉਸ ਵਾਹਿਗੁਰੂ ਨੂੰ ਪਾਇਆ ਇਸ ਰਸਤੇ ਤੇ ਕਿਵੇਂ ਤੁਰੇ ਉਸ ਦੇ ਚਾਕਰ ਬਣ ਕੇ ਰਾਜਨ ਜਾਣੈ ਆਪਣਾ ਦਰ ਘਰ ਠਾਕ ਨਾ ਹੋਏ। ਕਿ ਭਾਈ ਅਸੀਂ ਤਾਂ ਉਸ ਨੂੰ ਬਾਦਸ਼ਾਹਾਂ ਦਾ ਬਾਦਸ਼ਾਹ ਮੰਨਦੇ ਹਾਂ ਉਸ ਨੂੰ ਅਸੀਂ ਬਾਦਸ਼ਾਹ ਮੰਨਿਆ ਉਸ ਦੇ ਦਰਵਾਜ਼ੇ ਦੇ ਉੱਤੇ ਅਸੀਂ ਬੈਠ ਗਏ ਇਸ ਲਈ ਰਾਜਨ ਜਾਣੈ ਆਪਣਾ ਦਰ ਘਰ ਠਾਕ ਨਾ ਹੋ। ਜਦੋਂ ਅਸੀਂ ਆਪਣਾ ਆਪਾ ਉਹਨੂੰ ਦੇ ਦਿੱਤਾ ਤੇ ਫਿਰ ਕੋਈ ਸਾਨੂੰ ਠਾਕਣ ਵਾਲਾ ਨਹੀਂ ਸੀ ਉਸ ਰੱਬ ਦੇ ਦਰਵਾਜ਼ੇ ਤੇ ਕੋਈ ਨਹੀਂ ਸੀ ਬੈਠਾ ਜਿਹੜਾ ਸਾਨੂੰ ਰੋਕਦਾ। ਅਸੀਂ ਸਿੱਧੇ ਉਸ ਦੇ ਦਰ ਦੇ ਉੱਤੇ ਪਹੁੰਚੇ। ਨਾਨਕ ਏਕੋ ਰੱਬ ਰਿਹਾ ਦੂਜਾ ਅਵਰ ਨਾ ਕੋਈ। ਗੁਰੂ ਨਾਨਕ ਪਾਤਸ਼ਾਹ ਯਾਦ ਦਹਾਨੀ ਕਰਵਾਉਂਦੇ ਨੇ ਭਾਈ ਜਿੱਧਰ ਤੁਸੀਂ ਦੇਖ ਰਹੇ ਹੋ ਉਹੀ ਬ੍ਰਹਮ ਉਹੀ ਵਾਹਿਗੁਰੂ ਰਵਿਆ ਹੋਇਆ ਹੈ ਹਰ ਇੱਕ ਦੇ ਵਿੱਚ ਹੈ ਉਸ ਤੋਂ ਬਿਨਾਂ ਹੋਰ ਦੂਸਰਾ ਕੁਛ ਨਹੀਂ ਹੈ। ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਐਮੀ ਸ਼ੂਟ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਕਤ ਆਪਣੇ ਵੀਅਰਸ ਕੋਲ ਨੇ ਇਜਾਜ਼ਤ। ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।